ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਸ੍ਰੀ ਗੁਰੂ ਸਿੰਘ ਸਭਾ ਗਲੈਨਰੌਕ ਨੇ ਦੀਆਂ ਸੰਗਤਾਂ ਨੇ ਮਿਲ ਕਰਕੇ ਤੇ ਇਹ ਅੱਜ ਲਿਖਿਆ ਹੈ। ਅੱਜ ਦਾ ਪ੍ਰੋਗਰਾਮ ਮੈਡੀਕਲ ਵਰਕਸ਼ਾਪ ਸਿੱਖ ਇੰਡੀਅਨ ਡਾਕਟਰ ਐਸੋਸੀਏਸ਼ਨ ਵੱਲੋਂ ਇਹ ਪ੍ਰੋਗਰਾਮ ਅੱਜ ਦਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਨੂੰ ਰੱਖਦਿਆਂ ਮੁੱਖ ਰੱਖਦਿਆਂ ਇਹ ਲਿਖਿਆ ਗਿਆ ਹੈ। ਨੰਬਰ 2, ਅੱਜ ਦਾ ਖਾਸ ਵਿਸ਼ੇਸ਼ ਪ੍ਰੋਗਰਾਮ ਜੋ ਸਾਡਾ ਖਾਲਿਸਤਾਨ ਦੇ ਪ੍ਰਤੀ, ਕੌਮ ਦੀ ਆਜ਼ਾਦੀ ਦੇ ਪ੍ਰਤੀ ਸੈਮੀਨਾਰ ਹੈ, ਜਿਹਦੇ ਵਿੱਚ ਕਿ ਬਾਹਰੋਂ ਆਪਣੇ ਬੁਲਾਰੇ ਆਏ ਹਨ। ਡਾਕਟਰ ਅਮਰਜੀਤ ਸਿੰਘ ਜੀ ਚੀਮਾ ਸਾਹਿਬ ਪਾਕਿਸਤਾਨ ਤੋਂ। ਸੋ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਜਿਹੜਾ ਹੈ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਨੂੰ ਔਰ ਪੰਥ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੈ। ਸੋ ਅੱਜ ਤੁਸੀਂ ਵੇਖ ਸਕਦੇ ਹੋ ਕਿ ਅੱਜ 15-20 ਡਾਕਟਰਸ ਇੱਥੇ ਸਾਰੇ ਇਕੱਠੇ ਹੋ ਕੇ ਸਾਰੀ ਸੰਗਤ ਨੂੰ ਬਗੈਰ ਕਿਸੇ ਵਿਤਕਰੇ ਤੋਂ, ਬਾਹਰ ਦੇ ਬੰਦੇ ਵੀ ਆ ਸਕਦੇ ਹਨ, ਸੋ ਆ ਰਹੇ ਹਨ। ਸੋ ਅੱਜ ਦਾ ਪ੍ਰੋਗਰਾਮ ਇਸ ਤਰ੍ਹਾਂ ਸਾਰੇ ਡਾਕਟਰਸ ਨੇ ਇਕੱਠਿਆਂ ਹੋ ਕੇ ਇਹ ਆਪਣੇ ਲਿਖਿਆ ਹੈ। ਮੈਂ ਤੁਹਾਨੂੰ ਭੈਣ ਜੀ ਰੀਤੂ ਸੂਰੀ ਸਾਹਿਬ ਜੀ ਉਹਨਾਂ ਨੇ ਪ੍ਰੋਗਰਾਮ ਨੂੰ ਅਰੇਂਜ ਕੀਤਾ ਸੀ, ਮੈਂ ਤੁਹਾਨੂੰ ਉਹਨਾਂ ਨੂੰ ਇੰਟਰੋਡਿਊਸ ਕਰਾਉਣਾ। ਰੀਤੂ ਸੂਰੀ ਜੀ। Bergen Indian Medical Association ਤੇ ਤਰਫੋਂ ਹੈਲਥ ਫੇਅਰ ਆਰਗੇਨਾਈਜ਼ ਕੀਤਾ ਸੀ। ਇਟ ਇਜ਼ ਅ ਸਕਰੀਨਿੰਗ ਫॉर blood pressure. We did EKGs, blood work for everybody. We had endocrinology. We had all the different physicians from different fields. We had cardiology, endocrinology, pediatrics, dentistry. So we are very happy to do this seva for the Gurdwara. And thank you. जी वाहे खालसा वाहे फतेह। ਬਰਗਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਬਹੁਤ ਵੱਡਾ ਉਪਰਾਲਾ ਹੈ। ਇੱਥੇ ਦੀ ਸੰਗਤ ਵਾਸਤੇ ਅਸੀਂ ਫ੍ਰੀ ਮੈਡੀਕਲ ਸਕਰੀਨਿੰਗ, ਮੈਂਟਲ ਹੈਲਥ ਸਕਰੀਨਿੰਗਸ ਕਰ ਰਹੇ ਹਾਂ। ਮੇਰੇ ਨਾਲ ਹਨ ਡਾਕਟਰ ਵਾਸੁਦੇਵ ਮਖੀਜਾ ਜੋ ਸਮਹਿੰਦ ਦੇ ਫਾਊਂਡਰ ਨੇ ਤੇ ਸੈਂਟਰਲ ਜਰਸੀ ਵਿੱਚ ਪ੍ਰੈਕਟਿਸ ਕਰਦੇ ਨੇ, ਸਾਈਕਾਇਟਰਿਸਟ ਨੇ। ਡਾਕਟਰ ਵਾਸੁਦੇਵ ਮਖੀਜਾ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਫॉर ਬੈਟਰਮੈਂਟ ਆਫ ਸਾਊਥ ਏਸ਼ੀਅਨ ਕਮਿਊਨਿਟੀਜ਼, ਉਹਨਾਂ ਨੂੰ ਅਵੇਅਰਨੈਸ ਫੈਲਾਉਣ ਵਾਸਤੇ ਮੈਂਟਲ ਹੈਲਥ ਦੀ। ਮੈਂ ਅਮਰਜੋਤ ਨਰੂਲਾ ਸਾਈਕਾਇਟਰਿਸਟ ਹੈਗਾ ਤੇ ਰਿਜੂਡੇਰੇਜ ਪ੍ਰੈਕਟਿਸ ਕਰਦਾ ਤੇ ਅਸੀਂ ਲੋਕਾਂ ਨੇ ਇੱਥੇ ਸੋਚਿਆ ਕਿ ਇਹ ਆਪਣੀ ਸੰਗਤ ਨੂੰ ਇਸ ਦੇ ਨਾਲ ਵਾਕਿਆ ਕਰਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂਟਲ ਹੈਲਥ ਨੂੰ ਹਮੇਸ਼ਾ ਹੀ ਇੱਕ ਸਟਿਗਮਾ ਦੀ ਵਜ੍ਹਾ ਦੇ ਨਾਲ ਇੱਕ ਸਟੈਪ ਚਾਈਲਡ ਟ੍ਰੀਟਮੈਂਟ ਜੀ ਦਿੱਤੀ ਜਾਂਦੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਇੱਥੇ ਦੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਤੇ ਬਰਗਨ ਮੈਡੀਕਲ ਐਸੋਸੀਏਸ਼ਨ। ਭਾਈ ਖਾਲਸਾ ਵੇ ਫਤਿਹ ਜੀ। ਮੇਰਾ ਨਾਮ ਭੁਪਿੰਦਰ ਸੱਚਰ ਹੈਗਾ, ਮੈਂ ਡੈਂਟਿਸਟ ਹੈਗਾ ਤੇ ਅਸੀਂ ਸਾਰੇ ਡੈਂਟਿਸਟ ਡਾਕਟਰ ਮਿਲ ਕੇ ਇੱਥੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਪੁਰਬ ਦੇ ਵਿਸ਼ੇ 'ਚ ਅਸੀਂ ਇੱਥੇ ਇੱਕ ਉਪਰਾਲਾ ਕੀਤਾ ਹੈ, ਹੈਲਥ ਫੇਅਰ ਲਗਾਇਆ ਸੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਜਿਹੜੇ ਉਹਨਾਂ ਦੇ ਹੈਗੇ ਸੀ ਪ੍ਰਿੰਸੀਪਲਸ ਗੁਰੂ ਅਰਜਨ ਦੇਵ ਜੀ ਦੇ ਕਿ ਬਈ ਤੁਸੀਂ ਸੇਵਾ ਕਰਨੀ ਹੈ ਤੇ ਅਸੀਂ ਉਹਦੇ ਕੋਸ਼ਿਸ਼ ਕਰ ਰਹੇ ਹਾਂ। ਇਹ ਛੋਟਾ ਜਿਹਾ ਉਪਰਾਲਾ ਹੈਗਾ ਸਾਡਾ, ਬਈ ਅਸੀਂ ਫ੍ਰੀ 'ਚ ਇੱਥੇ ਮਰੀਜ਼ਾਂ ਵਾਸਤੇ EKG ਕਰਵਾ ਰਹੇ ਨੇ, ਬਲੱਡ ਟੈਸਟ ਹੋ ਰਿਹਾ ਹੈ ਤੇ ਉਹਨਾਂ ਦੇ ਫਿਜ਼ੀਕਲ ਵੀ ਉਹਨਾਂ ਦੇ। ਮੈਂ ਇੱਥੇ ਆਪਣੀ ਸੇਵਾ ਪਾਈ ਹੈ ਦੰਦਾਂ ਵਾਸਤੇ, ਕਿਸੇ ਮਤਲਬ ਕਿਸੇ ਨੂੰ ਕੋਈ ਦੰਦਾਂ ਦੀ ਕੋਈ ਪ੍ਰੋਬਲਮ ਹੋਵੇ ਤੇ ਇਹ ਮੇਰੇ ਵਾਈਫ ਹੈਗੇ ਨੇ, ਇਹ ਵੀ ਡਾਕਟਰ ਹੈਗੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਡਾਕਟਰ ਇੰਦਰਪ੍ਰੀਤ ਸੱਚਰ ਤੇ ਅੱਜ ਅਸੀਂ ਆਪਣੇ ਗੁਰਦੁਆਰੇ ਗਲੈਨਰੌਕ ਵਿੱਚ ਉਪਰਾਲਾ ਕੀਤਾ ਹੈ ਇੱਕ ਹੈਲਥ ਫੇਅਰ ਦਾ, ਜਿਹਦੇ ਵਿੱਚ ਅਸੀਂ ਫ੍ਰੀ ਬਲੱਡ ਵਰਕ ਤੇ ਫ੍ਰੀ ECG ਤੇ ਫ੍ਰੀ ਕੰਸਲਟੇਸ਼ਨ ਪ੍ਰੋਵਾਈਡ ਕਰ ਰਹੇ ਹਾਂ। ਅੱਜ ਇੱਥੇ ਕਾਫੀ ਸਾਰੇ ਕੰਸਲਟੈਂਟ ਆਏ ਡਾਕਟਰ, ਉਹਨਾਂ ਨੇ ਆਪਣਾ ਟਾਈਮ ਦਿੱਤਾ ਹੈ ਫ੍ਰੀ ਆਫ ਕਾਸਟ ਤੇ ਆਈ ਥਿੰਕ ਇਹ ਬਹੁਤ ਅੱਛਾ ਉਪਰਾਲਾ ਹੈ, ਜਿਹਦੇ ਵਿੱਚ ਪੀਪਲ ਹੂ ਡੋਂਟ ਹੈਵ ਇੰਸ਼ੋਰੈਂਸ ਉਹ ਫਾਇਦਾ ਚੁੱਕ ਸਕਦੇ ਨੇ ਇਹਦਾ। ਤੇ ਇਤਨੇ ਸਾਰੇ ਡਾਕਟਰ ਇੱਕ ਪਲੇਟਫਾਰਮ ਤੇ ਆਉਣ, ਬਹੁਤ ਰੇਅਰਲੀ ਅਸੀਂ ਦੇਖਣ ਨੂੰ ਮਿਲਦਾ ਹੈ। ਤੇ ਵਾਹਿਗੁਰੂ ਜੀ ਕਾ ਅਸੀਂ ਵੀ ਆਰ ਵੈਰੀ ਥੈਂਕਫੁਲ ਟੂ ਦ ਗੁਰਦੁਆਰਾ ਕਮੇਟੀ ਕਿ ਉਹਨਾਂ ਨੇ ਸਾਨੂੰ ਇਹ ਚੀਜ਼ ਕੰਡਕਟ ਕਰਨ ਦਾ ਇੱਥੇ ਮੌਕਾ ਦਿੱਤਾ ਹੈ ਤੇ ਅਸੀਂ ਆਪਣੀ ਸੇਵਾ ਪਾ ਪਾਏ ਹਾਂ। ਤੇ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Oh
ਤੇ ਗੁਰੂ ਸੇਵਾ ਪ੍ਰਵਾਨ ਹੋ ਚੁੱਕੀ ਕਲਾ ਜੀ ਗੰਦਾ ਜੀ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸਾਹਿਬ ਦੂਜਾ ਕੋ ਨਾਹੀ ਰੱਖਿਆ ਕਰੋ ਜੋ ਅਟਲ ਜਬਰ ਸ਼ਤਰ ਤਖਤ ਦੇ ਮਾਲਕ ਮਹਾਨ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨ ਬਾਅਦਬ ਬਹੁਤ ਹੀ ਰਸਮੀ ਆਵਾਜ਼ ਦੇ ਵਿੱਚ ਭਾਈ ਕਰਮਜੀਤ ਸਿੰਘ ਸ਼ਾਮ ਉਸਤਾਦ ਰਘੁਵੀਰ ਸਿੰਘ ਹੋਰਾਂ ਪਾਸੋਂ ਜਿੱਥੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ, ਭਾਈ ਸਾਹਿਬ ਹੋਰੀ ਅਖੀਰ ਦੇ ਵਿੱਚ ਸ਼ਬਦ ਗਾਇਨ ਕਰ ਰਹੇ ਸਨ। ਪਾਤੀ ਤੂਰੈ ਮਾਲਨੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੂਰੈ ਸੋ ਪਾਹਨ ਨਿਰਜੀਓ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਜਿੰਨੇ ਮਾਈ ਭਾਈ ਜੁੜ ਬੈਠੇ ਹੋ, ਅਸੀਸ ਬਖਸ਼ੋ, ਇਜਾਜ਼ਤ ਦਿਓ, ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਬਾਣੀ ਦੇ ਬੜੇ ਕੀਮਤੀ ਬੋਲ ਨੇ। ਸਰਵਰ ਪੰਖੀ ਹੈ ਕਰੋ। ਸਰਵਰ ਦੇ ਅਖਰੀ ਅਰਥ ਨੇ ਇਹ ਸੰਸਾਰ ਰੂਪੀ ਸਮੁੰਦਰ। ਪੰਖੀ ਬਹੁਤ ਸਪਸ਼ਟ ਲਫ਼ਜ਼ ਹੈ, ਹਵਾ ਦੇ ਵਿੱਚ ਉੱਡਣ ਵਾਲਾ, ਹਵਾ ਦੇ ਵਿੱਚ ਪ੍ਰਵਾਜ ਕਰਨ ਵਾਲਾ ਪਰਿੰਦਾ, ਜਿਹਨੂੰ ਆਪਾਂ ਪੰਛੀ ਕਹਿੰਦੇ ਹਾਂ, ਬਰਡ ਕਹਿੰਦੇ ਹਾਂ। ਹੇਗੜੋ ਦੇ ਅਖਰੀ ਅਰਥ ਨੇ ਇਕੱਲਾ ਹੈ, ਇੱਕ ਹੈ। ਤਵੱਜੋ ਦੇ ਕੇ ਸਰਵਣ ਕਰਿਆ ਜੇ ਹਜ਼ੂਰ ਨੇ ਕਿਰਪਾ ਕੀਤੀ। ਕਹਿਣ ਲੱਗੇ ਫਾਹੀ ਵਾਲ 50। ਹਕੀਕਤ ਇਹ ਹੈ, ਜਿਸ ਵਕਤ ਆਸਮਾਨ ਦੀ ਖੁੱਲੀ ਪਰਵਾਜ਼ ਦੇ ਵਿੱਚ ਉਡਾਰੀ ਮਾਰਨ ਵਾਲਾ ਪੰਛੀ ਲਗਾਤਾਰ ਖੁੱਲੀ ਪਰਵਾਜ਼ ਭਰਦਿਆਂ ਹੋਇਆਂ ਜੀਵਨ ਦਾ ਇੱਕ ਲੰਬਾ ਹਿੱਸਾ ਜਦੋਂ ਬਤੀਤ ਕਰ ਲੈਂਦਾ ਹੈ ਤੇ ਵੇਲਾ ਲੰਘਦਾ ਹੈ, ਕਿਸੇ ਦਿਨ ਐਸੇ ਹੱਥਾਂ ਦੇ ਵਿੱਚ ਆ ਜਾਂਦਾ ਹੈ, ਉਹ ਸੱਜਣ ਉਹਨੂੰ ਫੜ ਕੇ ਪਿੰਜਰੇ ਦੇ ਵਿੱਚ ਬੰਦ ਕਰ ਦਿੰਦਾ ਹੈ, ਪਿੰਜਰੇ ਦੇ ਵਿੱਚ ਪਾ ਦਿੰਦਾ ਹੈ। ਉਹਦਾ ਦਮ ਵੀ ਘੁੱਟਦਾ ਹੈ, ਖੁੱਲੀ ਪਰਵਾਜ਼ ਵੀ ਲੈਣਾ ਚਾਹੁੰਦਾ ਹੈ, ਪਰ ਪਿੰਜਰੇ ਦੇ ਸਨਮੁਖ ਉਹਦਾ ਇਹ ਸਾਰੇ ਦਾ ਸਾਰਾ ਖਿਆਲ ਨੀਵਾਂ ਪੈ ਜਾਂਦਾ ਹੈ, ਯੂਥਲੈਸ ਹੋ ਜਾਂਦਾ ਹੈ। ਕੇਵਲ ਹੁਣ ਸੋਚਾਂ ਸੋਚਦਾ ਹੈ ਆਪਣੇ ਲੰਘੇ ਹੋਏ ਸਮੇਂ ਦੇ ਬਾਬਤ। ਕਿਤੇ ਮੇਰੇ ਉੱਤੇ ਵੇਲਾ ਸੀ, ਮੈਂ ਆਪਣੀ ਮਰਜ਼ੀ ਦੇ ਮੁਤਾਬਕ ਆਸਮਾਨ ਦੇ ਵਿੱਚ ਜਿੰਨਾ ਉੱਚੀ ਜੀ ਕਰਦਾ ਸੀ ਉਹਨੇ ਖੁੱਲੀ ਪਰਵਾਜ਼ ਭਰਦਾ ਸਾਂ, ਪਰ ਅੱਜ ਕਿਹੋ ਜਿਹੀ ਵਿਧ, ਕਿਹੋ ਜਿਹਾ ਸਮਾਂ ਬਣਿਆ ਹੈ। ਅੱਜ ਉਹ ਮੌਸਮ, ਅੱਜ ਉਹ ਵਾਤਾਵਰਨ ਦਾ ਖੁੱਲ੍ਹਾਪਣ ਤੇ ਆਸਮਾਨ ਦੀ ਖੁੱਲੀ ਪਰਵਾਜ਼ ਮੇਰੇ ਹਿੱਸੇ ਨਹੀਂ ਰਹਿ ਗਈ। ਹੁਣ ਉਹ ਤੜਫਦਾ ਹੈ, ਵਿਲਕਦਾ ਹੈ, ਕੁਰਲਾਉਂਦਾ ਹੈ, ਪਰ ਹਕੀਕਤ ਇਹ ਹੈ ਪਿੰਜਰੇ ਦੇ ਸਨਮੁਖ ਉਹਦੀ ਕਿਣਕਾ ਮਾਤਰ ਵੀ ਪੇਸ਼ ਨਹੀਂ ਜਾਂਦੀ।
ਸਮਾਂ ਬੀਤਦਾ ਜਾਂਦਾ ਹੈ। ਸਿਆਣੇ ਸੱਜਣ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ। ਬਹੁਤ ਲੰਮੇਰਾ ਸਮਾਂ ਲੰਘਣ ਤੋਂ ਬਾਅਦ ਅੱਜ ਉਸ ਪਿੰਜਰੇ ਵਿੱਚ ਬੰਦ ਕਰਨ ਵਾਲੇ ਦੇ ਮਨ 'ਚ ਖਿਆਲ ਆਇਆ ਹੈ, ਮੈਂ ਅੱਜ ਇਸ ਪੰਛੀ ਦੀ ਤਾਕਤ ਤੇ ਚੈੱਕ ਕਰਾਂ ਤੇ ਗਾਏ ਬਗਾਏ ਸਾਡੇ ਸਾਰਿਆਂ ਨਾਲ ਇਹ ਵਾਪਰਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ ਨੂੰ ਲੈ ਕੇ, ਸਿੱਖੀ ਸਿਧਾਂਤਾਂ ਦੇ ਉੱਤੇ ਸਿੱਧੀ ਸੱਟ ਮਾਰਨ ਨੂੰ ਲੈ ਕੇ ਬਹੁਤ ਐਸੀਆਂ ਥਾਵਾਂ ਨੇ ਜਿੱਥੇ ਕੌਮ ਦਾ ਟੈਂਪਰਾਮੈਂਟ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗਾਏ ਬਗਾਏ। ਪਰ ਜਿਉਂ-ਜਿਉਂ ਵੇਲਾ ਲੰਘਿਆ, ਜਿਉਂ-ਜਿਉਂ ਸਮਾਂ ਲੰਘਿਆ, ਜਿਸ ਢੰਗ ਦੀ ਪ੍ਰਵਾਜ 17ਵੀਂ ਸਦੀ, 18ਵੀਂ ਸਦੀ, 19ਵੀਂ ਸਦੀ ਅੰਦਰ ਸਿੱਖ ਕੌਮ ਅੰਦਰ ਵੇਖਣ ਨੂੰ ਮਹਿਸੂਸ ਹੁੰਦੀ ਸੀ, ਅੱਜ ਜਜ਼ਬਾ ਤੇ ਹੈ, ਅੱਜ ਸਪਿਰਟ ਤੇ ਹੈ, ਅੱਜ ਭਾਵਨਾ ਤੇ ਹੈ, ਅੱਜ ਗੁਰੂ ਦੀ ਬਖਸ਼ਿਸ਼ ਦਾ ਸਿੱਖ ਪਾਤਰ ਤੇ ਹੈ। ਪਰ ਫੇਰ ਵੀ ਵੇਲਾ ਲੰਘਣ ਤੋਂ ਬਾਅਦ ਕਿਤੇ ਐਵੇਂ ਜਾਪਦਾ ਹੈ ਕਿ ਜੋ ਆਪਸ ਦੇ ਵਿੱਚ ਪਰਸਪਰ ਪਿਆਰ, ਇਤਫਾਕ, ਸਾਂਝੀਵਾਲਤਾ ਦੀ ਪਕੜ ਸੀ, ਉਹ ਵੇਲਾ ਲੰਘਣ ਦੇ ਨਾਲ ਘਟਦੀ ਜਾ ਰਹੀ ਹੈ। ਹਜ਼ੂਰ ਦੀ ਪਾਵਨ ਬਾਣੀ ਦੇ ਬਚਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਸਰਵਰ ਦੇ ਅੱਖਰੀ ਅਰਥ ਨੇ ਸਰੋਵਰ, ਪੰਖੀ ਦੇ ਅੱਖਰੀ ਅਰਥ ਨੇ ਆਸਮਾਨ ਦੇ ਵਿੱਚ ਉੱਡਣ ਵਾਲਾ ਪਰਿੰਦਾ, ਹੇਗੜੋ ਦੇ ਅੱਖਰੀ ਅਰਥ ਨੇ ਇਕੱਲਾ ਹੈ। ਆਸਮਾਨ ਦੇ ਵਿੱਚ ਪ੍ਰਵਾਜ ਲੈਣ ਵਾਲਾ ਪੰਛੀ ਇਕੱਲਾ ਹੈ। ਤੇ ਹਜ਼ੂਰ ਨੇ ਜਿਹੜੇ ਬਚਨ ਅੱਗੇ ਆਖੇ, ਫਾਹੀਵਾਲ ਪੰਜਾਬ, ਫਾਹੀਵਾਲ ਦੇ ਅੱਖਰੀ ਅਰਥ ਨੇ ਇਹਨੂੰ ਫਸਾਉਣ ਵਾਲੇ, ਇਹਨੂੰ ਆਪਣੀ ਗ੍ਰਿਫਤ ਦੇ ਵਿੱਚ ਲੈਣ ਵਾਲੇ, ਆਪਣੀ ਕੈਦ ਦੇ ਵਿੱਚ ਢਾਲਣ ਵਾਲੇ। ਹਜ਼ੂਰ ਕਹਿਣ ਲੱਗੇ ਉਹਨਾਂ ਦੀ ਗਿਣਤੀ 50 ਹੈ। ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਇਹ ਤਨ ਲਹਿਰੀ ਗੱਡ ਥੀਆ। ਇਸ ਬੰਦੇ ਦੀ ਹਾਲਤ ਕੀ ਬਣੀ? ਪੰਕਤੀ ਧਿਆਨ ਨਾਲ ਸਰਵਣ ਕਰਿਆ ਜੇ ਤੁਹਾਨੂੰ ਸਾਰਿਆਂ ਨੂੰ ਯਾਦ ਹੈ। ਹਜ਼ੂਰ ਕਹਿੰਦੇ ਨੇ ਪੰਕਜ ਮੋਹ ਪੱਗ ਨਹੀਂ ਚੱਲੈ। ਮੋਹ ਦੀਆਂ ਤੰਦਾਂ ਦੇ ਵਿੱਚ ਬੰਦੇ ਦੇ ਫਸੇ ਹੋਏ ਪੈਰ ਹੁਣ ਮੂਵ ਨਹੀਂ ਕਰ ਰਹੇ, ਹੁਣ ਅਗਾਂਹ ਨੂੰ ਨਹੀਂ ਜਾ ਰਹੇ। ਪੰਕਜ ਮੋਹ ਪੱਗ ਨਹੀਂ ਚੱਲੈ ਹਮ ਦੇਖਾ, ਇਹ ਹੁਣ ਸਿੰਗੂਲਰ ਹੈ, ਇੱਕ ਵਚਨ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿਰਪਾ ਪੈ ਕਰਦੇ ਨੇ, ਭਾਈ ਮੈਂ ਇਹਨਾਂ ਨੇਤਰਾਂ ਨਾਲ ਤੱਕਦਾ ਪਿਆ। ਕੀ ਤੱਕਦਾ ਪਿਆ? ਤੈਂ ਡੂਬੀ ਅਲੇ ਕਿ ਇਹ ਮਨੁੱਖ ਸੰਸਾਰ ਦੇ ਵਿੱਚ ਵਿਕਾਰਾਂ ਦੀ ਭਾਂਬੜ ਦੇ ਵਿੱਚ ਮੱਚਦਾ ਪਿਆ ਹੈ, ਡੁੱਬਦਾ ਪਿਆ ਹੈ। ਇੱਕ ਵਚਨ ਹੋਰ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤਾ, ਕਹਿਣ ਲੱਗੇ ਉਹ ਦੁਨੀਆ ਦੇ ਲੋਗੋ, ਮਛਲੀ ਜਾਲ ਨਾ ਜਾਣਿਆ ਸਾਰ ਖਾਰਾ ਅਸਗਾ। ਮਛਲੀ ਭਰਮ ਦੇ ਵਿੱਚ ਪੈ ਗਈ, ਇਹਨੂੰ ਫਸਾਣ ਵਾਲੇ ਜਾਲ ਦਾ ਚੇਤਾ ਨਾ ਰਿਹਾ, ਇਹਨੂੰ ਚੇਤਾ ਭੁੱਲ ਗਿਆ ਉਸ ਜਾਲ ਦਾ। ਸਮੁੰਦਰ ਅੰਤਾਂ ਦਾ ਖਾਰਾ ਸੀਗਾ, ਅੰਤਾਂ ਦਾ ਡੂੰਘਾ ਸੀਗਾ, ਪਰ ਉਹ ਖਾਰਾ ਹੋਣ ਦੇ ਬਾਵਜੂਦ ਵੀ, ਡੂੰਘਾ ਹੋਣ ਦੇ ਬਾਵਜੂਦ ਵੀ ਮੱਛੀ ਦਾ ਕੁਝ ਵਿਗਾੜ ਨਾ ਸਕਿਆ। ਪਰ ਹਜ਼ੂਰ ਕਿਰਪਾ ਬਖਸ਼ਿਸ਼ ਕਰਦੇ ਆ, ਕਹਿਣ ਲੱਗੇ ਆਤ ਸਿਆਣੀ। ਇਹ ਹੁਣ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਬੋਲ ਨੇ। ਤੇ ਜੇ ਕਿਤਾਬ ਇਸ ਸੰਦਰਭ ਅੰਦਰ ਪੜ੍ਹਨੀ ਹੋਵੇ ਨਰੈਣ ਸਿੰਘ ਹੋਰਾਂ ਦੀ, ਤੇ ਕਿਤਾਬ ਦਾ ਨਾਮ ਵੀ ਉਹਨਾਂ ਨੇ ਰੱਖਿਆ ਕਿਉਂ ਕੀਤੋ ਵੇਦਾ। ਇਸ ਸੰਦਰਭ ਅੰਦਰ ਮੈਂ ਇੱਕ ਹਿਸਟੋਰੀਕਲ ਫੈਕਟ ਆਪ ਜੀ ਦੇ ਸਾਹਮਣੇ ਰੱਖ ਦੇਵਾਂ। ਪਾਰਟੀਸ਼ਨ ਤੋਂ ਪਹਿਲਾਂ 15 ਅਗਸਤ 1947 ਤੋਂ ਪਹਿਲਾਂ ਜੋ ਕੁਝ ਵਾਅਦੇ ਸਿੱਖ ਕੌਮ ਦੇ ਨਾਲ ਕੀਤੇ ਗਏ, ਵਕਤ ਦੀ ਕਰਵਟ ਬਦਲੀ, ਹਾਲਾਤ ਬਦਲੇ, ਤੇ ਅਜੇ ਬਹੁਤਾ ਲੰਮਾ ਸਮਾਂ ਵੀ ਨਹੀਂ ਸੀ ਲੰਘਿਆ। ਚੰਦੂ ਲਾਲ ਤਰਵੇਦੀ ਨਾਂ ਦਾ ਬੰਦਾ, ਜਿਹਦੇ ਹੱਥ ਦੇ ਵਿੱਚ ਪੰਜਾਬ ਦੀ ਵਾਗ ਡੋਰ ਆਈ, ਤੇ ਉਹ ਇੱਕ ਸਰਕੂਲਰ ਜਾਰੀ ਕਰਦਾ ਹੈ ਜਿਹਦੇ ਅੰਦਰ ਆਜ਼ਾਦ ਹਿੰਦੁਸਤਾਨ ਦੇ ਵਿੱਚ ਸਿੱਖ ਕੌਮ ਨੂੰ ਇੱਕ ਅਵਾਰਡ ਦਿੱਤਾ ਜਾਂਦਾ ਹੈ। ਉਹ ਅਵਾਰਡ ਐਸਾ ਹੈ ਜਿਸ ਨੂੰ ਸੁਣ ਕੇ ਸਿੱਖਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਤੇ ਸਮਾਂ ਕਿੰਨਾ ਕੁ ਲੰਘਿਆ,
ਅਗਸਤ ਦਾ ਮਹੀਨਾ, ਸਤੰਬਰ ਦਾ ਮਹੀਨਾ, ਲਗਭਗ 1.5 ਮਹੀਨਾ ਇਹ ਹੋ ਗਿਆ ਤੇ 10 ਅਕਤੂਬਰ 1947 ਨੂੰ ਇਹ ਸਰਕੂਲਰ ਜਾਰੀ ਕਰਦਾ ਹੈ ਤੇ ਸਰਕੂਲਰ ਅੰਦਰ ਕੀ ਲਿਖਿਆ ਹੋਇਆ ਹੈ? ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਜਿਹੜੀ ਚੰਦ ਦਿਨ ਪਹਿਲਾਂ ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ, ਹੋਰ ਬਹੁਤ ਸਾਰੇ ਸੱਜਣ ਜਦੋਂ ਸਾਕਾ ਨਨਕਾਣਾ ਸਾਹਿਬ ਵਾਪਰਿਆ ਤੇ ਉਸ ਸਾਰੇ ਦੇ ਸਾਰੇ ਘਟਨਾਕ੍ਰਮ ਨੂੰ ਪੋਲੀਟੀਕਲ ਐਂਗਲ ਤੋਂ ਮੋੜ ਦਿੰਦਿਆਂ ਹੋਇਆਂ ਸੰਸਾਰ ਦੇ ਸਨਮੁਖ ਐਸੀ ਸਟੇਟਮੈਂਟ ਦਿੰਦੇ ਨੇ, ਐਸਾ ਖਿਆਲ ਰੱਖਦੇ ਨੇ ਕਿ ਕੇਵਲ ਗੁਰਦੁਆਰਿਆਂ ਦੇ ਉੱਤੇ ਗੁਰਦੁਆਰਿਆਂ ਦਾ ਬਣਦਾ ਹੱਕ ਪ੍ਰਾਪਤ ਕਰਨ ਵਾਸਤੇ ਅਸੀਂ ਅੱਜ ਜੰਗ ਨਹੀਂ ਜਿੱਤੀ। ਸੱਚਾਈ ਇਹ ਹੈ ਕਿ ਕਹਿਣ ਲੱਗੇ ਮਹਾਤਮਾ ਗਾਂਧੀ ਕਿ ਅਸੀਂ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ। ਅਜਮੇਰ ਸਿੰਘ ਹੋਰਾਂ ਨੇ ਆਪਣੀਆਂ ਸਾਰੀਆਂ ਪੁਸਤਕਾਂ ਦੇ ਵਿੱਚ ਇਸ ਗੱਲ ਨੂੰ ਬੜੇ ਗਹਿਰੇ ਪੱਧਰ ਦੇ ਉੱਤੇ ਮੰਥਨ ਕਰਕੇ ਸੰਸਾਰ ਦੇ ਸਨਮੁਖ ਉਜਾਗਰ ਕੀਤਾ। ਸਨ 1600 ਦੇ ਵਿੱਚ ਈਸਟ ਇੰਡੀਆ ਕੰਪਨੀ ਜਦੋਂ ਹਿੰਦੁਸਤਾਨ ਦੀ ਸਰਜ਼ਮੀਨ ਦੇ ਉੱਤੇ ਪੈਰ ਰੱਖਦੀ ਹੈ ਤੇ ਕਹਿਣ ਲੱਗੇ ਗੋਰੇ ਲੋਕ ਵੀ ਇਸ ਗੱਲ ਨੂੰ ਲੈ ਕੇ ਪ੍ਰਭਾਵ ਕਬੂਲਣ ਤੇ ਮਜਬੂਰ ਹੋ ਗਏ ਵੀ ਬ੍ਰਾਹਮਣ ਕਿੰਨਾ ਕੁ ਕਲੇਵਰ ਹੈ, ਕਿੰਨਾ ਕੁ ਚਤੁਰ ਹੈ, ਕਿੰਨਾ ਕੁ ਕਨਿੰਗ ਹੈ ਕਿ ਸਾਹਮਣੇ ਵਾਲੇ ਬੈਠੇ ਹੋਏ ਮਨੁੱਖ ਦੇ ਮੂੰਹ ਆਪਣੇ ਆਪ ਹੀ ਇਹ ਗੱਲ ਘੁਆਈ ਜਾ ਰਹੀ ਹੈ, ਅਸੀਂ ਨੀਵੀਂ ਜਾਤ ਦੇ ਹਾਂ, ਅਸੀਂ ਸ਼ੂਦਰ ਹਾਂ, ਅਸੀਂ ਤੁਹਾਡੇ ਨਾਲ ਬਹਿ। ਸਾਡੀ ਤੇ ਸਾਰੀ ਐਜੂਕੇਸ਼ਨ ਮਾਨਸਿਕ ਤੌਰ ਦੇ ਉੱਤੇ ਬੰਦੇ ਨੂੰ ਆਪਣੇ ਗੁਲਾਮ ਬਣਾਉਣਾ ਚਾਹੁੰਦੀ ਹੈ, ਗੁਲਾਮ ਬਣਾਉਣਾ ਸੋਚਣਾ ਚਾਹੁੰਦੀ ਹੈ। ਪਰ ਇਹ ਲੋਕ ਕਿੱਡੇ ਸ਼ੈਤਾਨ ਨੇ ਕਿ ਸਾਹਮਣੇ ਬੈਠੇ ਦੇ ਮੂੰਹ ਵਿੱਚੋਂ ਆਪਣੇ ਆਪ ਹੀ ਇਹ ਗੱਲ ਗਵਾ ਦਿੱਤੀ। ਤੇ ਸੰਸਾਰ ਪੱਧਰ ਦੇ ਉੱਤੇ ਜਿੰਨੀਆਂ ਵੀ ਰੈਵੋਲਿਊਸ਼ਨ ਵਾਪਰੀਆਂ ਨੇ, ਭਾਵੇਂ ਉਹ ਰਸ਼ੀਆ ਦੀ ਰੈਵੋਲਿਊਸ਼ਨ ਹੋਵੇ, ਭਾਵੇਂ ਫਰਾਂਸ ਦੀ ਰੈਵੋਲਿਊਸ਼ਨ ਹੋਵੇ, ਮੈਂ ਫਿਰ ਬੇਨਤੀ ਕਰਾਂ, ਸਿਆਣੇ ਸੱਜਣ ਬੈਠੇ ਨੇ, ਪੁਸਤਕ ਦਾ ਨਾਮ ਹੈ ਸਿੱਖ ਇਨਕਲਾਬ, ਲਿਖਣ ਵਾਲੇ ਨੇ ਜਗਦੀਸ਼ ਸਿੰਘ। ਸ਼੍ਰੋਮਣੀ ਕਮੇਟੀ ਨੇ ਇਸ ਪੁਸਤਕ ਨੂੰ ਛਾਪਿਆ ਤੇ ਉਹ ਵਿਦਵਾਨ ਸਕਾਲਰ ਲਿਖਦਾ ਹੈ, ਕਹਿਣ ਲੱਗੇ ਸੰਸਾਰ ਦੇ ਲੋਗੋ ਕਿ ਕਿੰਨਾ ਚੰਗਾ ਹੁੰਦਾ ਜੇ ਵਿਸਾਖੀ 1699 ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਨੰਗੀ ਤਲਵਾਰ ਲੈ ਕੇ ਜਦੋਂ 5 ਸਿਰਾਂ ਦੀ ਮੰਗ ਕਰਦੇ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਆਪਣਾ ਆਪਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਸਪੁਰਦ ਕਰਦੇ ਨੇ। ਕਹਿਣ ਲੱਗੇ ਦੁਨੀਆ ਇਹਨੂੰ ਜਿਸ ਮਰਜ਼ੀ ਐਂਗਲ ਤੋਂ ਵੇਖੇ, ਪਰ ਮੈਂ ਸੰਸਾਰ ਨੂੰ ਇੱਕ ਗੱਲ ਦੱਸਣੀ ਚਾਹੁੰਦਾ, ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਜਪਜੀ ਸਾਹਿਬ ਅੰਦਰ ਇਹ ਵਚਨ ਕਿਰਪਾ ਕੀਤੇ, ਪੰਜ ਪਰਵਾਨ, ਪੰਜ ਪ੍ਰਧਾਨ, ਪੰਜੇ ਪਾਵੈ ਦਰਗਾਹ ਮਾਨ, ਪੰਜੇ ਸੋ ਹੈ ਦਰ ਰਾਜਾਨ। ਹਜ਼ੂਰ ਨੂੰ ਪੁੱਛਿਆ ਕਾਰਨ ਕੀ ਹੈ, ਕਿਉਂ ਉਹ ਸ਼ੋਭਾ ਪਾਉਂਦੇ ਨੇ, ਕਿਉਂ ਵਡਿਆਈ ਦੇ ਪਾਤਰ ਬਣਦੇ ਨੇ? ਕਹਿਣ ਲੱਗੇ ਪੰਜਾਂ ਕਾ ਗੁਰ ਏਕ ਧਿਆਨ। ਕਹਿਣ ਲੱਗੇ ਅਗਰ ਕਿਸੇ ਕੌਮ ਦੀ ਅਗਵਾਈ ਕਰਨ ਵਾਲਾ ਆਗੂ, ਅਗਵਾਈ ਕਰਨ ਵਾਲਾ ਲੀਡਰ ਆਪਣੇ ਆਪ ਨੂੰ ਗੁਰੂ ਸ਼ਬਦ ਤੋਂ ਕੁਰਬਾਨ ਕਰਕੇ, ਆਪਣੇ ਆਪ ਨੂੰ ਗੁਰੂ ਕੇ ਲੇਖੇ ਲਾ ਕੇ ਸਾਹਮਣੇ ਆਵੇਗਾ, ਜਿਹਨੇ ਆਪਣਾ ਸੀਸ ਗੁਰੂ ਚਰਨਾਂ ਵਿੱਚ ਭੇਟਾ ਕੀਤਾ ਹੋਵੇਗਾ, ਉਹ ਫੇਰ ਨਿਜ ਵਾਸਤੇ ਨਹੀਂ, ਉਹ ਆਪਣੇ ਪਰਿਵਾਰ ਵਾਸਤੇ ਨਹੀਂ, ਉਹ ਕੇਵਲ ਜ਼ਬਾਨ ਤੋਂ ਇਹ ਅੱਖਰ ਨਹੀਂ ਬੋਲੇਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਪ੍ਰੈਕਟੀਕਲੀ ਵੀ ਜਦੋਂ ਕੋਈ ਮੰਥਨ ਕਰੇਗਾ, ਵਿਚਾਰ ਕਰੇਗਾ, ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਰੇਗਾ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਵਾਪਸ ਜਿੱਥੋਂ ਮੈਂ ਬੇਨਤੀ ਪ੍ਰਾਰੰਭ ਕੀਤੀ ਸੀ ਉੱਥੇ ਆ ਗਈਏ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਬਾਣੀ ਅੰਦਰ ਬਾਬਾ ਫਰੀਦ ਜੀ ਨੇ ਇੱਕ ਸ਼ਲੋਕ ਕਿਰਪਾ ਕੀਤੇ, ਕਹਿਣ ਲੱਗੇ ਸਰਬਤ ਪੰਖੀ ਹੇਕੜੋ ਫਾਹੀ ਵਾਲ 50। ਮਨੋਹਰ ਸਿੰਘ ਮਾਲਕੋ ਦੀ ਇੱਕ ਪੁਸਤਕ ਹੈ, ਚਿੱਠੀਆਂ ਲਿਖ ਸਤਿਗੁਰਾਂ ਵੱਲ ਪਾਈਆਂ।
ਉਹਦੇ ਵਿੱਚ ਬਹੁਤ ਸਾਰੇ ਸ਼ੇਰ ਉਹਨਾਂ ਨੇ ਲਿਖੇ ਨੇ। ਉਹਨਾਂ ਵਿੱਚੋਂ ਇੱਕ ਸ਼ੇਰ ਹੈ, ਜਿਹਨੂੰ ਸੁਣਾਉਂਦਿਆਂ ਹੋਇਆਂ ਉਹ ਭੂਬਾ ਮਾਰ ਕੇ ਰੋਣ ਲੱਗ ਪੈਂਦੇ ਸਨ। ਕਹਿਣ ਲੱਗੇ, ਸਿੱਖੋ, ਮੈਂ ਤੁਹਾਨੂੰ ਸਿੱਖ ਕੌਮ ਦੀ ਹਾਲਤ ਕੀ ਦੱਸਾਂ। ਪੁੱਛਿਆ ਕਾਰਨ, ਕਹਿਣ ਲੱਗੇ, ਇੱਕ ਚਾਹ ਕਹੋ, ਜੇ ਇੱਕ ਪ੍ਰੋਬਲਮ ਹੋਵੇ, ਇੱਕ ਸਮੱਸਿਆ ਹੋਵੇ, ਇੱਕ ਚਾਹ ਕਹੋ ਤੋ ਸੀ ਲੂੰ ਹਮ ਦਮ ਗਰੀਬਾਂ ਆਪਣਾ, ਜ਼ਾਲਮ ਨੇ ਫਾੜ ਡਾਲਾ ਇਸੇ ਤਾਰ ਤਾਰ ਕਰਕੇ। ਕਹਿਣ ਲੱਗੇ, ਜ਼ਾਲਮ ਨੇ ਇਹਨੇ ਇੰਨੇ ਕੁ ਹਿੱਸੇ, ਇੰਨੇ ਕੁ ਟੁਕੜੇ ਕਰ ਦਿੱਤੇ ਨੇ। ਅੱਜ ਹਕੀਕਤ ਇਹ ਹੈ, ਆਪਣਾ ਕੌਣ ਹੈ, ਬਗਾਨਾ ਕੌਣ ਹੈ, ਕਿਸ ਵੇਚ ਦੇ ਵਿੱਚ ਕੌਣ ਹੈ, ਉਹਦੀ ਬੋਲੀ ਤੇ ਉਹਦੇ ਪਿੱਛੇ ਕੌਣ ਹੈ, ਇਸ ਗੱਲ ਦਾ ਮੰਤਰ ਕਰਨਾ ਵੀ ਔਖਾ ਹੋਇਆ ਪਿਆ। ਪਿਛਲੇ ਹਫ਼ਤੇ ਇੱਕ ਕਿਤਾਬ ਪੜ੍ਹਦੇ ਹਾਂ, ਉਹਦੇ ਵਿੱਚੋਂ ਕੋਈ ਸੋਲਿਊਸ਼ਨ ਮੈਨੂੰ ਨਜ਼ਰ ਆਇਆ ਸੀ। ਹਕੀਕਤ ਇਹ ਹੈ, ਗੁਰੂ ਰੂਪ ਸਾਧ ਸੰਗਤ ਡਾਕਟਰ ਅਮਰਜੀਤ ਸਿੰਘ, ਜਿਨ੍ਹਾਂ ਤੋਂ ਮੈਂ ਬਹੁਤ ਸਾਰਾ ਪ੍ਰਭਾਵਿਤ ਸੀਗਾ। ਬਹੁਤ ਕਈ ਸਾਲ ਪਹਿਲਾਂ ਇਹਨਾਂ ਦੀ ਇੱਕ ਆਡੀਓ ਸੁਣਨ ਨੂੰ ਮਿਲੀ, ਤੇ ਜਿਸ ਵਕਤ ਇਹ ਆਡੀਓ ਲਗਭਗ ਜਿੰਨੇ ਵੀ ਸਿੱਖ ਕੌਮ ਦੇ ਕਥਾਕਾਰ ਨੇ ਉਹਨਾਂ ਸਾਰਿਆਂ ਦੇ ਕੋਲ ਜਿਹੜੀ ਉਹਨਾਂ ਦੀ ਹਾਰਡ ਡਰਾਈਵ ਹੈ ਕੰਪਿਊਟਰ ਦੀ, ਉਹਦੇ ਵਿੱਚ ਅਵੇਲੇਬਲ ਹੈ। ਜੋ ਇਹਨਾਂ ਨੇ ਕੁਲਦੀਪ ਨਈਅਰ, ਜੋ ਹਿੰਦੁਸਤਾਨ ਗੌਰਮੈਂਟ ਦਾ ਸੱਜਣ ਇੱਥੇ ਆਇਆ ਤੇ ਉਹਨੂੰ ਰਿਸਪੌਂਡ ਕਰਦਿਆਂ ਹੋਇਆਂ ਜੋ ਕੁਝ ਬੋਲਿਆ, ਉਹਦੇ ਵਿੱਚ ਇੱਕ ਗੱਲ ਵਿਚਾਰਨ ਵਾਲੀ ਹੈ। ਤੇ ਸਿੱਖ ਦੀ ਆਜ਼ਾਦੀ ਦੀ ਉਹ ਪਰਵਾਜ਼, ਤੇ ਇੱਕ ਗੱਲ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ, ਕਦੇ ਵੀ ਸਾਨੂੰ ਆਪਣੇ ਇਤਿਹਾਸ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਇਹ ਹਰ ਥਾਂ ਦੇ ਉੱਤੇ ਮੈਂ ਬੇਨਤੀ ਕਰਦਾ, ਹੁਣ ਫੇਰ ਦੁਹਰਾਉਣ ਲੱਗਾ, ਤਵੱਜੋ ਦੇ ਕੇ ਸਰਵਣ ਕਰਿਆ ਕਿ ਜਲਿਆਂਵਾਲੇ ਬਾਗ ਦੇ ਵਿੱਚ ਜਨਰਲ ਅਡਵਾਇਰ ਵਧੀਕੀ ਕਰਦਾ ਹੈ, ਮਜਲੂਮਾਂ ਦੇ ਉੱਤੇ ਗੋਲੀ ਚਲਾਉਂਦਾ ਹੈ, ਅਤਿਆਚਾਰ ਕਰਦਾ ਹੈ। ਪਰ ਸਵਾਲ ਇਸ ਗੱਲ ਦਾ ਕਿ ਉਸ ਘਟਨਾਕ੍ਰਮ ਦਾ ਰਿਸਪੌਂਡ ਕਿਵੇਂ ਦਿੱਤਾ ਜਾਂਦਾ ਹੈ। ਉੱਥੇ ਜਦੋਂ ਗੋਲੀਆਂ ਚੱਲਦੀਆਂ ਨੇ, ਉਹਦੇ ਵਿੱਚ ਹਿੰਦੂ ਵੀਰ ਵੀ ਮੌਤ ਦੇ ਘਾਟ ਉਤਰਦੇ ਨੇ। ਧਿਆਨ ਦਿਆ ਜੀ ਮੇਰੀ ਬੇਨਤੀ ਵੱਲ, ਸਮਾਂ ਸਮਾਪਤ ਹੋ ਚੱਲਿਆ। ਅਖੀਰ ਦੇ ਵਿੱਚ ਇੱਕ ਸੋਲਿਊਸ਼ਨ ਕਹਿ ਕੇ ਮੈਂ ਤੁਹਾਡੇ ਕੋਲੋਂ ਮਾਫੀ ਮੰਗਣੀ ਹੈ। ਉਹਦੇ ਵਿੱਚ ਮੁਸਲਮਾਨ ਵੀਰਾਂ ਨੂੰ ਵੀ ਗੋਲੀਆਂ ਵੱਜਦੀਆਂ ਨੇ, ਮੌਤ ਦੇ ਘਾਟ ਉਤਰਦੇ ਨੇ, ਤੇ ਇਹ ਸੇਮ ਹੀ ਸਾਰਾ ਘਟਨਾਕ੍ਰਮ ਸਿੱਖਾਂ ਦੇ ਨਾਲ ਵੀ ਵਾਪਰਦਾ ਹੈ। ਪਰ ਸਿੱਖ ਕੈਸੇ ਖਿਆਲ ਦਾ ਵਾਰਸ ਹੈ। ਇੰਨਾ ਲੰਬਾ ਅਰਸਾ ਲੰਘ ਜਾਣ ਤੋਂ ਬਾਅਦ ਵੀ ਸਾਰੇ ਦੇ ਸਾਰੇ ਸੱਜਣ, ਸਾਰੇ ਦੀਆਂ ਸਾਰੀਆਂ ਕੌਮਾਂ ਉਸ ਘਟਨਾਕ੍ਰਮ ਨੂੰ ਆਪਣੇ ਚਿੰਤਨ ਦੇ ਵਿੱਚੋਂ ਵਿਸਾਰ ਬੈਠੀਆਂ। ਇੱਕ ਸ਼ਹੀਦ ਊਧਮ ਸਿੰਘ ਹੈ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦਾ ਸੁਪੁੱਤਰ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਦਰ ਤੋਂ ਵਰਸਾਇਆ ਹੋਇਆ, ਜੋ ਇਸ ਗੱਲ ਨੂੰ ਆਪਣੇ ਜੇਹਨ ਵਿੱਚ ਰੱਖਦਾ ਹੈ ਕਿ ਫਲਾਂ ਥਾਂ ਦੇ ਉੱਤੇ ਫਲਾਂ ਵੇਲੇ ਇਹ ਸਾਡੇ ਨਾਲ ਵਧੀਕੀ ਹੋਈ ਹੈ, ਤੇ ਜੇ ਅਸੀਂ ਇਹਦਾ ਜਵਾਬ ਨਾ ਦਿੱਤਾ ਤੇ ਇਹ ਸਾਡੇ ਵਾਸਤੇ ਬੜਾ ਵੱਡਾ ਕਲੰਕ ਹੋਵੇਗਾ। ਤੇ ਉਹਦੇ ਜਵਾਬ ਵਾਸਤੇ ਲੰਡਨ ਦੀ ਧਰਤੀ ਦੇ ਉੱਤੇ ਜਾ ਕੇ ਇਹ ਸਾਡਾ ਵਿਰਸਾ ਹੈ, ਇਹ ਸਾਡਾ ਪਿਛੋਕੜ ਹੈ, ਇਹ ਸਾਡਾ ਇਤਿਹਾਸ ਹੈ, ਜੋ ਸਾਨੂੰ ਮੁਰਦਿਆਂ ਨੂੰ ਵੀ ਜਿੰਦਾ ਕਰਨ ਦੀ ਤਾਕਤ ਰੱਖਦਾ ਹੈ। ਉਹਨੂੰ ਮੌਤ ਦੇ ਘਾਟ ਉਤਾਰ ਕੇ ਉਹਨੂੰ ਇਹ ਅਹਿਸਾਸ ਕਰਵਾਇਆ ਕਿ ਜ਼ੁਲਮ ਕਰਨ ਵਾਲੇ ਨੂੰ ਜੇ ਕਾਨੂੰਨ ਸਜ਼ਾ ਨਹੀਂ ਦਿੰਦਾ, ਜੇ ਸਿਸਟਮ ਸਜ਼ਾ ਨਹੀਂ ਦਿੰਦਾ, ਤੇ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਘਰ ਨੇ ਇੱਕ ਐਸਾ ਆਜ਼ਾਦ ਸਿਸਟਮ ਸੰਸਾਰ ਪੱਧਰ ਦੇ ਉੱਤੇ ਕ੍ਰੀਏਟ ਕੀਤਾ ਹੈ। ਤੇ ਉਸ ਆਜ਼ਾਦ ਸਿਸਟਮ ਦੇ ਵਿੱਚ ਵਿਚਰਨ ਵਾਲਾ ਸਿੱਖ ਇੱਕੋ ਗੱਲ ਧਿਆਨ ਦੇ ਵਿੱਚ ਰੱਖਦਾ ਹੈ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ। ਉਹ ਸਕਾਲਰ ਕੀ ਲਿਖਦਾ ਹੈ, ਕਹਿਣ ਲੱਗਾ, ਇੱਕ ਕਬੂਤਰ ਵਿਦੇਸ਼ ਦੇ ਵਿੱਚੋਂ ਆਪਣੇ ਸਾਥੀਆਂ ਨੂੰ ਇਹ ਕਹਿ ਕੇ ਵੀ ਸੱਜਣੋ ਮੈਂ ਪੰਜਾਬ ਪਰਤਣ ਲੱਗਾ, ਮੈਂ ਪਿਛਾਂ ਪਰਤਣ ਲੱਗਾ, ਤੁਸੀਂ ਜੇ ਕੋਈ ਸੁਨੇਹਾ ਦੇਣਾ ਤੇ ਦੇ ਦਿਓ। ਉਹਨੇ ਆਪਣੀ ਬੋਲੀ ਦੇ ਵਿੱਚ, ਆਪਣੀ ਭਾਸ਼ਾ ਦੇ ਵਿੱਚ ਕੋਈ ਗੱਲ ਆਖੀ, ਤੇ ਜਿਸ ਵਕਤ ਸਿਰਫ ਇਸ਼ਾਰਾ ਮਾਤਰ ਮੈਂ ਬੇਨਤੀ ਕਰਨ ਲੱਗਾ, ਹੋ ਸਕਦਾ ਇਹਦੇ ਵਿੱਚੋਂ ਕੋਈ ਸਮਾਧਾਨ, ਕੋਈ ਸੋਲਿਊਸ਼ਨ ਨਿਕਲ ਆਵੇ।
ਜਿਸ ਵਕਤ ਉਹ ਵਾਪਸ ਪਰਤਦਾ ਹੈ ਤੇ ਉੱਥੇ ਪਿੰਜਰੇ ਦੇ ਵਿੱਚ ਕੈਦ ਜਿਹੜੇ ਉਹਦੇ ਸਾਥੀ ਕਬੂਤਰ ਨੇ ਉਹਨਾਂ ਨੂੰ ਜਾ ਕੇ ਕਹਿੰਦਾ ਹੈ, ਮੈਂ ਫਲਾਂ ਥਾਂ ਤੋਂ ਫਲਾਂ ਮੁਲਕ ਤੋਂ ਆਇਆ ਤੇ ਤੁਹਾਡੇ ਵਾਸਤੇ ਇਹ ਸੁਨੇਹਾ ਹੈ ਮੇਰੇ ਕੋਲ। ਉਹ ਪੁੱਛਦੇ ਨੇ ਵੀ ਕੀ ਸੁਨੇਹਾ ਹੈ? ਉਹਨੇ ਜੋ ਸੁਨੇਹਾ ਸੀ, ਜੋ ਮੈਸੇਜ ਸੀ ਉਹਨਾਂ ਤੱਕ ਕਨਵੇ ਕੀਤਾ। ਉਹ ਸੁਨੇਹਾ ਸੁਣਦਿਆਂ ਸਾਰ ਹੀ ਜਿੰਨੇ ਕਬੂਤਰ ਸੁਣਨ ਵਾਲੇ ਸੀ ਉਹ ਸਾਰੇ ਦੇ ਸਾਰੇ ਪਿੰਜਰੇ ਦੇ ਵਿੱਚ ਹੀ ਮੂਰਛਤ ਹੋ ਗਏ, ਪਿੰਜਰੇ ਦੇ ਵਿੱਚ ਹੀ ਡਿੱਗ ਪਏ। 1 ਮਿੰਟ 2 ਮਿੰਟ 4 ਮਿੰਟ ਲੰਘੇ ਤੇ ਜਿਹੜਾ ਉਹਨਾਂ ਨੂੰ ਪਾਲਣ ਵਾਲਾ ਸੀ ਉਹ ਵੇਖ ਕੇ ਹੈਰਾਨ ਰਹਿ ਗਿਆ ਵੀ ਇਹਨੇ ਕਿਹੜੀ ਗੱਲ ਆ ਕੇ ਸੁਣਾਈ ਹੈ। ਇਹ ਸਾਰੇ ਦੇ ਸਾਰੇ ਮੈਨੂੰ ਲੱਗਦਾ ਵੀ ਹੁਣ ਮੌਤ ਦੇ ਘਾਟ ਹੀ ਉਤਰ ਗਏ ਨੇ, ਹੁਣ ਇਹ ਮੇਰੇ ਕਿਸੇ ਕੰਮ ਦੇ ਨਹੀਂ ਰਹੇ। ਤੇ ਉਹਨੇ 2 4 10 20 ਮਿੰਟ ਉਡੀਕਣ ਤੋਂ ਬਾਅਦ ਵੀ ਹੁਣ ਉੱਠਣਗੇ ਜਦੋਂ ਕੋਈ ਨਾ ਹਿਲਿਆ ਤੇ ਉਹਨਾਂ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਤੇ ਆਪਣੇ ਵੱਲੋਂ ਮਰੇ ਹੋਏ ਸਮਝ ਕੇ ਸਿੱਟ ਦਿੱਤਾ। ਜਿਸ ਵਕਤ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਉਹਨਾਂ ਨੂੰ ਸਿੱਟਿਆ ਤੇ ਉਹ ਖੁੱਲੀ ਪਰਵਾਜ਼ ਭਰਦਿਆਂ ਹੋਇਆਂ ਉਸ ਪਾਲਣਹਾਰੇ ਦਾ ਧੰਨਵਾਦ ਕਰਕੇ ਜਾਂਦੇ ਨੇ ਤੇ ਨਾਲ ਕਹਿੰਦੇ ਨੇ, ਤੇਰਾ ਧੰਨਵਾਦ, ਤੂੰ ਸਾਡਾ ਸੁਨੇਹਾ ਸਾਡੇ ਤੱਕ ਪਹੁੰਚਾ ਦਿੱਤਾ। ਇਹਨੇ ਸਾਨੂੰ ਆਖਿਆ ਬਗੈਰ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰਿਆ ਇਸ ਪਿੰਜਰੇ ਦੀ ਗੁਲਾਮੀ ਟੁੱਟ ਨਹੀਂ ਸਕਦੀ। ਜੇ ਇਸ ਪਿੰਜਰੇ ਵਿੱਚੋਂ ਆਜ਼ਾਦ ਹੋਣਾ, ਇਹਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਇਹਨੂੰ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਹ ਮੇਰੇ ਗੁਰੂ ਨੂੰ ਪਿਆਰ ਕਰਨ ਵਾਲਿਓ ਗੁਰਸਿੱਖੋ, ਜਿਸ ਪੱਧਰ ਦੀ ਜੰਗ ਅਸੀਂ ਅੱਜ ਲੜਨੇ ਪਏ ਆ ਇਹ ਕੋਈ ਬਹੁਤੀ ਪਾਏਦਾਰ ਨਹੀਂ। ਸਾਨੂੰ ਆਪਣੀਆਂ ਘਰੇਲੂ ਛੋਟੇ ਛੋਟੇ ਝਗੜਿਆਂ ਤੋਂ ਉੱਪਰ ਉੱਠ ਕੇ ਜਿਹੜੀ ਵੱਡੀ ਮੰਜ਼ਿਲ ਹੈ ਉਹਦੇ ਵੱਲ ਆਪਣਾ ਧਿਆਨ ਇਕਾਗਰਚਿਤ ਕਰਨ ਦੀ ਲੋੜ ਹੈ। ਮੈਂ ਫੇਰ ਉਹ ਪੰਕਤੀ ਕਹਿ ਕੇ ਤੁਹਾਡੇ ਕੋਲੋਂ ਮਾਫੀ ਮੰਗਾ ਜਿਹਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਦੇ ਨੇ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਖਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਦੇ ਨੇ, ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹ ਤਨ ਲਹਿਰੀ ਗੱਡ ਕੀਆ ਸੱਚੇ ਤੇਰੀ ਆਸ। ਇਹ ਸਰੀਰ ਜਿੰਨੀ ਦੇਰ ਤੱਕ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ ਜੂਝਦਾ ਰਹੇਗਾ ਮੰਜ਼ਿਲੇ ਮਕਸੂਦ ਤੱਕ ਪਹੁੰਚ ਨਹੀਂ ਪਾਵੇਗਾ। ਜਦੋਂ ਸੱਚੇ ਦੀ ਆਸ ਲੈ ਕੇ ਗੁਰਮਤਿ ਗਾਡੀ ਰਾਹ ਦਾ ਪਾਂਧੀ ਬਣੇਗਾ, ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣੇਗਾ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਕਰਮਜੀਤ ਸਿੰਘ ਉਹਨਾਂ ਨੂੰ ਵੀ ਦਾਤੇ ਵੱਲੋਂ ਪ੍ਰਬੰਧ ਵੱਲੋਂ ਜੀਓ ਆਇਆ, ਜਿਨ੍ਹਾਂ ਤੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ। ਇਹਨਾਂ ਦੀਆਂ ਲਿਖਤਾਂ ਅਕਸਰ ਗਾਏ ਬਗਾਏ ਪੜ੍ਹਦੇ ਵਿਚਾਰਦੇ ਰਹਿੰਦੇ ਆ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਬਖਸ਼ਿਸ਼ ਕਰਨ। ਬੋਲਦਿਆਂ ਭਾਈ ਕੋਈ ਅੱਖਰ ਵੱਧ ਖੱਤ ਨਿਕਲ ਗਿਆ ਹੋਵੇ ਉਹ ਮੇਰੀ ਝੋਲੀ ਚ ਪਾ ਦਿਆ ਜੇ। ਬਚਨ ਗੁਰੂ ਕੇ ਜਾਣ ਕੇ ਹਿਰਦਿਆਂ ਚ ਵਸਾ ਲੈਣੇ। ਅਸੀਸ ਬਖਸ਼ੋ ਗੁਰਫਤਿਹ ਦੀ ਸਾਂਝ ਕਰੋ ਆਪ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀ, ਧੰਨ ਅਰਜਨ ਦੇਵ ਸਾਹਿਬ ਜੀਓ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸ਼ਹੀਦੀ ਨੂੰ ਪ੍ਰਮੁੱਖ ਰੱਖ ਕੇ ਅੱਜ ਦੇ ਵਿਸ਼ੇਸ਼ ਦੀਵਾਨ ਆਪ ਸਮੂਹ ਸੰਗਤਾਂ ਮਿਲ ਕਰਕੇ ਬਣਾ ਰਹੇ ਹੋ। ਸਤਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰੂ ਜੀ ਲਾਹੀ ਬਾਣੀ ਦੇ ਕੀਰਤਨ ਤੇ ਕਥਾ ਦਾ ਆਪ ਜੀ ਨਾਲ ਮੰਨ ਰਹੇ ਹੋ। ਇਹ ਸੰਤ ਭਾਈ ਜਗਜੀਤ ਸਿੰਘ ਜੀ ਸਾਡੇ ਮੀਤ ਗ੍ਰੰਥੀ, ਜਿਨ੍ਹਾਂ ਨੇ ਬੜੇ ਹੀ ਵਿਦਵਤਾ ਦੇ ਨਾਲ ਪਿਆਰ ਸਤਿਕਾਰ ਸਹਿਤ ਸਿੱਖ ਇਤਿਹਾਸ ਨੂੰ, ਸਿੱਖ ਮਸਲਿਆਂ ਨੂੰ ਸਾਡੇ ਸਾਹਮਣੇ ਰੱਖਿਆ ਹੈ।
ਮੈਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਸਾਰੇ ਹੀ ਪ੍ਰਚਾਰਕ, ਸਾਡੀ ਟੀਮ ਜਿਹੜੀ ਹੈ ਇਹ ਕੌਮ ਨੂੰ ਸਮਰਪਿਤ ਹੈ ਔਰ ਕੌਮ ਦੀ ਆਜ਼ਾਦੀ ਦੇ ਲਈ ਸੰਘਰਸ਼ੀਲ ਹਨ। ਅੱਜ ਦਾ ਵਿਸ਼ੇਸ਼ ਦੀਵਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ, 84 ਦੇ ਘੱਲੂਘਾਰੇ ਨੂੰ ਯਾਦ ਕਰਦੇ ਹਾਂ ਔਰ ਕੌਮ ਦੇ ਉਹਨਾਂ ਹੀਰਿਆਂ ਨੂੰ ਜਿਨ੍ਹਾਂ ਨੇ ਆਪਣਾ ਆਪ ਸਿੱਖੀ ਤੋਂ ਕੁਰਬਾਨ ਕੀਤਾ, ਆਜ਼ਾਦੀ ਦੇ ਲਈ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਯਾਦ ਕਰਦੇ ਹਾਂ। ਅੱਜ ਅਸੀਂ ਸਤਿਗੁਰੂ ਜੀ ਵਿੱਚ ਇਕੱਤਰ ਹੋਏ ਹਾਂ। ਸਿੱਖ ਕੌਮ ਦੇ ਜੋ ਹਾਲਾਤ ਇਸ ਵੇਲੇ ਹਨ, ਆਪ ਸਭ ਨੂੰ ਪਤਾ ਹੈ, ਮੀਡੀਆ ਬਹੁਤ ਵਿਸ਼ਾਲ ਹੈ ਵਰਲਡ ਦੇ ਵਿੱਚ, ਹਰ ਸਿੱਖ ਸੁਚੇਤ ਹੈ ਔਰ ਸਿੱਖ ਕੌਮ ਦੀ ਹਿੰਦੁਸਤਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਅਬ ਘੇਰਾਬੰਦੀ ਹੋ ਚੁੱਕੀ ਹੈ ਕਿ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਕਿੱਧਰ ਜਾਈਏ। ਪਰ ਲੇਕਿਨ ਇਸ ਤਰ੍ਹਾਂ ਦੇ ਮਾਹੌਲ ਹਮੇਸ਼ਾ ਸਿੱਖ ਕੌਮ ਤੇ ਬਣਦੇ ਆਏ ਹਨ ਔਰ ਸਿੱਖ ਕੌਮ ਵਿੱਚੋਂ ਨਿਕਲਦੀ ਆਈ ਹੈ। ਉਹ ਬਹੁਤ ਵੱਡੀ ਗੱਲ ਨਹੀਂ। ਜਿਨ੍ਹਾਂ ਦੇ ਕੋਲ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਰਗਾ ਪਾਤਸ਼ਾਹ ਹੋਵੇ, ਉਹਨਾਂ ਨੂੰ ਕਿਸੇ ਦੀ ਮੁਤਾਜੀ ਦੀ ਜ਼ਰੂਰਤ ਨਹੀਂ। ਕੌਮ 'ਚ ਭੀੜਾਂ ਬਣਦੀਆਂ ਹਨ, ਉਤਰਾਅ ਚੜ੍ਹਾਅ ਆਉਂਦੇ ਹਨ, ਪਰ ਲੇਕਿਨ ਜਿਹੜੇ ਕੌਮ ਦੇ ਸੁਚੇਤ ਬੁੱਧੀਜੀਵੀ ਬੈਠ ਕਰਕੇ ਉਹਦੇ ਵਿਚਾਰ ਕਰਕੇ ਕੌਮ ਨੂੰ ਇਸ ਗੁਲਾਮੀ ਵਿੱਚੋਂ ਕੱਢ ਲੈਂਦੇ ਹਨ। ਸੋ ਅੱਜ ਦਾ ਵਿਸ਼ੇਸ਼ ਦੀਵਾਨ, ਸਾਨੂੰ ਖੁਸ਼ੀ ਹੈ ਕਿ ਸਾਡੇ ਵਿੱਚ ਦੋ ਮਹਾਨ ਸ਼ਖਸੀਅਤਾਂ, ਪੰਥ ਦੇ ਸਕਾਲਰ ਸਾਡੇ ਪਾਸ ਆਏ ਹੋਏ ਹਨ। ਸਰਦਾਰ ਕਰਮਜੀਤ ਸਿੰਘ ਜੀ, ਜਿਨ੍ਹਾਂ ਨੇ ਕਿ ਪੂਰੇ ਸੰਘਰਸ਼ ਨੂੰ ਪਿਛਲੇ 30 ਸਾਲ ਤੋਂ ਬਾਜ਼ ਅੱਖਾਂ ਦੇ ਨਾਲ ਦੇਖਿਆ ਔਰ ਬੜੇ ਸੁਚੱਜੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਆਰਟੀਕਲਸ, ਆਪਣੇ ਵਿਚਾਰ ਸਿੱਖ ਕੌਮ ਸਾਹਮਣੇ ਰੱਖੇ ਹਨ। ਮੈਂ ਉਹਨਾਂ ਦਾ ਸਮਾਂ ਬੜਾ ਨਾ ਲਵਾਂ ਆਪ ਜੀ ਦਾ। ਸਾਡੇ ਅਮਰੀਕਾ ਦੇ ਵਿੱਚ ਸਾਡੇ ਵੀਰਾਂ ਵਿੱਚੋਂ ਸਾਡੀ ਸਿੰਘ ਸਭਾ ਦੇ ਮੈਂਬਰ ਸਾਹਿਬਾਨ, ਸਾਡੇ ਵੀਰ ਇਸ ਕੰਮ ਦੇ ਲਈ ਪੂਰੇ ਸੰਘਰਸ਼ੀ ਹਨ। ਸਰਦਾਰ ਯਾਦਵਿੰਦਰ ਸਿੰਘ ਜੀ ਅਤੇ ਹੋਰ ਮੇਰੇ ਨਾਲ ਵੀ ਸਾਰੇ ਇਕੱਠੇ ਹੋ ਕੇ ਸਰਦਾਰ ਜਗਜੀਤ ਸਿੰਘ ਜੀ ਹੁੰਦਲ ਤੇ ਹੋਰ ਸਾਰੇ ਵੀਰਾਂ ਨੇ ਇਸ ਕਾਰਜ ਪਿੱਛੇ ਲੱਗੇ ਹੋਏ ਹਨ। ਮੈਂ ਸਰਦਾਰ ਯਾਦਵਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ 2-4 ਮਿੰਟ ਲਈ ਆ ਕੇ ਅੱਜ ਦੇ ਪ੍ਰੋਗਰਾਮ ਨੂੰ ਦਾ ਜੋ ਸਾਡਾ ਨਿਸ਼ਚਾ ਉਹਦੇ ਬਾਰੇ ਤੇ ਸਰਦਾਰ ਕਰਮਜੀਤ ਸਿੰਘ ਜੀ ਬਾਰੇ ਪੂਰੀ ਸੰਗਤ ਨੂੰ ਜਾਣਕਾਰੀ ਦੇਣ। ਸਰਦਾਰ ਯਾਦਵਿੰਦਰ ਸਿੰਘ ਜੀ। ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਭਾਈ ਕਰਮਜੀਤ ਸਿੰਘ ਕੋਈ ਮੇਰੀ ਜਾਣ ਪਛਾਣ ਦੇ ਮੁਤਾਬਕ ਨਹੀਂ, ਪਰ ਕਿਉਂਕਿ ਇਹ ਸਾਡੇ ਪਿਛਲੇ ਲੰਬੇ ਸਮੇਂ ਤੋਂ ਅਸੀਂ ਸਿੱਖ ਸੰਘਰਸ਼ ਦੇ ਨਾਲ ਜੁੜੇ ਹੋਣ ਕਰਕੇ ਸਾਡਾ ਇੱਕ ਲੰਬਾ ਵਾਸਤਾ ਰਿਹਾ ਆਪਸ ਦੇ ਵਿੱਚ ਔਰ ਇਹਨਾਂ ਦੀ ਸਿੱਖ ਸੰਘਰਸ਼ ਦੇ ਨਾਲ ਕੱਲੀ ਦੇਖਣ ਦੀ ਹੀ ਨਹੀਂ ਕਿ ਇਹਨਾਂ ਨੇ ਵਾਚ ਕੀਤਾ ਸੰਘਰਸ਼ ਨੂੰ, ਇਹ ਉਸ ਸੰਘਰਸ਼ ਦੇ ਪਾਰਟ ਵੀ ਰਹੇ ਨੇ, ਸਲਾਹਕਾਰ ਵੀ ਰਹੇ ਨੇ ਔਰ ਉਸ ਦਰਦ ਨੂੰ ਮਹਿਸੂਸ ਵੀ ਕਰਦੇ ਨੇ। ਕਿਉਂਕਿ ਇੱਕ ਬਹੁਤ ਕਈ ਵਾਰੀ ਅਚੰਭਾ ਹੁੰਦਾ ਸਾਨੂੰ ਕਈ ਵਾਰੀ ਕਿ ਜਦੋਂ ਕੁਝ ਸਕਾਲਰਸ ਜਾਂ ਕੁਝ ਜਿਹੜੇ ਚਿੰਤਕ ਨੇ ਉਹ ਸਿੱਖ ਸੰਘਰਸ਼ ਬਾਰੇ ਜਾਂ ਸਿੱਖ ਜੁਝਾਰੂਆਂ ਦੇ ਜੀਵਨ ਬਾਰੇ ਉਹ ਆਪਣੇ ਡਿਸਟੈਂਸ ਤੋਂ ਬਹਿ ਕੇ ਦੇਖਦੇ ਨੇ ਔਰ ਵਾਰੀ ਉਹ ਜਿਹੜਾ ਪ੍ਰੋਪੇਗੈਂਡਾ ਆ, ਜਿਹੜਾ ਸਟੇਟ ਦਾ ਪ੍ਰੋਪੇਗੈਂਡਾ ਆ, ਉਹਦੇ ਸ਼ਿਕਾਰ ਹੋ ਕੇ ਕਈ ਵਾਰੀ ਉਹ ਹੀ
परस्पैक्टिव वही जी विचारधारा है वो पेश करते हैं, पर साडे विच कुछ अजिहे इंसान है जिन्होंने भाई करमजीत सिंह अजिहे ने जिन्होंने जुझारू परस्पैक्टिव तो खाड़कू परस्पैक्टिव तो चीज़ों को देखा, उन्होंने नाल विचरे और उस परस्पैक्टिव तो ही जिहड़ियां गल्लां ने उन्होंने पेश करने का इन्होंने मौका भी मिला, क्योंकि एक पंजाब की बड़ी जी इंपॉर्टेंट न्यूज़पेपर सी पंजाबी ट्रिब्यून, वो सब एडिटर के तौर के उत्ते काम करते रहे। इन्होंने काफ़ी मुश्किलों का भी सामना करना पाया उस पेपर के भी और उस तरीके भी, पर इन्होंने जी आपका आहद सीगा कौम के नाल संत जरनैल सिंह खालसा पिंजरावाले के नाल और अपने उस संघर्ष के नाल उसनूं इन्होंने बाखूबी निभाया और अज तक निभा रहे हैं। सो मैं बहुत समा ला लेंदा होया भाई करमजीत सिंह को बेनती करदा कि वो आके संगत को संबोधित हो। वाहिगुरू जी का खालसा, वाहिगुरू जी की फतेह। नीले घोड़े दे शाह सवार ने साडे लई एक फतेह का पैगाम लिया, जित का पैगाम लिया, गुरु रूप खालसा जी। आओ उस पैगाम को साझे करिए। वाहिगुरू जी का खालसा, वाहिगुरू जी की फतेह। मैं कोई लेखक तो जरूर हाँ, लेकिन एक वधिया बुलारा नहीं। बुलारे को शब्दों की एक तरतीब होंगी है, एक असर पाने वाले शब्द होंगे ने उहदे कोल, ते मेरे को नहीं। लेकिन मैं एक वड्डे अखबार में चंडीगढ़ में एक सीनियर पत्रकार रहा हूँ, तो जिवें बाजी यादविंदर सिंह उन्होंने कहा कि जुझारू लहर नूं मैं बहुत नेड़े होकर देखा, ते इस लहर के जिहड़े वड्डे सिरमौर आगू सन उन्हां नाल सीरीयस मुलाकात करने का भी मौका मिला। इस तो बिना अकाली राजनीति नूं भी मैं नेड़े होकर तकिया, ते जुझारू लहर नूं जिस तरह नैगेटिव एंगल तो पेश किया जाता है, तो मैनूं यह महसूस होया कि उस दौर दीयां दस्तावेज़ां जिहड़ियां ने, डॉक्यूमेंट्स ने, उन्होंने इकट्ठिया किया जाए ताकि सारी दुनिया को पता लग सके कि वो लहर की सी। यह महीना जिस विचों खालसा जी असी ते तुसी सारे लंघ रहे हैं, ये बहुत ही अहम महीना, महत्वपूर्ण इतिहासक भी है। यह महीना इस वड्डियां घटनावां जिहड़ियां ने वापरियां, इस तरह कह लो कि यह साडे अणकहे दर्द की एक दास्तान है। पर स्कॉलर्स ये कहते हैं कि 32 साल हो गए ने इस वड्डी घटना नूं वापरिया, ते जिहड़ा जख्म सानू दिता गया है वो सूरज बनना चाहिए। सानू इस सूरज की रोशनी दे विच अपने प्रोग्राम जिहड़े ने अगले तय करने चाहिए, क्योंकि असी पहला भी 2 वड्डे घलूकारियां विचों निकले और कामयाब होकर निकले। तो फिर हुण की किया जाए, इस रोशनी में सानू अगे असी किवें वधीए। 32 साल लगभग एक जज्बियां की गल होंदी रही है, लेकिन उहदे विच विवेक शामिल नहीं सी, जिसनूं मतलब साइकोलॉजी विच इमोशनल इंटैलीजेंस कहते हैं। तो मैं अज वो घटनावां तुहाडे नाल साझियां करांगा ते अपने नौजवान वीरां नाल कुछ गल्लां करांगा। 3 वड्डियां घटनावां जिहड़ियां वापरियां, दरबार साहब उत्ते भारती फौज का हमला होया, ते यह हमला उन्होंने किया जिन्होंने असीं भुलेखे विच जां कई बार चाहते हुए अपने भी कहते हैं। और दूसरी घटना गुरु अर्जन देव जी महाराज की शहादत है, वो भी इस महीने में हुई।
और तीसरी घटना थोड़ी जानकारी में दसना चाहता हाँ कि 9 जून सिख राज के पहले जरनैल दुनिया के महान जरनैलों एक जरनैल बाबा बंदा सिंह बहादुर की शहादत भी इस महीने में हुण फौज के हमले की व्याख्या की जाए उसको किवें इंटरप्रेट किया जाए साधारण लफ्ज़ों में खालसा जी इसको इंटरप्रेट नहीं किया जा सकता सानू बहुत डूंगा उतरना पड़ेगा जे को डूबे फिर होवे सा जे जिंदगी के पानियों में असी गहरा उतरांगे तो सानू जिंदगी के राज पता लग सकेंगे तो फिर गिड्डे गिड्डे पानियों में तो असी धर्म की जांच नहीं सीख सकते जो कहा नहीं वो सुना जो सुना नहीं वो कहा उन्होंने इस फौजी हमले को ऑपरेशन ब्लू स्टार का नाम ते असी चुप चुपीते पंजाबी में अनुवाद करके सबका नीला तारा है ये उन्होंने अपना एक सीक्रेट कोड सी जिहदे विच अपने आप को अपनी जित का पैगाम आखते हैं पर सूझीवाना लई इतिहासकारां लई साडे लई एक घलूघारा सी घलूघारे का मतलब की हुंदा है मुकम्मल तबाही किसी कौम नूं मुकम्मल तबाह करन दियां कोशिशां उहदा पूरे का पूरा डिस्ट्रक्शन ते तबाही दियां भी वख-वख किस्मां हन सानू जिस्मानी तौर पर तबाह किया जाता है सानू मनोविग्यानक तौर पर तबाह किया जाता है सानू राजनीतिक तौर पर तबाह किया जाता है ते अजकल पंजाब विच जिस्मानी तौर पर तबाह करने की रुचि घट है पर मनोविग्यानक तौर पर आर्थिक तौर पर रूहानी तौर पर सानू तबाह किया जा रहा है जिवें कहते हैं ना कि ब्लड प्रेशर की बीमारी जी है वो साइलेंट किलर है चुप चुपीते तुहाडे उत्ते हमला करती दुश्मन पर्दे के पीछे है सानू वो नजर नहीं आता तो अजकल जो साडे उत्ते हमले हो रहे हैं वो किस तरह के हमले दूजी बड़ी घटना जिवें मैं पहला भी कहा सी कि गुरु अर्जन देव जी महाराज की शहादत है 3 जून को फौज दरबार साहब अंदर दाखिल होंगे तो फिर सवाल पैदा होता है कि फौज ने यह दिन ही क्यों चुनिया इस दिन की चोन पिछे असल राज केड़े तो स्पष्ट है कि इस गुरु साहब ने सानू किताबे इलाही दी गुरु ग्रंथ साहब दिता जिसको उदों असी आद ग्रंथ के नाम याद करते तो फिर इस सिख कौम की मैसेज देना चाहती सी असी सरबत का भला मानते हैं पर असी निवेकले हाँ नियारे हाँ यूनीक हाँ इस धरती के उत्ते इस मंच से खलो के इस प्लेटफॉर्म में खलो के ही असी अपने निवेकलेपन की कहानी दुनिया को दसांगे पर उन्होंने कहा कि नहीं तुसी हिंदू धर्म की एक शाख हो एक टाणी हो जे इसको अगे चले जाओ तो हिंदू धर्म की एक खूबसूरत टाणी हो पर फिर उन्होंने जो ये गल भी कही तो फिर खूबसूरत टाणी उत्ते साडे हरमंदर साहब उत्ते हमला क्यों किया सो जिवें हुणे भाई साहब ने कहा सी कि 47 को पिछों एक सर्कुलर जारी होया कि सिख पंथ जरायम पेशा गांव इथे बस नहीं दरबार साहब के साके दौरान फौज का एक मैगजीन
ਨਿਕਲਦਾ ਸੀ ਉਹਦੇ ਵਿੱਚ ਵੀ ਬਦਲ ਕੇ ਕਿਹਾ ਕਿ ਜਿੰਨੇ ਵੀ ਅੰਮ੍ਰਿਤਧਾਰੀ ਸਿੱਖ ਹਨ ਉਹ ਜਰਾਇਮ ਪੇਸ਼ਾ ਹਨ, ਜਿੱਥੇ ਕਿਤੇ ਵੀ ਇਹ ਮਿਲਣ ਸਾਨੂੰ ਉਹਨਾਂ ਦੀ ਸੂਚਨਾ ਦਿੱਤੀ ਜਾਵੇ। ਇਹ ਬਾਤਚੀਤ ਜਿਹੜਾ ਸੀ ਇਹ ਮੈਗਜ਼ੀਨ ਉਹਨਾਂ ਦਾ ਸੀ। ਪਰ ਕਹਾਣੀ ਜਿਹੜੀ ਹੈ ਸਾਨੂੰ ਬਹੁਤ ਗਹਿਰੇ ਉਤਰਾਂਗੇ ਤਾਂ ਹੀ ਸਾਨੂੰ ਸਮਝ ਲੱਗੇਗੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਨੇ ਇਹਦੇ ਵਿੱਚ ਵੱਖ-ਵੱਖ ਸੱਭਿਆਚਾਰ, ਬਰਟਨ ਰਸਲ ਨੇ ਕਿਹਾ ਸੀ, ਨੋਬਲ ਪ੍ਰਾਈਜ਼ ਵਿਨਰ ਬਹੁਤ ਵੱਡੇ ਫਿਲਾਸਫਰ ਨੇ, ਕਿ ਇਹ ਵੱਖ-ਵੱਖ ਸੱਭਿਆਚਾਰਾਂ ਦਾ ਇੱਕ ਰੂਹਾਨੀ ਗੁਲਦਸਤਾ ਹੈ। ਤਾਂ ਫਿਰ ਉਹਨਾਂ ਦੀਆਂ ਨਜ਼ਰਾਂ ਵਿੱਚ ਇਹ ਰੂਹਾਨੀ ਗੁਲਦਸਤਾ ਨਹੀਂ ਸੀ। ਤਾਂ ਗੁਰੂ ਰੂਪ ਖਾਲਸਾ ਜੀ ਉਹ ਇੱਕੋ ਸੱਭਿਆਚਾਰ ਨੂੰ, ਇੱਕੋ ਕਲਚਰ ਨੂੰ ਸਾਡੇ ਉੱਤੇ ਇੰਪੋਜ਼ ਕਰਨਾ ਚਾਹੁੰਦੇ ਨੇ, ਇੱਕੋ ਸੱਭਿਆਚਾਰ ਨੂੰ ਸਾਡੇ ਉੱਤੇ ਠੋਸਣਾ ਚਾਹੁੰਦੇ ਨੇ। ਇਹ ਅੱਜ ਉਹ ਪੰਜਾਬ ਵਿੱਚ ਜੇ ਤੁਸੀਂ ਅਖਬਾਰਾਂ ਦੇ ਨਜ਼ਦੀਕ ਜਾਂਦੇ ਹੋ ਤਾਂ ਉਹ ਸਾਫ਼ ਕਹਿੰਦੇ ਨੇ ਕਿ ਤੁਸੀਂ ਖਾਣਾ ਕੀ ਹੈ, ਤੁਸੀਂ ਪਹਿਨਣਾ ਕੀ ਹੈ, ਅਰੇ ਇੱਥੋਂ ਤੱਕ ਕਿ ਤੁਸੀਂ ਸੋਚਣਾ ਕੀ ਹੈ। ਉਹ ਸੋਚਣ ਉੱਤੇ ਵੀ ਪਹਿਰਾ ਲੱਗਾ ਹੋਇਆ ਹੈ ਔਰ ਉਹ ਤੁਹਾਨੂੰ ਡ੍ਰੀਮ ਵੀ, ਸੁਪਨੇ ਵੀ ਲੈ ਲੈਣਾ ਚਾਹੁੰਦਾ। ਤਾਂ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ। ਮੈਂ ਅਕਸਰ ਹੀ ਬਹੁਤ ਥਾਵਾਂ ਉੱਤੇ ਗੁਰੂ ਗ੍ਰੰਥ ਸਾਹਿਬ ਬਾਰੇ ਜਦੋਂ ਜ਼ਿਕਰ ਕਰਦਾ ਤੇ ਆਰਨਲਡ ਟੈਂਜੀ ਬਹੁਤ ਵੱਡਾ ਸਕਾਲਰ ਹੈ, ਵਿਦਵਾਨ ਹੈ, ਉਸਨੇ ਵੀ ਇਹ ਗੱਲ ਕਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਦੋਂ ਵੱਖ-ਵੱਖ ਧਰਮਾਂ ਵਿੱਚ ਬਖੇੜੇ ਪੈਣਗੇ, ਆਪਸ ਵਿੱਚ ਉਹਨਾਂ ਧਰਮਾਂ ਦੀ ਜੰਗ ਹੋਵੇਗੀ, ਤਾਂ ਗੁਰੂ ਗ੍ਰੰਥ ਸਾਹਿਬ ਉਸ ਸਮੇਂ ਦੁਨੀਆ ਨੂੰ ਕੋਈ ਵਿਸ਼ੇਸ਼ ਗੱਲ ਦੱਸਣਗੇ। ਪਰ ਇਹ ਗੱਲ ਕੌਣ ਦੱਸੇਗਾ? ਇਹ ਗੱਲ ਖਾਲਸਾ ਪੰਥੀ ਦੱਸੇਗਾ ਨਾ। ਤੇ ਖਾਲਸਾ ਪੰਥੀ ਅਜੋਕੀ ਹਾਲਤ ਜੋ ਹੈ ਉਹ ਅੱਜ ਤੁਹਾਡੇ ਸਾਹਮਣੇ। ਫਿਰ ਅਗਲਾ ਸਵਾਲ ਇਹ ਆ ਗਿਆ ਕਿ ਲਾਇਬ੍ਰੇਰੀ ਕਿਉਂ ਸਾੜੀ ਗਈ? ਪਿਆਰੇ ਖਾਲਸਾ ਜੀ, ਆਪਰੇਸ਼ਨ 6 ਜੂਨ ਨੂੰ ਖਤਮ ਹੋ ਜਾਂਦਾ ਹੈ, ਲਾਇਬ੍ਰੇਰੀ 9 ਜੂਨ ਨੂੰ ਸਾੜੀ ਜਾਂਦੀ ਹੈ। ਦੁਨੀਆ ਵਿੱਚ ਪਹਿਲੀ ਲਾਇਬ੍ਰੇਰੀ ਈਸਾ ਦੇ ਜਨਮ ਤੋਂ, ਕ੍ਰਾਈਸਟ ਦੇ ਜਨਮ ਤੋਂ ਪਹਿਲਾਂ ਜੂਲੀਅਸ ਸੀਜ਼ਰ ਨੇ ਜਦੋਂ ਮਿਸਰ ਨੂੰ ਫਤਿਹ ਕੀਤਾ ਤਾਂ ਉਸਨੇ ਪਹਿਲਾ ਹਮਲਾ ਲਾਇਬ੍ਰੇਰੀ ਉੱਤੇ ਕੀਤਾ, ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ, ਜਿਸ ਵਿੱਚ ਸਕਾਲਰਸ ਕਹਿੰਦੇ ਨੇ ਕਿ 25,000 ਤੋਂ ਵੱਧ ਕਿਤਾਬਾਂ, ਮੈਨੂਸਕ੍ਰਿਪਟਸ ਜਿਹੜੇ ਸਨ ਉਹ ਉੱਥੇ ਸ਼ਾਮਿਲ ਸਨ। ਦੂਸਰੀ ਲਾਇਬ੍ਰੇਰੀ ਨਾਲੰਦਾ ਯੂਨੀਵਰਸਿਟੀ ਦੇ ਵਿੱਚ, ਜਿੱਥੇ ਮਹਾਤਮਾ ਬੋਧੀ ਦਾ ਖੁਦ ਧਰਮ ਦਾ ਲਿਟਰੇਚਰ ਸੀ, ਔਰ ਨਾਲੰਦਾ ਯੂਨੀਵਰਸਿਟੀ ਜਿੱਥੇ 10,000 ਵਿਦਿਆਰਥੀ ਔਰ 1,000 ਪ੍ਰੋਫੈਸਰ ਹੁੰਦੇ ਸਨ। ਉਹ ਲਾਇਬ੍ਰੇਰੀ ਜਿਹੜੀ ਹੈ ਦੂਸਰੀ ਇਸਲਾਮ ਵਾਲਿਆਂ ਨੇ ਸਾਡੇ ਹਮਲੇ ਦੇ ਦੌਰਾਨ। ਔਰ ਤੀਸਰੀ ਲਾਇਬ੍ਰੇਰੀ ਜਿਹੜੀ ਹੈ ਭਾਈ ਸੰਤੋਖ ਸਿੰਘ ਜੀ ਦੇ ਨਾਮ ਦੇ ਉੱਤੇ, ਇਹ ਲਾਇਬ੍ਰੇਰੀ 9 ਜੂਨ ਨੂੰ ਸਾੜੀ। ਤਾਂ ਫਿਰ ਇਹ ਕੀ ਮੈਸੇਜ ਦਿੰਦੀ ਹੈ? ਉਹ ਕੀ ਸੰਦੇਸ਼ ਸਾਨੂੰ ਦੇਣਾ ਚਾਹੁੰਦੇ ਕਿ ਗਿਆਨ ਦੀ ਤਬਾਹੀ ਕਰੋ, ਕਲਚਰ ਦੀ ਤਬਾਹੀ ਕਰੋ। ਇਹ ਗਿਆਨ ਤੇ ਕਲਚਰ ਦੀ ਤਬਾਹੀ ਜਿਹੜੀ ਹੈ ਉਹ ਉਹਨਾਂ ਨੇ 9 ਜੂਨ ਵਾਲੇ ਦਿਨ। ਫਿਰ ਅਕਾਲ ਤਖਤ ਨੂੰ ਕਿਉਂ ਢਾਇਆ ਗਿਆ? ਅਗਲਾ ਸਵਾਲ ਹੈ ਕਿ ਫਿਰ ਅਕਾਲ ਤਖਤ ਸਾਹਿਬ ਨੂੰ ਕਿਉਂ ਢਾਇਆ ਗਿਆ? ਕਿਉਂ? ਕਿਉਂਕਿ ਖਾਲਸਾ ਜੀ, ਅਕਾਲ ਤਖਤ ਦੁਨੀਆ ਦੇ ਸਾਰੇ ਦੁਨਿਆਵੀ ਤਖਤਾਂ ਨਾਲੋਂ ਬਿਲਕੁਲ ਨਿਵੇਕਲਾ ਹੈ। ਇਸ ਦੀ ਹੋਂਦ ਵੱਖਰੀ ਹੈ। ਇਹ ਇੱਕੋ ਸਮੇਂ ਟਾਈਮ ਦੇ ਵਿੱਚ ਵੀ ਕੰਮ ਕਰਨਾ ਹੈ ਤਾਂ ਫਿਰ ਤਖਤ ਹੈ। ਜਦੋਂ ਟਾਈਮ ਤੋਂ ਬਿਯੋਂਡ ਹੁੰਦਾ ਹੈ, ਸਮੇਂ ਤੋਂ ਪਰੇ ਜਾਂਦਾ ਹੈ, ਫਿਰ ਉਸ ਵੇਲੇ ਅਕਾਲ। ਤੋ
ਇਹ ਅਕਾਲ ਤਖਤ ਕੀ ਮੈਸੇਜ ਦਿੰਦਾ ਹੈ? ਸਾਹਮਣੇ ਹਰਿਮੰਦਰ ਸਾਹਿਬ ਤੋਂ ਹਰਿਮੰਦਰ ਸਾਹਿਬ ਵਿੱਚ ਸਾਨੂੰ ਰੂਹਾਨੀ ਵਿਦਿਆ ਮਿਲਦੀ ਹੈ ਤੇ ਉਸ ਦੇ ਸਾਹਮਣੇ ਅਕਾਲ ਤਖਤ ਹੈ। ਇਹ ਮੈਸੇਜ ਸਾਨੂੰ ਕੀ ਦਿੰਦਾ ਹੈ? ਸੰਦੇਸ਼ ਕੀ ਦਿੰਦਾ ਹੈ? ਇਹ ਡਿਵਾਈਨ ਪੋਲਿਟਿਕਸ, ਉਹ ਪੋਲਿਟਿਕਸ ਨਹੀਂ ਜਿਹੜੀ ਪੰਜਾਬ ਵਿੱਚ ਅੱਜ ਬਾਦਲ ਸਾਹਿਬ ਕਹਿੰਦੇ ਕਿ ਸਾਡੀ ਪੰਥਕ ਸਰਕਾਰ। ਇਸ ਤਰ੍ਹਾਂ ਰਾਜਨੀਤੀ ਤੇ ਧਰਮ ਦਾ ਇੱਕ ਅਨੋਖਾ ਸੰਗਮ ਇਸ ਦਾ ਕੀ ਹੈ ਤੇ ਅਕਾਲ ਤਖਤ ਸਾਹਿਬ ਨੌਨ ਸਟੇਟ ਪਾਵਰ ਦਾ ਵੀ ਪ੍ਰਤੀਕ ਹੈ। ਕੱਲ ਨੂੰ ਜੇ ਖਾਲਿਸਤਾਨ ਬਣ ਜਾਂਦਾ ਹੈ ਤਾਂ ਇਹ ਖਾਲਿਸਤਾਨ ਦੇ ਉੱਤੇ ਵੀ ਜੇ ਉਹ ਗਲਤ ਗੱਲਾਂ ਕਰਦੇ ਨੇ, ਟਿੱਪਣੀ ਕਰਦੇ ਤੋ ਇਸ ਅਕਾਲ ਤਖਤ ਨੂੰ ਢਾਉਣਾ ਵੀ ਉਹਨਾਂ ਦੀ ਮਜਬੂਰੀ ਬਣ ਗਈ ਤਾਂ ਜੋ ਸਿੱਖਾਂ ਦੇ ਅੰਦਰ ਰਾਜਨੀਤੀ ਦਾ ਸੰਕਲਪ ਜਿਹੜਾ ਉਹ ਜਨਮੀ ਨਾ, ਤਾਂ ਜੋ ਸਿੱਖ ਜਿਹੜੇ ਨੇ ਉਹ ਰਾਜਨੀਤੀ ਤੋਂ ਇਲਾਵਾ ਜੇ ਉਹ ਆਜ਼ਾਦ ਨਹੀਂ, ਅਕਾਲ ਤਖਤ ਸਾਹਿਬ ਜੇ ਅਸੀਂ ਆਜ਼ਾਦ ਨਹੀਂ ਤਾਂ ਫਿਰ ਕੀ ਸੰਦੇਸ਼ ਹੈ ਕਿ ਅਸੀਂ ਬਾਗੀ ਹਾਂ। ਅਕਾਲ ਤਖਤ ਉੱਤੇ ਹੀ ਉਸ ਦੀ ਸ਼ਾਨ ਹੇਠ ਹੀ ਪੰਥ ਆਪਣੀ ਏਕਤਾ ਕਰ ਸਕਦਾ। ਇੱਥੇ ਖਾਲਸਾ ਜੀ ਕੁਝ ਇਹੋ ਜਿਹੇ ਡਿਸੀਜਨ ਫੈਸਲੇ ਹੋਏ ਨੇ ਜਿਨ੍ਹਾਂ ਨੇ ਸਾਊਥ ਈਸਟ ਏਸ਼ੀਆ ਦੀ ਤਕਦੀਰ ਵਿੱਚ ਵੱਡੀਆਂ ਤਬਦੀਲੀਆਂ ਨੇ। ਆਰਨਲਡ ਟੈਂਗਰੀ ਦੀ ਇੱਕ ਥਿਊਰੀ ਹੈ ਚੈਲੰਜ ਐਂਡ ਰਿਸਪੌਂਸ। ਉਹ ਕਹਿੰਦਾ ਹੈ ਕਿ ਇਹੋ ਜਿਹੀਆਂ ਘੜੀਆਂ ਪਲ ਆ ਜਾਂਦੇ ਨੇ ਜਦੋਂ ਕੌਮਾਂ ਉੱਤੇ ਕ੍ਰਾਈਸਿਸ ਆਉਂਦਾ ਹੈ ਤਾਂ ਇੱਕ ਚੈਲੰਜ ਸੁੱਟਿਆ ਜਾਂਦਾ ਹੈ। ਜੇ ਕੌਮ ਉਸ ਚੈਲੰਜ ਨੂੰ ਕਬੂਲ ਨਹੀਂ ਕਰਦੀ, ਜੇ ਰਿਸਪੌਂਸ ਨਹੀਂ ਦਿੰਦੀ, ਜੇ ਹੁੰਗਾਰਾ ਨਹੀਂ ਭਰਦੀ ਤਾਂ ਉਹ ਇਤਿਹਾਸ ਦੇ ਨਕਸ਼ੇ ਤੋਂ ਅਲੋਪ ਹੋ ਜਾਂਦੀ। ਪਰ ਇੱਥੇ ਮੈਂ ਵਿਸ਼ੇਸ਼ ਤੌਰ ਤੇ ਸੰਤ ਜਰਨੈਲ ਸਿੰਘ ਦਾ ਜ਼ਿਕਰ ਕਰਾਂ। ਸੰਤ ਜਰਨੈਲ ਸਿੰਘ ਉੱਤੇ ਰਾਜਨੀਤਿਕ ਕੂੜ ਦੀ ਇੱਕ ਚਾਦਰ ਵਿਛਾਈ ਹੋਈ ਹੈ। ਉਸ ਦੇ ਨਿਰਮਲ ਸਰੂਪ ਨੂੰ ਜੋ ਉਸਨੇ ਵੱਡਾ ਰੋਲ ਅਦਾ ਕੀਤਾ ਇਸ ਧਰਤੀ ਦੇ ਉੱਤੇ, ਉਸ ਸੰਘਰਸ਼ ਦੇ ਵਿੱਚ ਉਸ ਨੂੰ ਸਾਹਮਣੇ ਨਹੀਂ ਆਉਣ ਦਿੱਤਾ ਜਾਂਦਾ। ਮੈਂ 2-3 ਵਾਰ ਨੇੜੇ ਹੋ ਕੇ ਮੈਨੂੰ ਉਹਨਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਕੀ ਕੀਤਾ ਉਹਨਾਂ ਨੇ ਸਿੱਖੀ ਦੇ ਮੌਲਿਕ ਸਰੂਪ ਨੂੰ ਜਗਾਇਆ। ਉਹਨਾਂ ਨੇ ਉਹਨਾਂ ਘਰਾਂ ਦੇ ਅੱਗੇ ਦਸਤਕ ਦਿੱਤੀ ਜਿਹੜੇ 1849 ਤੋਂ ਪਿੱਛੋਂ ਬੰਦ ਪਏ ਸਨ। ਤਾਂ ਕਾਫਲਿਆਂ ਦੇ ਕਾਫਲੇ ਉਹਨਾਂ ਦੇ ਨਾਲ ਹੋ। ਉਹਨਾਂ ਨੇ ਇਹ ਦਿਖਾਇਆ ਕਿ ਸਿੱਖ ਬੇਚੈਨ ਹੈ, ਉਹ ਬਾਗੀ ਹੈ, ਉਹ ਆਪਣੇ ਹੱਕਾਂ ਵਾਸਤੇ ਲੜੇਗਾ, ਬਾਰ-ਬਾਰ ਲੜੇਗਾ ਅਤੇ ਅੰਤਲੇ ਸਾਹਾਂ ਤੱਕ ਲੜੇਗਾ। तो प्यारे खालसा जी उसने संत का सिपाही रूप जिहड़ा वो इस धरती उत्ते पेश किया। जिन्ने भी संत महापुरुष ने अज भी ते पहला भी, मेरा ख्याल है बहुत घट लोगों ने, बहुत घट संत महापुरुषों ने संत का सिपाही रूप जिहड़ा वो पेश किया होगा। तो वो इस गुरसिख ने साढ़े सामने पेश किया। वो किवें लड़े, ये भी सवाल एक बड़ा महत्वपूर्ण। मैं जनरल शवेद सिंह दरबार साहब के साके तो 2 महीने पहला एक मुलाकात की थी। फिर चंडीगढ़ एक सिख जरनैल के नाल जिन्हों लड़ाइया का बहुत तजर्बा से उन्होंने मुलाकात की। मैं उस जरनैल को पूछा कि जे दरबार साहब फौज दाखिल हो जाती है तो कितना चिर लगेगा। वो मैंने कहते करमजीत सिंह सिर्फ 2 घंटे गल हो गई।
ਤੇ ਫਿਰ ਜਦੋਂ ਮੈਂ ਜਨਰਲ ਸ਼ਵੇਕ ਸਿੰਘ ਹੋਰਾਂ ਨਾਲ ਗੱਲ ਕੀਤੀ ਤਾਂ ਕਿਊਬਾ ਦਾ ਤੁਸੀਂ ਰੈਵੋਲੂਸ਼ਨਰੀ ਚੀ ਗੁਵੇਰਾ ਦਾ ਨਾਮ ਸੁਣਿਆ, ਮੈਂ ਚੀ ਗੁਵੇਰਾ ਦਾ ਨਾਮ ਲਿਆ ਤੇ ਮੈਨੂੰ ਕਹਿੰਦੇ ਸਰਦਾਰ ਸਾਹਿਬ ਚੀ ਗੁਵੇਰਾ ਨੂੰ ਭੁੱਲ ਜਾਓ। तो इस तरह प्यारे खालसा जी, जिस तरह जनरल बराड़ ने भी अपनी किताब में लिखा है कि संत जरनैल सिंह अकाल तख्त उत्ते डटे हुए सन, ये बड़ी शब्दावली है। तो इन्होंने 50-60 व्यक्ति रवायती हथियारों के नाल 1 लाख फौज का जिवें मुकाबला करते हैं, वो अपने आप में एक बड़ा इतिहास है जिहड़ा शायद ਅਸੀਂ ਸਮਝਦੇ ਨਹੀਂ, ਜਿਹੜਾ ਸ਼ਾਇਦ ਅਜੇ ਲਿਖਿਆ ਜਾਏ। ਸਿੱਖ ਰਾਜ ਦੇ ਪਹਿਲੇ ਜਰਨੈਲ ਜਿਵੇਂ ਮੈਂ ਗੱਲ ਕੀਤੀ ਸੀ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ। ਹੁਣ ਮੈਂ ਬਹੁਤ ਵੇਰਵੇ ਵਿੱਚ ਤਾਂ ਨਹੀਂ ਜਾਂਦਾ, ਪਰ ਇਹ ਸ਼ਹਾਦਤ ਦੁਨੀਆ ਦੀਆਂ ਸਿਰਮੌਰ ਸ਼ਹਾਦਤਾਂ ਵਿੱਚੋਂ ਇੱਕ ਹੈ। जिस तरह उसने अंतले समय सिद्ध दिली का सबूत दिता, हैरान कुल जी दृढ़ता विखाई, एक अनोखा संयम धीरज धर्मा मतलब पेश किया, वो बहुत विरलिया जो विरले देसे आए। असल विच प्यारे खालसा जी उस दौर की कहानी जिन्होंने लिखी है, जिन्होंने वो दृश्य वो नजारे अखी वेखे हैं, वो सारे के सारे मुसलमान पर्शियन, सारे सानू पर्शियन सोर्सेस तो बंदा सिंह बहादुर बारे जानकारी मिली। हुण मैं हैरान होना ते तुसीं भी हैरान होगे कि उस दे नाल 740 सिंघां दी भी शहादत हुई। ते असी 2 दिन पहला मैं अपने साथियों में ये बहस कर रहा था भी जे 10-12 बंदे होण ते फिर हो सकता है वो ना डोलन, पर 740 विचों एक भी सिख ने ये नहीं किया कि मैं इस्लाम को ग्रहण करना है, वो अपने धर्म को नहीं डोले। ये मैं नहीं कहता, ये सारे दे सारे पर्शियन सोर्सेस जिहड़े ने, जिहड़े इतिहासकार ने कहंदे गाल कढ़ के ने, कहंदे मंदा लफ्ज बोल के ने, पर जिवें इस तरह लगता है कि अनकॉन्शियस माइंड विच किसी अचेत मन विच वो सिखां दी बहादरी दे कायल हन। बार-बार ये गल करते हैं, सिर्फ वो ही नहीं गल करते कि ईस्ट इंडिया कंपनी का इतफाक बस अंबैसडर भी उत्थे मौजूद है, उसने भी एक दृश्य अखी वेख्या है कि हर रोज वो कहना कि 100 सिंह जिहड़े ने वो शहीद होंदे ने ते भज के शहीद होंदे ने ते जलाद को वो मुक्ति दाता का दे नाम नाल याद करदे ने। और जिहड़ी बंदा सिंह बहादुर के दौर दे विच सब तो वड्डी गल जिहड़ी हुई वो की सी कि जमीनां की जिहड़ी वंड है, अज तुसीं ते असीं जिहड़े सामने बैठे हुए हो, ये जमीनां की वंड, ये जमीनां की मलकीयत उस वेले बंदा सिंह बहादुर ने दी ते दुनिया के इतिहास में उस 100 साल पिछों भी जिहड़ा सी जगीरदारी का राज है, सिर्फ पंजाब की इस धरती उत्ते ये विश्वा वापरिया। प्यारे खालसा जी की जमीना की जिहड़ी है वंड असीं उहदे मालक ने, और इस दे नाल फारसी दे सोर्सेस जिहड़े ने वो ये भी कहंदे ने कि हैरानी वाली गल ये है कि इस राज विच बंदा सिंह बहादुर के राज विच भंगी, चूड़े, चमियार, नीवियां जातां वाले लोग ते फौज का जरनैल इक्को थाली विच रोटी खांदे। ये कृष्णा जिहड़ा महाराजा रणजीत सिंह के राज में नहीं वापरिया। गुरु नानक साहब ने भी यह फरमाया, नीचा अंदर नीच जात
निजी हूं अत निजी, नानक कहते संसार वड्या से प्यारे। जिथे नीच संभालियां तिथे नदर तेरी बख्शीश। यानी कि नीचा ने सब तो हेठली जी क्लास है बंदा सिंह बहादुर ने वो सांझ। फिर कहा जाता है बंदा सिंह बहादुर कोई बड़ा नीतिवान नहीं सी, वो बहुत बड़ा नीतिवान सी। इतिहास असल दे विच सिख कौम ने नहीं लिखी। इको एक किताब डॉक्टर गंडा सिंह की जी अथेंटिक बुक कही जाती है बंदा सिंह बहादुर बारे, और बड़ी लेट, लेकिन उसको पहला सिर्फ मुसलमान इतिहासकारी जिहड़े ने वो बंदा सिंह बहादुर के दौर का जिक्र करते हैं। कहते हैं ना कि जदों तक शेरां दे अपने इतिहासकार नहीं होंगे उन्हां चिर तक शिकारी जिहड़े ने उन्हां दा ही इतिहास जिहड़ा वो लिखा जाएगा। लेकिन उस दे विचों भी असीं छाननी मार के वेख सकते हैं कि बंदा सिंह बहादुर का जिहड़ा दौर सी वो किस तरह का सी। अंधेरा ही अंधेरा है हर पासे, तकी गम उसकी याद विच भी चंद वर्गी रोशनी है। मैं हुण अपने नौजवान वीरां नाल जिन्ने भी इत्थे बैठे हुए ने उन्हां नाल दो गल्लां साझियां करना चाहांगा अज दीयां हालतां उत्ते कि जिहड़ी प्रेजेंट सिख लीडरशिप है, भावें वो धार्मिक है भावें वो राजनीतिक है, वो सारी की सारी एक खड़ोत विचों लंघ रही है। जब दूजे लफ्जां विच मुरझा गई ते ऐस घड़ी मतलब ये बहुत उदास समय जो असीं लंघ रहे हैं इस वेले। भाई साहब ने भी इसका एक सीधे रूप में जिक्र किया है। ते नौजवानों के हाथ में एक कमांड आवे, क्योंकि ये नौजवान ने एक वगदे दरिया वांग एक खिड़िया फुल ने गाउंदे हुए पंछी ने, जिवें एक त्रेल के तुपके विचों सारे सूरज के दीदार हो सकते हैं, इस तरह असी नौजवानों विचों खालसा पंथ की जिहड़ी तकदीर है, जिहड़ी रुस गई है तकदीर, सानू उथों उहदा पैगाम मिल सकता है। तो मैं दूसरी गल जिहड़ी इहदे नाल ही मतलब जिक्र करना चाहना हाँ वो ये है कि एक मॉडल गुरु दसम पातशाह ने जो बंदा सिंह बहादुर को नांदेड़ की धरती को तोड़िया तो मेरे खालसा जी ध्यान देना, उन्होंने बंदा सिंह बहादुर तीर दिते, 5 तीर दिते, पर नाल ही 5 प्यारे भी दिते कि तू 5 प्यारियां दे अधीन रहे, इन्हां दे मुताबिक रहेगा। तो प्यारे खालसा जी ये जिहड़ा डेमोक्रेसी का लोक राज का जमहूरीयत का जिहड़ा मॉडल दिता गुरु दसम पातशाह ने कि नायक नूं हीरो नूं खाली नहीं छड्डना, उस पंथ के नुमाइंदियां के अधीन रखना है। तो अज दीयां हालतां विच दुनिया विच डेमोक्रेसी के जिन्ने भी मॉडल ने, जे इस मॉडल को जिहड़ा गुरु दसम पातशाह ने दिता जे इसको विकसित किया जाए, जे डिवेलप किया जाए, इंटरनेशनल लॉ के स्टूडेंट्स इत्थे ने वो बैठे होंगे, ते क्योंकि इत्थे असी तुसीं वध आज़ादी का निग मान रहे हो, तुहाडे सामने सारे दुनिया का जिहड़ा ज्ञान है वो तुहाडे कोल है, और इस मॉडल को जे विकसित किया जाए तो कितना चंगा हो। और आखिरी जिहड़ी गल मैं कहना चाहना हूं कि गुरु ग्रंथ साहब महाराज ने हुण तक सिर्फ अध्यात्मक नजरिए तो ही देखा गया, इसको राजनीतिक नजरिए तो नहीं देखा। इन्हां संखां लेयर्स हैं, परतां हैं,
असंख्य का भाव वो भी भार लगे उन्होंने सामने अजे तक नहीं लिया। कल्चरल लेयर ने, राजनीतिक लेयर ने, साइकोलॉजिकल लेयर ने, और जेकर इन्होंने परतों को सामने लिया जाए तो मैं समझदा कि साड़ियां बहुत सारिया प्रॉब्लम सॉल्व हो सकती हैं। जिवें मैं कुछ जिन्होंने पोलिटिकल मीनिंग बाणी दे विच हुण भाई साहब ने भी दस्से भी सीगे भाई रे गुरमुख बुझे कोई बिन बुझे कर्म कमावने जन्म पदार्थ। इसका मतलब है कि सानू कोई बुझारत जी पाई है वो बुझनी पड़े। जो जागे से उभरे अवेकनिंग का कॉन्सेप्ट। जो जागे अज असीं किन्ने भी जागे हुए हैं अपन पता लगेगा। जो जागे से उभरे सूते गए बखाए ना जाना मेरो ना माही वीर का पता लगता ना जाना जानी ना जाल का पता लगा जाल सुटन वाला कौन है असी कौन हाँ वो कौन ने असी रिश्ता ही उन्होंने तय नहीं किया। दरबार साहब के साके की बड़ी घटना तो बाद ये रिश्ते तय होने चाहिए सन। ये रिश्ता तय ही नहीं होया। घर होंदा और ना पछाणिया। और इस तरह दी अनेक गुरबाणी दियां पंक्तियां हैं सदरा हैं जिन्हां दे अपने आप में ही राजनीतिक अर्थ हैं, समाजिक अर्थ हैं, सभ्याचारक अर्थ हैं। उन्हां अर्थां नूं मतलब जिहड़ा सानूं मतलब वेखना चाहिए ते ये नौजवान ये संस्कार करमजीत सिंह जी इन्हों के विचारों तो आपको भली भांत जानकारी हो गई होगी कि इन्होंने पिछले 30 साल संघर्ष के देखे हंडाए उन्होंने सुचेत किया। सो मैं बहुत बहुत ऋणी हाँ कि इन्होंने अपने कीमती समय चो आके अपने विचार संगतां नूं रखे ने और असी इन्हों प्रण करते हाँ विश्वास तो आते हाँ कि असी आने वाले समय दे विच सुचेत विचारों के नाल मेल करके अपने कौम को समर्पित होकर कौम की आज़ादी वाल बढ़ांगे। 84 के घल्लूघारे तो बाद संतां की शहादत सिख कौम का बच्चा बच्चा सुचेत हो चुका सी और सिख कौम की आज़ादी आखिरी पड़ाव पे सी। सिख कौम की घेराबंदी करके कौम के टुकड़े टुकड़े किए गए। कौम की घेराबंदी हुई। अकाल तख्त पे हमला करके अकाल तख्त दे कंसैप्ट के उत्ते गुलाम किया गया। सब तो स्ट्रोंग जथेबंदी SGPC उत्ते कब्जा किया गया। सिख कौम दियां आज़ादी परस्त जथेबंदियां दे लीडरां जथेदारां लंबे समय लिए अंदर दे दिता गया। हुण जब कोई सुचेत करने की कोशिश करता प्रचारक या कोई जथेदार या कोई जथेबंदी का लीडर उसके उत्ते हमला किया जाता। पर खालसा जी ये चीज़ां बहुत चिर नहीं चलियां। तुहाडियां सीसां सतगुर सच्चे पातशाह जी मेहर भरिया हाथ सिर ते रहा ये कौम आज़ाद होवे क्योंकि लखां की गिनती दे विच सिख कौम ने शहादतां दित्तियां हन। सो इस तो अगले साडे बुलारे डॉक्टर अमरजीत सिंह जी जिहड़े कि लंबे समय तो साडे विच विचर रहे हैं। सिख कौम की आज़ादी के लिए संघर्षशील हैं, साडी अगुवाई कर रहे हैं। मैं तो ये समझदा हाँ
ਕਿ ਜਿਵੇਂ ਅਕਾਲ ਤਖਤ ਦੇ ਲਾਗੇ ਦਰਬਾਰ ਸਾਹਿਬ ਦੇ ਉੱਤੇ ਰਾਮਗੜੀਏ ਬੁੰਗੇ ਹਨ, ਉਹ ਇਸ ਕਰਕੇ ਸਨ ਉਹਦੇ ਉੱਤੇ ਸਿੰਘ ਖੜ ਕੇ ਦੇਖਦੇ ਸਨ ਕਿ ਹਮਲਾ ਕਿੱਧਰੋਂ ਹੋ ਰਿਹਾ। ਉਸੇ ਤਰ੍ਹਾਂ ਹੀ ਡਾਕਟਰ ਅਮਰਜੀਤ ਸਿੰਘ ਜੀ ਉਹਨਾਂ ਬੁੰਗਿਆਂ ਤੇ ਖੜ ਕੇ ਇਹ ਵੇਖਦੇ ਹਨ ਕਿ ਕਿਹੜੇ ਕਿਹੜੇ ਪਾਸੇ ਤੋਂ ਹਮਲਾ ਹੋ ਰਿਹਾ, ਔਰ ਕੌਮ ਨੂੰ ਆਗਾਹ ਕਰਦੇ ਹਨ, ਸੁਚੇਤ ਕਰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਰੱਖਣ। ਬੜੇ ਸੁਚੱਜੇ ਤਰੀਕੇ ਦੇ ਨਾਲ ਪਿਛਲੇ 25-30 ਸਾਲ ਦੇ ਉੱਤੋਂ ਕੌਮ ਦੀ ਅਗਵਾਈ ਕਰ ਰਹੇ ਹਨ। ਮੈਂ ਡਾਕਟਰ ਅਮਰਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਅੱਧੇ ਘੰਟੇ ਦੇ ਲਈ ਆਪਣੇ ਵਿਚਾਰ ਸੰਗਤਾਂ ਸਾਹਮਣੇ ਰੱਖਣ। ਡਾਕਟਰ ਅਮਰਜੀਤ ਸਿੰਘ ਜੀ। जब लौ नहीं भाग निलार उदय, तब लौ भ्रमते फिरते बहुत आयो। कल घोर समुद्र में बूढ़त थे, कब तू मिट है नहीं रे पछतायो। तत्व विचार यह मथुरा, जग तारण को अवतार बनायो। जप्यो जिन अर्जन देव गुरु, फिर संकट जोन गर्भ नहीं आयो। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ। अज का ये विशेष दीवान गुरुद्वारा साहब की मैनेजमेंट के उद्यम सदका है, जिथे पंजवें पातशाह शहीदां दे सरताज साहिब श्री गुरु अर्जन साहिब जी की शहादत को समर्पित है। उत्थे घल्लूकारा 84 ते अज सिख कौम किस मोड़ ते खड़ी है ते साडा भविख कित्थे लाई करदे, इस संबंधी विचारों के लिए ऑर्गेनाइज किया गया, जिसलिए मैं मैनेजमेंट को मुबारकबाद दिंदा। इस उच्चे प्रोग्राम को TV 84 राਹੀਂ लाइव ग्लोबली भी देखा जा रहा है। और मैं पिछले लगभग 2 घंटे को दीवान सजया हुआ, जिस अंदाज विच गुरमत संगीत की रवायत मुताबक कीर्तन, फिर भाई जगजीत सिंह जी जिन्होंने दसिया कि जे प्रचारक होए तो उसका मतलब बीते दियां साखियां या होर प्रमाण सुनाना ही नहीं है। किवें तुसीं गुरमत के दायरा कार च रहिंदे हैं, गुरु ग्रंथ साहिब जी की बाणी के सहारे कौम की अजोकी विख्या भी बयान कर सकते हो। तो भाई करमजीत सिंह जी जिहड़े 3 दहाकियां तो जिस समुचे संघर्ष की गल अज असीं 21वीं सदी च तोड़ रहे हैं, उस दे जिवें दस्सिया गया कि सिर्फ एक चशमदीद नहीं ने, उस दे अंदरूनी हलकियां जिन्हां दी सेवा है, उन्होंने बड़े खूबसूरत अंदाज दे विच सानू बीते दे नाल भी जोड़िया है। ते जून महीने दीयां अहम घटनावां खास तौर पर बाबा बंदा सिंह बहादुर उन्हां वल्लों पहला सिख राज स्थापित करना ते वो किवें निवेकला सी दुनिया के डिफरेंट रिजीम्स तो उदों भी ते अज भी, इस बारे भी उन्होंने वेरवे दे नाल दस्सिया। गल दुश्मन के अंदाज दुश्मन बात करे अनहुई, और इस कोई शक नहीं है कि दुश्मन वार उत्थे करदे जिहड़ी सब तो दुख दी गल होए जां जिहड़ा सब तो इंपॉर्टेंट ते अहम हिस्सा होए। सर कपूर सिंह 20वीं सदी के महान सिख फिलोसफर ने, उन्होंने बहुत कुछ लिखा है जिहड़ा साडे लई राह दसीरा हो सकदा सी, पर असीं शायद कलैक्टिव तौर पर यह लिखा हुआ है कि असीं अकल दे नाल वैर रखने ते नतीजे के तौर पर जो वक्त बीत जाते तो फिर असीं उस शख्सियत को कोट करके कहते हैं कि जी फलां ठीक ही कहते सी। उन्होंने एक छोटा जिहा किताबचा थियोपोलिटिकल स्टेटस ऑफ गोल्डन टेंपल, भावें उन्होंने 70वें लिखा है, पर 84 के हमले तो बाद बहुत बड़ी गिनती के विच वो किताबचा सर्कुलेट हुआ है, क्योंकि उन्होंने दुनिया भर के धर्मां दा फिलोसफी के वो बहुत बड़े स्टूडेंट सन। बर्ट्रैंड रसल जिहड़ा उन्होंने टीचर सी, जो इंग्लैंड पढ़न आए और उन्होंने भी फिलोसफी के विच मास्टर सी,
ਸੋ ਉਹਨਾਂ ਨੇ ਸਗੋਂ ਉਹਨਾਂ ਨੂੰ ਆਫਰ ਕੀਤਾ ਕਿ ਤੁਸੀਂ ਇੱਥੇ ਐਜ਼ ਏ ਲੈਕਚਰਰ ਤੁਸੀਂ ਯੂਨੀਵਰਸਿਟੀ 'ਚ ਟਿਕੋ, ਪਰ ਉਹਨਾਂ ਨੇ ICS ਕੀਤਾ, ਆਪਣੇ ਲੋਕਾਂ 'ਚ ਜਾਣ ਨੂੰ ਪਹਿਲ ਦਿੱਤੀ। ਤੇ ਉਸ ਦਰਸ਼ਨ ਨੂੰ ਜਿਹੜਾ ਪੱਛਮ ਦਾ ਦਰਸ਼ਨ ਜਾਂ ਫਿਲਾਸਫੀ ਸੀ, ਪੂਰਬ ਦੀ ਫਿਲਾਸਫੀ ਸੀ, ਗੁਰਮਤ ਫਲਸਫੇ ਦੀ ਕੀ ਯੂਨੀਕਨੈਸ ਹੈ ਤੇ ਕਿਵੇਂ ਬ੍ਰਾਹਮਣਵਾਦ ਨੇ ਪਿਛਲੇ 4000 ਸਾਲ ਦੇ ਵਿੱਚ ਜਿਹੜਾ ਵੀ ਕੋਈ ਰਾਈਵਲ ਕਰੰਟ ਉੱਠਿਆ, ਜਿਵੇਂ ਗੌਤਮ ਬੁੱਧ ਦੀ ਗੱਲ ਹੁੰਦੀ ਹੈ ਕਿ ਕਿਵੇਂ ਇਹਨਾਂ ਨੇ ਉਸ ਫਿਲਾਸਫੀ ਨੂੰ ਮੰਨਦਿਆਂ ਸ਼ੰਕਰਾ, ਜਿਸ ਨੂੰ ਇਹਨਾਂ ਨੇ ਸ਼ੰਕਰਾ ਆਚਾਰਿਆ, ਸ਼ੰਕਰਾ ਦਾ ਗ੍ਰੇਟ ਟੀਚਰ ਇਹ ਖਿਤਾਬ ਦਿੱਤੇ। ਤੇ ਉਹਦਾ ਬੜਾ ਜੇ ਵਨ ਲਾਈਨਰ ਉਸ ਦਾ ਸੋਲੂਸ਼ਨ ਵਿਰੋਧੀ ਵਿਚਾਰਧਾਰਾ ਨੂੰ ਖਤਮ ਕਰਨ ਦਾ ਜੇ ਕਹਿਣਾ ਹੋਵੇ ਤਾਂ ਉਹ ਇਹੀ ਰਿਹਾ ਕਿ ਪਹਿਲੇ शास्त्र से मारो, अगर बच जाए तो फिर शस्त्र से मारो, किल विद द डॉक्ट्रिन फर्स्ट। और ਜਿਹੜੀ ਕਹਾਣੀ ਜਦੋਂ ਅਸੀਂ 5.5 ਸਦੀਆਂ ਦੇ ਯੂਨੀਕ ਗੁਰਮਤ ਫਲਸਫੇ ਦੀ ਗੱਲ ਕਰਦੇ ਤੇ ਜੋ ਕੁਝ ਇਹਨਾਂ ਦੀਆਂ ਲਿਖਤਾਂ, ਇਹਨਾਂ ਦਾ ਵਿਹਾਰ, ਇਹਨਾਂ ਦਾ ਆਚਰਣ ਸਿੱਖਾਂ ਪ੍ਰਤੀ ਰਿਹਾ ਉਹ ਇਹੀ ਸੀ। ਉਹ ਖੜਕਧਾਰੀ ਬਾਂਹ ਹੋਏ, ਵੱਡੇ ਭਰਾ ਹੋਏ, ਖੂਬਸੂਰਤ ਕਹਾਣੀ ਹੋਏ, ਜੋ ਮਰਜ਼ੀ ਮੈਟਾਫੋਰ ਜਾਂ ਅਲੰਕਾਰ ਉਹ ਵਰਤਦੇ ਹੋਣ, ਪਰ ਮਕਸਦ ਇੱਕੋ ਹੀ ਸੀ ਕਿ ਕਿਵੇਂ ਸ਼ਾਸਤਰ ਦੇ ਨਾਲ ਜਜ਼ਬ ਕਰਨੇ, ਕਿਵੇਂ ਆਪਣਾ ਹਿੱਸਾ ਬਣਾਉਣੇ। ਤੇ ਜਦੋਂ ਇਹ ਫਲਸਫਾ ਨਹੀਂ ਚੱਲਦਾ, ਸ਼ੰਕਰਾ ਇਸ ਲਈ ਬਹੁਤ ਵੱਡਾ ਟੀਚਰ ਹੈ, ਆਚਾਰੀ ਹੈ, ਇਹਨਾਂ ਦਾ ਰੋਲ ਮਾਡਲ ਹੈ, ਕਿਉਂਕਿ ਉਸ ਨੇ ਫਿਰ ਸ਼ਸਤਰ ਦਾ ਸਹਾਰਾ ਲਿਆ। ਉਹ ਬੁੱਧ ਧਰਮ ਜਿਹੜਾ ਜਿਸ ਧਰਤੀ ਦੇ ਉੱਤੇ ਜੰਮਿਆ, ਜਿਸ ਬੁੱਧ ਨੂੰ ਅਲਾਮਾ ਇਕਬਾਲ ਨੇ ਗੌਹਰ ਯਕਦਾਨਾ ਕੀ ਇਹਨਾਂ ਲਫ਼ਜ਼ਾਂ ਦੇ ਨਾਲ ਬਿਆਨਿਆ ਕਿ ਉਹ ਹੀਰਾ ਯੂਨੀਕ ਵਿਜ਼ਡਮ ਵਾਲਾ ਬੰਦਾ, ਤੇ ਉਸ ਬੁੱਧ ਦੀ ਥਾਟ ਨੂੰ ਉਸ ਧਰਤੀ ਤੋਂ ਮਲੀਆ ਮੇਟ ਕਰ ਦਿੱਤਾ ਗਿਆ ਤੇ ਉਸ ਨੂੰ ਅਲਾਮਾ ਇਕਬਾਲ ਨੇ 2 ਲਾਈਨਾਂ ਦੇ ਵਿੱਚ ਫਿਰ ਬਿਆਨ ਕੀਤਾ ਹੈ। ब्राह्मण सरशार है अब तक मिये पंदार में, शमाए गौतम जल रही है महफिले अग्यार में। मिये पंदार हंकार दे विच कि बुद्ध दे फलसफे नूं मिटा के उवें शिव सेना वर्गी सेना बना के हजारां ਲੱਖਾਂ ਪੌਦਿਆਂ ਨੂੰ ਜਿਉਂਦੇ ਸਾੜ ਕੇ ਉਹਨਾਂ ਦੇ ਸਤੂਪੇ, ਉਹਨਾਂ ਦੀਆਂ ਮੋਨੈਸਟਰੀਜ਼, ਉਹਨਾਂ ਦੇ ਮੱਠ, ਬੁੱਧ ਦੀਆਂ ਮੂਰਤੀਆਂ ਜਾਂ ਮਹਾਯਾਨਾ, ਲਘੂਯਾਨਾ, ਜੋ ਵੀ ਉਹਨਾਂ ਦੀਆਂ ਕਿਤਾਬਾਂ, ਉਹਨਾਂ ਨੂੰ ਪਾਸੇ ਸੁੱਟ ਕੇ ਅੰਦਰ ਸ਼ਿਵਲਿੰਗ ਰੱਖ ਦਿੱਤੇ ਗਏ, ਅੰਦਰ ਦੇਵੀਆਂ ਦੀਆਂ ਮੂਰਤੀਆਂ ਰੱਖ ਦਿੱਤੀਆਂ ਗਈਆਂ। ਜੋ ਵਰਤਾਰਾ ਅੱਜ ਅਸੀਂ ਹਰਿਦੁਆਰ ਹਰਕੀ ਪੌੜੀ ਤੇ ਗੁਰਦੁਆਰਾ ਗਿਆਨ ਗੋਦੜੀ ਦਾ ਬਣਿਆ ਮੰਦਿਰ ਦੇਖੀਏ ਜਾਂ ਹੋਰ ਥਾਵਾਂ ਤੇ ਜੋ ਵਰਤਾਰਾ ਚੱਲ ਰਿਹਾ, ਇਹ ਨਵੀਂ ਗੱਲ ਨਹੀਂ ਹੈ। ਇਹਨਾਂ ਨੇ ਬੜੀ ਕਾਮਯਾਬੀ ਦੇ ਨਾਲ ਸ਼ਾਸਤਰ ਤੇ ਸ਼ਸਤਰ ਦਾ ਸਹਾਰਾ ਲੈਂਦੇ ਉਸ ਧਰਤੀ ਤੋਂ ਬੁੱਧ ਦੇ ਥਾਟ ਨੂੰ ਖਤਮ ਕੀਤਾ ਤੇ ਮਹਿਫਿਲ ਅਗਿਆਰ ਜੋ ਅਲਾਮਾ ਇਕਬਾਲ ਕਹਿੰਦੇ ਕਿ ਇੱਥੇ ਗੌਤਮ ਦੀ ਗੱਲ ਮੁਕਾ ਦਿੱਤੀ ਗਈ, ਪਰ ਮਹਿਫਿਲ ਅਗਿਆਰ ਬਾਹਰਲਿਆਂ ਦੀ ਮਹਿਫਿਲ ਦੇ ਵਿੱਚ ਬਾਹਰਲੀਆਂ ਧਰਤੀਆਂ ਦੇ ਉੱਤੇ ਬੁੱਧ ਦੀ ਗੱਲ ਜਾਰੀ ਹੈ। ਸੋ ਬੁੱਧ ਤੋਂ ਬਾਅਦ ਮੋਸਟ ਇਫੈਕਟਿਵ ਚੈਲੰਜ ਉੱਥੇ ਜੇ ਆਇਆ ਤੇ ਉਹ ਗੁਰਮਤ ਦੇ ਸਿਧਾਂਤ ਦੇ ਨਾਲ ਆਇਆ। ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ, ਪਰ ਇਸ ਵਿੱਚ ਕੋਈ ਸ਼ੱਕ ਨਹੀਂ, ਜਦੋਂ ਅਸੀਂ 2 ਕਰੰਟ ਜਿਹੜੇ ਕਿ ਮੁਹੰਮਦ ਬਿਨ ਕਾਸਿਮ ਨਾਲ ਇਸਲਾਮ ਦਾ ਪੈਰ ਮੁਲਤਾਨ ਤੇ ਸਿੰਧ ਤੇ ਪੈਂਦਾ ਹੈ, ਮਹਿਮੂਦ ਗਜ਼ਨਵੀ ਦੇ ਨਾਲ ਪਹਿਲੇ ਹਮਲੇ ਸ਼ੁਰੂ ਹੁੰਦੇ ਨੇ ਤੇ ਮੁਹੰਮਦ ਗੌਰੀ ਦੇ ਨਾਲ ਦਿੱਲੀ ਦੇ ਵਿੱਚ ਅਫਗਾਨਾਂ ਦੀ ਲੋਧੀ ਪਠਾਣਾ ਤੱਕ ਪਹੁੰਚਦੇ ਹਨ। ਸਲਤਨਤ ਕਾਇਮ ਹੁੰਦੀ ਹੈ 3-4 ਸਦੀਆਂ। ਫਿਰ ਉਜ਼ਬੈਕਿਸਤਾਨ ਦੇ ਵਿੱਚ ਜੰਮਿਆ ਉਜ਼ਬੈਕ ਮੂਲ ਦਾ ਬਾਬਰ 1526 ਚ ਆ ਜਾਂਦਾ ਹੈ। ਪਠਾਣਾ ਦੀ ਸਲਤਨਤ ਮੁੱਕਦੀ ਹੈ ਤੇ ਇਹਨਾਂ ਦੀ ਤੁਰਕਾਂ ਦੀ ਸ਼ੁਰੂ ਹੁੰਦੀ ਹੈ ਤੇ ਉਹ ਇਤਿਹਾਸ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਲਾਈਨ ਹੈ। ਪਰ ਇੱਕ ਗੱਲ ਜ਼ਾਹਿਰਾ ਤੌਰ ਦੇ ਉੱਤੇ ਹੈ ਕਿ ਜਦੋਂ ਇਸਲਾਮ ਦੀ ਗੱਲ ਆਈ ਤੇ ਬ੍ਰਾਹਮਣਵਾਦ ਬੇਸ਼ੱਕ ਬਾਹਰਲੇ ਤੌਰ ਦੇ ਉੱਤੇ ਉਸ ਦਾ ਜਿਹੜਾ ਲੱਕ ਟੁੱਟਿਆ, ਪਰ ਸਮਾਜ ਦੇ ਅੰਦਰੂਨੀ ਵਰਗ ਦੇ ਉੱਤੇ ਉਸ ਦਾ ਕੰਟਰੋਲ ਰਿਹਾ। ਔਰ ਮੁਗਲਾਂ ਨੇ ਵੀ ਅਲਟੀਮੇਟਲੀ ਲੋਧੀ ਪਠਾਣਾ ਤੋਂ ਮੁਗਲਾਂ ਤੱਕ ਜੇ ਤੁਸੀਂ ਉਹਨਾਂ ਦਾ ਐਡਮਿਨਿਸਟ੍ਰੇਟਿਵ ਸਿਸਟਮ ਦੇਖੋ, ਫਾਈਨੈਂਸ ਵੀ ਇਹਨਾਂ ਕੋਲ ਸੀ। ਰਾਦਰ ਅਬਦਾਲੀ ਦਾ ਇੱਥੋਂ ਬਾਣੀਏ ਚੁੱਕ ਕੇ ਲੈ ਗਿਆ ਬਹੁਤ ਸਾਰੇ
ਕਿ ਸਾਨੂੰ ਦੱਸੋ ਕਿ ਵਪਾਰ ਕਿਵੇਂ ਕਰੀਦਾ ਹੈ। ਜੇ ਬਾਣੀਆਂ ਤੋਂ ਬਾਅਦ ਦੂਜੀ ਸੂਦਖੋਰੀ ਕਿਤੇ ਦੁਨੀਆ 'ਚ ਹੈ ਤੇ ਉਹ ਅਫਗਾਨਿਸਤਾਨ 'ਚ ਹੈ। ਅਫਗਾਨ ਸਭ ਤੋਂ ਵੱਡਾ ਸੂਦਖੋਰ ਹੈ। ਹਾਲਾਂਕਿ ਇਸਲਾਮ ਦੇ ਵਿੱਚ ਸੂਦਖੋਰੀ ਹਰਾਮ ਹੈ, ਪਰ ਉਹਨਾਂ ਦਾ ਇਹੀ ਹਾਲ ਇੱਕ ਫੌਜੀ ਹਵਾਲੇ ਨਾਲ ਵੀ ਰਿਹਾ। ਔਰੰਗਜ਼ੇਬ ਦੇ ਵਕਤ ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਲਗਭਗ ਅੱਧੀ ਫੌਜ ਔਰੰਗਜ਼ੇਬ ਦੀ ਰਾਜਪੂਤ ਤੇ ਹਿੰਦੂ ਰਾਜਿਆਂ ਜਾਂ ਜ਼ਗੀਰਦਾਰਾਂ ਦੀ ਜਿਹੜੀ ਇੰਡੀਪੈਂਡੈਂਟ ਉਹਨਾਂ ਨੂੰ ਦਿੱਤੀ ਜਾਂਦੀ ਸੀ ਜ਼ਗੀਰ, ਉਹ ਵੀ ਪ੍ਰੋਵਾਈਡ ਕਰ ਦਿੰਦੇ ਸਨ ਕਿਸੇ ਖਾਸ ਐਕਸਪੀਡੀਸ਼ਨ ਦੇ ਵੇਲੇ। ਸੋ ਜ਼ਾਹਰ ਹੈ ਕਿ ਇਹਨਾਂ ਨੇ ਅੰਦਰੂਨੀ ਸਮਾਜ ਦੇ ਵਿੱਚ ਆਪਣੀ ਡੋਮੀਨੈਂਸ ਕਾਇਮ ਰੱਖੀ, ਪਰ ਬਾਰੂਨੀ ਤੌਰ ਦੇ ਉੱਤੇ ਦਿੱਲੀਸ਼ਵਰੋ ਈਸ਼ਵਰੋ, ਦਿੱਲੀ ਦਾ ਬਾਦਸ਼ਾਹੀ ਰੱਬ ਹੈ, ਇਹ ਕਹਿ ਕੇ ਉਸ ਨੂੰ ਕਬੂਲ ਲਿਆ। ਔਰ ਇਹ ਜਦੋਂ ਗੁਰਮਤ ਦਾ ਫਲਸਫਾ ਸਾਹਮਣੇ ਆਇਆ, ਇਹ ਗੱਲ ਸਮਝਣ ਵਾਲੀ ਹੈ ਕਿ ਕਈ ਵਾਰ ਅਸੀਂ ਬਾਰੂਨੀ ਲੜਾਈ ਦੇ ਰੰਗ ਰੂਪ ਜਾਂ ਉਸ ਦੀ ਜਿੱਤ ਹਾਰ ਤੋਂ ਬਹੁਤ ਵਾਰੀ ਸਿੱਟੇ ਕੱਢਣਾ ਚਾਹੁੰਦੇ ਹਾਂ, ਪਰ ਲੜਾਈਆਂ ਵਿਚਾਰਾਂ ਦੀਆਂ ਹੁੰਦੀਆਂ, ਆਈਡੀਆਜ਼ ਭਿੜਦੇ ਨੇ। ਔਰ ਜਦੋਂ ਤੱਕ ਇਸ ਗੱਲ ਦੀ ਸਮਝ ਨਹੀਂ ਹੋਏਗੀ, ਬਹੁਤ ਵਾਰ ਸਾਡੇ ਕੁਝ ਵੀਰ ਕਹਿਣਗੇ ਜੀ ਸਮੱਸਿਆ ਤੇ ਸਭ ਨੂੰ ਪਤਾ ਹੈ, ਸੋਲੂਸ਼ਨ ਦੱਸਣੇ ਚਾਹੀਦੇ ਨੇ ਕਿ ਅੱਗੋਂ ਸੋਲੂਸ਼ਨ ਕੀ ਹੈ। ਭਾਈ ਸੋਲੂਸ਼ਨ ਦਾ ਤਾਂ ਸਮਝ ਆਏਗਾ ਕਿ ਤੁਹਾਨੂੰ ਸਮੱਸਿਆ ਵੱਲ ਤੁਹਾਡਾ ਧਿਆਨ ਹੋਏਗਾ ਕਿ ਬੇਸਿਕਲੀ ਸਮੱਸਿਆ ਕੀ ਹੈ, ਪ੍ਰੋਬਲਮ ਕੀ ਹੈ। ਕਿ ਪ੍ਰੋਬਲਮ ਇੰਦਰਾ ਗਾਂਧੀ ਨੂੰ ਸੀ, ਉਹ ਇੱਕ ਮੈਨੇਜ ਔਰ ਦਿਮਾਗੀ ਤੌਰ ਤੇ ਜਿਹੜਾ ਤਵਾਜ਼ੁਨ ਗਵਾਈ ਹੋਈ ਸੀ, ਜਾਂ ਪ੍ਰੋਬਲਮ ਅੱਜ ਨਰਿੰਦਰ ਮੋਦੀ ਜਾਂ ਉਸ ਦੇ ਫਲਸਫੇ ਨੂੰ ਹੈ। ਗੱਲ ਮੁੱਢਲੇ ਤੌਰ ਤੇ ਜੇ ਅਫਜ਼ਲ ਐਸਰ ਰੰਧਾਵਾ ਜਿਹੜਾ ਡੇਰਾ ਬਾਬਾ ਨਾਨਕ ਦੇ ਪਰਲੇ ਪਾਸੇ ਜਿਹੜਾ ਨਾਰੋਵਾਲ ਦੇ ਵਿੱਚ ਬੈਠੇ, ਉਹਨੂੰ 7-8 ਜੂਨ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਭਾਈ ਇਹ ਜਿਹੜਾ ਹਮਲਾ 5 ਸਦੀਆਂ ਦਾ ਵੈਰ ਕਮਾਇਆ, ਜੇ ਉਹਨਾਂ ਨੂੰ ਸਮਝ ਆਉਂਦੀ ਹੈ ਤੇ ਅੱਜ ਸਾਡਾ ਵੱਡਾ ਹਿੱਸਾ ਇਹ ਸਮਝਣ ਤੋਂ ਕਿਉਂ ਇਨਕਾਰੀ ਹੈ ਕਿ ਗੱਲ ਉੱਥੇ ਕੋਈ 12-14-16 ਜ਼ਿਲ੍ਹਿਆਂ ਦਾ ਇੱਕ ਮੁਲਕ ਬਣਾ ਲੈਣਾ ਹੈ ਜਿਹਦਾ ਹੈਡ ਆਫ ਦਾ ਸਟੇਟ ਸਿੱਖ ਹੋਏ, ਖਾਲਿਸਤਾਨ ਦਾ ਨਾਮ ਹੋਵੇ, ਇਹ ਨਹੀਂ। ਜੇ ਇਵੇਂ ਹੋਣਾ ਹੁੰਦਾ, ਮਨਮੋਹਨ ਸਿੰਘ 2 ਵਾਰ ਪ੍ਰਾਈਮ ਮਿਨਿਸਟਰ ਬਣੇ ਹੈ, ਬਾਦਲ 5 ਵਾਰ ਮੁੱਖ ਮੰਤਰੀ ਬਣੇ, ਔਰ ਬਹੁਤ ਸਾਰੇ ਜਿਹੜੇ ਹੋਰ ਵੀ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਬੜਾ ਆਨੰਦ ਮਾਣ ਰਹੇ ਨੇ। ਗੱਲ ਆਈਡੀਆਜ਼ ਦੀ ਹੈ। ਜੇ 5 ਸਦੀਆਂ ਦੇ ਵੈਰ ਦੀ ਗੱਲ ਹੈ ਤੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਇਹ ਗੱਲ ਬ੍ਰਾਹਮਣ ਨੂੰ ਸਮਝ ਆ ਗਈ, ਔਰ ਇਹ ਗੱਲ ਉਦੋਂ ਸ਼ੁਰੂ ਹੋ ਜਾਂਦੀ ਹੈ ਜਦੋਂ 10-11 ਸਾਲ ਦੀ ਬਾਲੜੀ ਉਮਰ ਦੇ ਗੁਰੂ ਨਾਨਕ ਬ੍ਰਾਹਮਣ ਦਾ ਹੱਥ ਫੜ ਲੈਂਦੇ ਨੇ ਕਿ ਇਹ ਜਨਊ ਜਬਰੀ ਪਾਉਣਾ ਨਹੀਂ ਹੈ। ਸ਼ੁਰੂਆਤ ਇਹੀ ਹੈ ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੱਕ ਪਹੁੰਚਦੇ हैं। ਬੇਸ਼ੱਕ ਤੀਸਰੇ ਪਾਤਸ਼ਾਹ ਦੇ ਵੇਲੇ 84 ਪੌੜੀਆਂ ਵਾਲੀ ਪੌੜੀ ਬਣਦੀ ਹੈ, ਕੋਈ ਅਕਬਰ ਉੱਥੇ ਲੰਗਰ ਛਕਣ ਨਹੀਂ ਸੀ ਆਇਆ। ਗੋਂਦਾ ਦਰਵਾਜ਼ਾ ਜਿਹੜਾ ਉਸ ਧਰਤੀ ਦਾ ਪਹਿਲਾ ਮਾਲਕ ਸੀ, ਉਹਨੂੰ ਅੱਗੇ ਲਾ ਕੇ ਮਹਿਜਰਨਾਮਾ ਸ਼ਿਕਾਇਤਨਾਮਾ ਹੋਇਆ ਦਰਬਾਰ ਦੇ ਵਿੱਚ ਕਿ ਇਹਨਾਂ ਨੇ ਸਾਡਾ ਧਰਮ ਜਿਹੜਾ ਹੈ ਉਹਨੂੰ ਚੈਲੰਜ ਕੀਤਾ ਹੈ। ਗੰਗਾ ਜਮਨਾ ਸਰਸਵਤੀ ਗੋਦਾਵਰੀ ਇਹ ਸਾਡੀਆਂ ਪਵਿੱਤਰ ਨਦੀਆਂ ਸਨ, ਇਹਨਾਂ ਨੇ ਬਿਆਸਾ ਦੇ ਪਾਣੀ ਵਾਲੀ ਖੂਹੀ ਜਿਹੜੀ ਹੈ ਇੱਥੇ 84 ਦਾ ਜਿਹੜਾ ਹੈ ਉਹ ਆਵਾਗਮਨ ਕੱਟਣ ਦੀ ਗੱਲ ਕੀਤੀ ਹੈ। ਇਹਨਾਂ ਨੇ ਸਭ ਸਾਡਾ ਵਰਣ ਆਸ਼ਰਮ ਤੋੜ ਦਿੱਤਾ ਹੈ। ਪਹਿਲੇ ਪੰਗਤ ਪਾਛੇ ਸੰਗਤ ਕਹਿ ਕੇ ਸਭ ਨੂੰ ਬਰਾਬਰ ਬਿਠਾ ਕੇ ਖਵਾਉਂਦੇ ਨੇ, ਔਰ ਅਕਬਰ ਨੇ ਮੌਕੇ ਤੇ ਪੜਤਾਲ ਕਰਕੇ ਜਿਵੇਂ ਇੱਕ ਰਵਾਇਤ ਹੈ ਕਿ ਉਸਨੇ ਲੰਗਰ ਦੇ ਲਈ ਜਗੀਰ ਦੇਣੀ ਚਾਹੀ, ਪਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਬਾਅਦ ਦੇ ਵਿੱਚ ਅਕਬਰ ਨੇ ਦੀਨੇ ਇਲਾਹੀ ਨਾਂ ਦਾ ਜਿਹੜਾ ਮਜ਼ਹਬ ਸ਼ੁਰੂ ਕਰਨਾ ਚਾਹਿਆ। ਇਹ ਬਾਦਸ਼ਾਹਾਂ ਦੇ ਨਾਲ ਤਾਂ ਮਜ਼ਹਬ ਨਹੀਂ ਜੁੜੇ ਹੁੰਦੇ, ਇਹ ਤਾਂ ਇੱਕ ਡਿਵਾਈਨਨੈਸ ਹੈ, ਲੇਕਿਨ ਉਸ ਦੇ ਵਿੱਚ ਤੁਸੀਂ ਉਹ ਸਾਰੇ ਤੱਤ ਦੇਖੋਗੇ ਜਿਹੜਾ ਥਾਟ ਗੁਰਮਤ ਦਾ ਸੀ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦਾ ਸੀ, ਜਿਹੜਾ ਕਿ ਬ੍ਰਾਹਮਣ ਨੂੰ ਰੜਕਦਾ ਹੈ ਤੇ ਗੁਰੂ ਅਰਜਨ ਸਾਹਿਬ ਦੇ ਵੇੜੇ ਤੱਕ ਪਹੁੰਚਦੇ ਆ। ਔਰ ਬਹੁਤ ਵਾਰੀ ਸਾਡਾ ਅੱਜ ਵੀ ਤਬਕਾ ਸਾਡੀ ਪ੍ਰਚਾਰਕ ਸ਼੍ਰੇਣੀ ਦਾ ਚੰਦੂ ਦੇ ਦੁਆਰੇ ਗੱਲ ਘੁਮਾਉਂਦੇ, ਗੱਲ ਰਿਸ਼ਤੇ ਲੈਣ ਜਾਂ ਨਾ ਲੈਣ ਤੱਕ ਮਹਿਦੂਦ ਨਹੀਂ ਹੈ, ਉਹ ਬੜੇ ਗੌਣ ਕਾਰਨ ਨੇ। ਔਰ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਨੇ ਜਦੋਂ ਭਾਈ ਤਾਰ ਦੇ ਪਹਾੜੀ ਰਾਜਿਆਂ ਦੀ ਦੁਸ਼ਮਣੀ ਦੀ ਗੱਲ ਵੀ ਕੀਤੀ ਅਨੰਦਪੁਰ ਸਾਹਿਬ ਦੇ ਨਾਲ, ਤੇ ਉਹਨਾਂ ਨੇ ਕਿਹਾ ਜੀ ਪ੍ਰਸ਼ਾਦੀ ਹੱਥ ਹੀ ਮੰਗਿਆ, ਦਿੱਤਾ ਨਹੀਂ ਦਿੱਤਾ, 5 ਕਲਾ ਸ਼ਸਤਰ ਉਹਨਾਂ ਨੇ ਉਧਾਰਾ ਮੰਗਿਆ। ਉਸ ਬਿਲਾਸਪੁਰ ਕੈਮੂਰ ਵਾਲੇ ਉਹਨਾਂ ਨੇ ਕਿਹਾ ਸਾਰੇ ਜਿਹੜੇ ਨੇ ਇਹ ਮੁੱਖ ਰੀਜ਼ਨ ਨਹੀਂ ਨੇ, ਇਹ ਗੌਣ ਨੇ, ਇਹ ਬਿਲਕੁਲ ਰਿਸੈਸਿਵ ਨੇ, ਡੋਮੀਨੇਟ ਨਹੀਂ ਨੇ। ਡੋਮੀਨੇਟ ਤਾਂ ਇਹ ਸੀ ਕਿ ਇੱਕ ਪਾਸੇ ਬੁੱਤ ਪ੍ਰਸਤੀ ਹੈ, ਇੱਕ ਪਾਸੇ ਵਰਣ ਆਸ਼ਰਮ ਹੈ, ਇੱਕ ਪਾਸੇ ਮਨੁੱਖ ਨੂੰ ਮਨੁੱਖ ਨਾਲੋਂ ਤੋੜਿਆ ਹੋਇਆ
ਇੱਕ ਪਾਸੇ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਹੈ ਤੇ ਇੱਥੇ ਗੁਰੂ ਦੀਆਂ 84 ਪੌੜੀਆਂ ਵਾਲੀ ਪੌੜੀ, ਇੱਥੇ ਹਰਮੰਦਰ ਦਾ ਸਰੋਵਰ। ਜੇ ਸ਼ੂਦਰ ਦੇ ਪਰਛਾਵੇਂ ਨਾਲ ਬ੍ਰਾਹਮਣ ਭਿੱਟਦੇ ਤਾਂ ਉਹ ਦੌੜ ਕੇ ਜਾ ਕੇ ਨਹਾਉਂਦਾ ਸੀ ਕਿ ਵੀ ਮੇਰਾ ਇਹ ਜਿਹੜੀ ਭਿੱਟ ਦੂਰ ਹੋਏ। ਤੇ ਇੱਥੇ ਉਹ ਸਰੋਵਰ ਹੈ ਜਿੱਥੇ ਸਭ ਨੂੰ ਕਿਹਾ ਕਿ ਭਾਈ ਨਾਓ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਜਿੱਥੇ ਲੰਗਰ ਦੇ ਵਿੱਚ ਜਿੱਥੇ ਇੱਕ ਉਹ ਹਰਮੰਦਰ 4 ਦਰਵਾਜ਼ੇ, ਪੂਰਬ ਵੱਲ ਗੱਲ ਮੰਦਰਾਂ ਦਾ ਦਰਵਾਜ਼ਾ ਸੂਰਜ ਪੂਰਬ ਤੋਂ ਚੜ੍ਹਦੇ, ਮੁਸਲਮਾਨ ਪੱਛਮ ਵੱਲ ਸਿਜਦਾ ਕਰਦੇ ਨੇ ਕਿਉਂਕਿ ਕਾਬਾ ਉੱਥੇ। ਤੇ ਇੱਥੇ 4 ਦਰਵਾਜ਼ੇ ਔਰ ਬੁਲੰਦ ਆਵਾਜ਼ ਕਬੀਰ ਜਹਦਰ ਆਵਤ ਜਾਤਿਓ ਹਟਕੈ ਨਾਹੀ ਕੋਈ, ਸੋ ਦਰ ਕੈਸੇ ਛੋਟੀ ਹੈ ਜੋ ਦਰ ਐਸਾ ਹੋਏ। 4 ਦਿਸ਼ਾਵਾਂ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਉਪਦੇਸ਼ 4 ਵਰਨਾ ਕੋ ਸੰਝ ਹੈ। ਨਾ ਪੂਰਬ ਪਵਿੱਤਰ ਹੈ ਨਾ ਪੱਛਮ ਹੈ, ਭਾਈ ਰੱਬ ਦਾ ਘਰ ਹੈ ਮੰਦਰ। ਕੋਈ ਟੈਂਪਲ ਸਟੈਚੂਜ਼ ਕੋਈ ਬੁੱਤਾਂ ਵਾਲਾ ਨਹੀਂ ਹੈ। ਪੁਰਾਤਨ ਪੰਜਾਬੀ ਦੇ ਵਿੱਚ ਮੰਦਰ ਘਰ ਨੂੰ ਕਹਿੰਦੇ ਸਨ, ਰੱਬ ਦਾ ਘਰ। ਤੇ ਉਸ ਰੱਬ ਦੇ ਘਰ ਜੇ ਫਿਰ ਸਥਾਪਿਤ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ, ਉਹ ਹਿਊਮਨ ਕਾਈਂਡ ਨੂੰ ਅਗਵਾਈ ਦੇਣ ਵਾਲੇ ਡਿਵਾਈਨ ਐਟਰਨਲ ਗੁਰੂ। ਐਟਰਨਲ ਦਾ ਮਤਲਬ ਹੀ ਹੈ ਜਦੋਂ ਅਸੀਂ ਜਾਗਤ ਜੋਤ ਔਰ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਦੀ ਗੱਲ ਕਰਦੇ ਹਾਂ, ਇਹ ਟਾਈਮ ਐਂਡ ਸਪੇਸ ਦੀ ਉਮਰ ਹੈ, ਸਰੀਰਾਂ ਦੀ ਉਮਰ ਹੈ, ਬਾਦਸ਼ਾਹਾਂ ਦੀ ਉਮਰ ਹੈ। 10ਵੇਂ ਬਾਦਸ਼ਾਹ ਨੇ ਕਿਹਾ ਫਰਮਾਇਆ ਭਾਰੀ ਪੁਜਾਨ ਕੇ ਭੂਪ ਭਰੀ ਦੇ ਨਿਆਵਤ ਸੀਸ न जात विचारे, इतने पै तो कहाँ पै भूपत अंत को नागे ही पाए पधारे। कि वड्डियां वड्डियां बाहां वाले राजे, पावरफुल माइटी किंग्स, कोई रोमन एम्पायर है, कोई ऑटोमन एम्पायर है, कोई ब्रिटिश एम्पायर से जिन्हों के राज कदे सूरज डूबता नहीं सी। इतने पै तो कहाँ पै भूपत कितने गए एम्पायर, अखीर नंगे पैर इस धरती तो चले गए। पर यह एटर्नल गुरु ग्रंथ साहिब ਜਦੋਂ ਤੁਸੀਂ ਦਿਆਨੰਦ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਦੀ ਗੱਲ ਦੇਖਦੇ ਹੋ ਤੇ ਗੱਲ ਦੁਸ਼ਮਣ ਦੀ ਨਿਗਾਹ ਨਾਲ ਦੇਖਿਆ ਸਮਝ ਆਉਂਦਾ ਕਿ ਤਕਲੀਫ ਕਿੱਥੇ ਲਾਈ ਕਰਦੀ, ਕਿੱਥੇ ਉਹ ਧਰਤੀ ਜਿੱਥੇ ਵੇਦਾਂ ਨੂੰ ਅਲਟੀਮੇਟ ਵਰਡ ਆਫ ਡਿਵਿਨਿਟੀ ਕਿਹਾ। ਵੇਦ ਸੰਸਕ੍ਰਿਤ ਚ ਨੇ, ਬ੍ਰਾਹਮਣ ਨੇ ਇੰਟਰਪ੍ਰੇਟ ਕਰਨੇ ਨੇ। ਬ੍ਰਾਹਮਣ ਦੇਵਤਾ ਹੈ, ਦੇਵਤਾ ਕੋਈ ਗਲਤੀ ਕਰ ਨਹੀਂ ਸਕਦਾ। ਬ੍ਰਾਹਮਣ ਮਰਡਰ ਵੀ ਕਰਦੇ। ਤੁਸੀਂ ਕਦੇ ਮਨੂ ਦਾ ਕੋਡ ਪੜ੍ਹੋ, ਮਨੂ ਸਿਮਰਤੀ, ਕਿਉਂਕਿ ਕੋਡੀਫਾਈ ਕੀਤਾ ਮਨੂ ਨੇ ਉਸ ਲਾਅ ਜਿਹੜਾ ਰਿਗਵੇਦ ਤੋਂ ਸ਼ੁਰੂ ਹੁੰਦੀਆਂ ਨੇ 4000 ਸਾਲ ਤੋਂ। ਤੇ ਲਗਾਤਾਰਤਾ ਦੇ ਨਾਲ ਜੋ ਇਹਨਾਂ ਦਾ ਫਲਸਫਾ ਹੈ ਜਿਸ ਨੂੰ ਹਰ ਇੱਕ ਨੇ ਸਿਰ ਨਵਾਇਆ। ਕਿੰਨੇ ਹਿੰਦੂਆਂ ਦੇ ਵੇਦ ਦੇਖੇ ਹੋਏ ਨੇ, ਕਿੰਨਿਆਂ ਨੇ ਪੜ੍ਹੇ ਹੋਏ ਨੇ, ਪਰ ਕਿਸੇ ਨੂੰ ਪੁੱਛ ਕੇ ਦੇਖੋ ਕਹਿਣਗੇ ਜੀ ਵੇਦਾਂ 'ਚ ਸਭ ਕੁਛ ਹੈ ਭਾਈ ਯਾਰ, ਇਹ ਰੈਕਟ, ਇਹ ਮਿਜ਼ਾਈਲਾਂ, ਇਹ ਸਾਰਾ ਜੋ ਕੁਛ ਹੈ, ਸਾਡੇ ਅਗਨੀ ਬਾਣ ਸੀ, ਸਾਡਾ ਫਲਾਣਾ ਸੀ, ਢਿਮਕਾ ਸੀ। ਇਹ ਉਹ ਕਲਚਰ ਦੀ ਡੋਮੀਨੈਂਸ ਹੁੰਦੀ ਹੈ ਜਿੱਥੇ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਔਰ ਅੱਜ ਜਦੋਂ ਤੁਸੀਂ ਪੰਜਾਬ ਦੀ ਧਰਤੀ ਤੋਂ ਜਾਂ ਭਾਰਤ ਤੋਂ ਆਉਣ ਵਾਲੇ ਬਹੁਤ ਸਾਰੇ ਆਪਣੇ ਗੁਰਸਿੱਖ ਵੀਰਾਂ ਭੈਣਾਂ ਨੂੰ ਮਿਲਦੇ ਹੋ, ਦੇਖਦੇ ਹੋ ਤੇ ਹੈਰਾਨੀ ਹੁੰਦੀ ਹੈ। ਬੇਸ਼ੱਕ ਸਾਨੂੰ ਵੀ 3 ਦਹਾਕੇ ਹੋਏ ਉੱਥੋਂ ਆਏ ਕਿ 3 ਦਹਾਕਿਆਂ ਦੇ ਵਿੱਚ ਕਿਸ ਕਿਸਮ ਦੀ ਸਾਈਕੋਲੋਜੀਕਲ ਕੈਜੁਅਲਟੀ ਬਣਾ ਦਿੱਤੇ ਗਏ ਨੇ, ਕਿਸ ਤਰੀਕੇ ਦੇ ਨਾਲ ਮਾਨਸਿਕ ਤੌਰ ਦੇ ਉੱਤੇ ਜਿਹੜੇ ਨੇ ਗੁਲਾਮ ਬਣਾ ਦਿੱਤੇ ਗਏ ਨੇ। ਗੁਲਾਮੀ ਚ ਮੁਗਲਾਂ ਨੇ, ਮੁਗਲ ਬਹੁਤ ਥੋੜੀ ਗਿਣਤੀ ਸੀ, ਲੋਧੀ ਪਠਾਨ ਵੀ ਥੋੜੇ, ਕਰੋੜਾਂ ਜਦੋਂ ਵੀ ਹਿੰਦੂ ਸੀ, ਲੇਕਿਨ ਇੱਕ ਖੌਫ, ਇੱਕ ਟੈਰਰ ਤੇ ਇੱਕ ਕਲਚਰ ਦੀ ਡੋਮੀਨੈਂਸ ਜਦੋਂ ਬਾਦਸ਼ਾਹ ਦੇ ਕੋਲ ਹੁੰਦਾ ਹੈ। ਅੱਜ ਜ਼ਾਰਾ ਪੀਰ ਨਹੀਂ ਪੈਦਾ ਹੁੰਦੇ ਉੱਥੇ, ਅੱਜ ਪੀਰਾਂ ਦੀਆਂ ਨਵੀਆਂ ਕਬਰਾਂ ਨਹੀਂ ਬਣਦੀਆਂ। ਅੱਜ ਕੋਈ ਗਣੇਸ਼ ਦੁੱਧ ਪੀਂਦਾ ਹੈ, ਕਿਤੇ ਕੋਈ ਹੋਰ ਹੁੰਦਾ ਹੈ, ਕੋਈ ਦੇਵੀ ਦਾ ਕ੍ਰਿਸ਼ਮਾ ਹੁੰਦਾ ਹੈ, ਕਿਉਂਕਿ ਜਦੋਂ ਉਹਨਾਂ ਦਾ ਰਾਜ ਸੀ ਉਦੋਂ ਪੀਰ ਬੜੇ ਜ਼ਾਰਾ ਨਿਕਲਦੇ ਸੀ। ਅੱਜ ਦੇਵੀਆਂ, ਗਣੇਸ਼, ਕੋਈ ਹੋਰ ਨਿਕਲ ਆਉਂਦੇ। ਇਹ ਪੋਲੀਟੀਕਲ ਪਾਵਰ ਦੇ ਨਾਲ ਉਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੀਆਂ ਪਰੰਪਰਾਵਾਂ ਨੂੰ, ਆਪਣੇ ਗੁਰੂ ਸਾਹਿਬਾਨ ਨੂੰ, ਇਹ ਕੌਣ ਨੇ ਲੋਕ ਜਿਹੜੇ ਅੰਮ੍ਰਿਤ ਦੀਆਂ ਬਾਣੀਆਂ ਤੇ ਸਵਾਲ ਕਰ ਰਹੇ ਨੇ? ਇਹ ਕੌਣ ਨੇ ਜਿਹੜੇ ਸਿੱਖ ਰਹਿਤ ਮਰਿਆਦਾ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਰਹੇ ਨੇ? ਇਹ ਕੌਣ ਨੇ ਜਿਹੜੇ ਸਾਰੀ ਬੇਮਤਲਬ ਡਿਬੇਟ ਜਿਹਦਾ ਅੱਜ ਦੇ ਕੰਟੈਕਸਟ ਦੇ ਵਿੱਚ ਕੋਈ ਮਤਲਬ ਨਹੀਂ ਹੈ, ਇਹਨਾਂ ਨੂੰ ਖੜਾ ਕੀਤਾ ਹੋਇਆ? ਇਹ ਉਸ ਗੁਲਾਮ ਮਾਨਸਿਕਤਾ ਵਾਲਿਆਂ ਨੂੰ ਕੋਈ ਨਾ ਕੋਈ ਹੱਡੀ ਸੁੱਟ ਦਿੱਤੀ ਜਾਂਦੀ ਹੈ ਕਿ ਤੁਸੀਂ ਬੈਠੇ ਇਹਨੂੰ ਚੂਸੋ ਔਰ ਇਸ ਗੱਲ ਵੱਲ ਧਿਆਨ ਨਾ ਦਿਓ ਕਿ ਤੁਹਾਡਾ ਹਾਲ ਕੀ ਹੈ, ਤੁਹਾਡੇ ਨਾਲ ਕੀ ਵਾਪਰ ਰਿਹਾ ਹੈ, ਤੁਸੀਂ ਕੀ ਸੀ।
ਤੇ ਕੀ ਹੋ ਗਏ। ਔਰ ਮੈਂ ਸਮਝਦਾ ਕਿ ਇਸ ਫਲਸਫੇ ਨੂੰ ਗੁਰਮਤ ਦੀ ਫਿਲਾਸਫੀ ਨੂੰ ਜੇ ਇਸਲਾਮ ਨੇ ਮੁੱਲਾ ਮੌਲਾਣਿਆਂ ਨੇ ਚੈਲੰਜ ਸਮਝਿਆ, ਔਰ ਸਭ ਤੋਂ ਵੱਡਾ ਸਬੂਤ ਜਹਾਂਗੀਰ ਦੀ ਆਪਣੀ ਆਟੋਬਾਇਓਗ੍ਰਾਫੀ ਸਵੈ ਜੀਵਨੀ ਤੌਜ਼ਕੇ ਜਹਾਂਗੀਰ। ਦੋ ਬਾਦਸ਼ਾਹ ਇਸ ਕਿਸਮ ਦੇ ਨੇ ਦੁਨੀਆ ਦੇ ਵਿੱਚ, ਭਾਵੇਂ ਸਾਡੇ ਪਰਸਪੈਕਸ਼ਨ ਉਹਨਾਂ ਦੀ ਪ੍ਰਤੀ ਪਰਸਪੈਕਟਿਵ ਡਿਫਰੈਂਟ ਨੇ ਉਹਨਾਂ ਦੀਆਂ ਕਰਤੂਤਾਂ ਕਰਕੇ, ਪਰ ਬਾਬਰ ਔਰ ਜਹਾਂਗੀਰ ਜਿਨ੍ਹਾਂ ਨੇ ਆਪਣੀ ਰੋਜ਼ਾਨਾ ਡਾਇਰੀ ਲਿਖੀ ਹੈ ਔਰ ਉਹੀ ਉਹਨਾਂ ਦੀ ਸਵੈ ਜੀਵਨੀ ਵੀ ਬਣਦੀ ਹੈ। ਬਾਬਰ ਤਾਂ ਜਿੱਥੋਂ ਦੀ ਕ੍ਰਾਸ ਕਰਦਾ ਜਾਂਦਾ ਉਹਨੇ ਕੱਲੇ ਪਿੰਡ ਦਾ ਵੇਰਵਾ ਕੀ ਹੈ, ਇੱਥੇ ਕੀ ਹੋ ਰਿਹਾ, ਉੱਥੇ ਕੀ ਹੋ ਰਿਹਾ, ਤੇ ਜਹਾਂਗੀਰ ਵੀ ਰੋਜ਼ਾਨਾ ਆਪਣੀ ਡਾਇਰੀ ਦੇ ਵਿੱਚ ਜਿਹੜਾ ਉਹ ਅੰਤਰਾਜ ਕਰਦਾ ਔਰ ਉਸ ਦੀ ਆਪਣੀ ਲਿਖਤ ਜਿਸ ਨੂੰ 20ਵੀਂ ਸਦੀ ਚ ਮੇਰਾ ਸਭ ਕੁਝ ਇੱਕ ਪਾਸੜ ਸੀ। ਡਾਕਟਰ ਗੰਡਾ ਸਿੰਘ, ਸਰਦਾਰ ਕਪੂਰ ਸਿੰਘ ਵਰਗੇ ਸਕਾਲਰਸ ਨੇ, ਕਿਉਂਕਿ ਓਰੀਜਨਲ ਪਰਸ਼ੀਅਨ ਦੇ ਵਿੱਚ ਸੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਓਰੀਜਨਲ ਸੋਰਸਿਸ ਤੋਂ ਉਹਨਾਂ ਨੇ ਟ੍ਰਾਂਸਲੇਟ ਕਰਵਾਇਆ ਤੇ ਫਿਰ ਸਾਹਮਣੇ ਆਇਆ ਕਿ ਕਿਵੇਂ ਜਹਾਂਗੀਰ ਇੱਕ ਪਾਸੇ ਉਹ ਮੌਲਾਨਾ ਨੌਬੀ ਹੈ, ਇੱਕ ਪਾਸੇ ਬ੍ਰਾਹਮਣਵਾਦ ਦੀ ਗੱਲ ਅਸੀਂ ਕੀਤੀ ਹੈ, ਜਿਸ ਨੇ ਗੁਰਮਤ ਫਲਸਫੇ ਨੂੰ ਸਮਝਿਆ ਕਿ ਇਹ ਸਾਨੂੰ ਚੈਲੰਜ ਹੈ, ਤੇ ਮੌਲਾਨਾ ਨੌਬੀ ਵੀ ਗੁਰੂ ਨਾਨਕ ਸਾਹਿਬ ਤੋਂ 5ਵੇਂ ਪਾਤਸ਼ਾਹ ਤੱਕ ਪਹੁੰਚਦੇ ਆ। ਉਹਨਾਂ ਨੇ ਰਿਲਾਈਜ਼ ਕਰ ਲਿਆ ਕਿ ਇਹ ਸਾਡਾ ਉਹ ਏਜੰਡਾ ਹੈ ਕਿ ਨਾਰਾ ਹੈਦਰੀ ਤੇ 4 ਚੁਫੇਰੇ ਹਰੇ ਕਰ ਦੇਣਾ, 4 ਚੁਫੇਰਾ ਇਸਲਾਮ ਦੀ ਗੱਲ ਹੋਣੀ ਹੈ। ਔਰ ਇਸ ਗੱਲ ਨੂੰ ਜਹਾਂਗੀਰ ਨੇ ਕਬੂਲਿਆ ਤੌਜ ਕੇ ਜਹਾਂਗੀਰੀ ਲੰਬਾ ਉਸ ਦਾ ਕੋਟ ਹੈ, ਪਰ ਉਹਦੇ ਚ ਇੱਕ ਸ਼ਬਦ ਉਹ ਇਸਤੇਮਾਲ ਕਰਦੇ ਆ, ਦੁਕਾਨੇ ਬਾਤਲ, ਝੂਠ ਦੀ ਦੁਕਾਨ, ਕਿ ਇਹਨਾਂ ਦੀ ਝੂਠ ਦੀ ਦੁਕਾਨ 3-4 ਪੀੜ੍ਹੀਆਂ ਤੋਂ ਬੜੀ ਗਰਮ ਹੈ। ਔਰ ਮੇਰੀ ਇਹ ਚਾਹਨਾ ਸੀ ਕਿ ਜਾਂ ਮੈਂ ਇਹਨਾਂ ਨੂੰ ਇਸਲਾਮ ਦੇ ਘੇਰੇ ਚ ਲੈ ਆਵਾਂ ਜਾਂ ਇਹ ਦੁਕਾਨ ਬੰਦ ਕਰ ਦਿਆਂ। ਅੱਗੋਂ ਫਿਰ ਉਹ ਖੁਸਰੋ ਤੇ ਦੂਸਰੇ ਤੀਸਰੇ ਜਿਸ ਕਿਸਮ ਦੇ ਫੇਕ ਐਵੀਡੈਂਸ ਪ੍ਰੋਡਿਊਸ ਕੀਤੇ ਜਾਂਦੇ ਨੇ ਬਾਦਸ਼ਾਹ ਦੇ ਸਾਹਮਣੇ, ਜਿਨ੍ਹਾਂ ਲੋਕਾਂ ਨੇ ਪ੍ਰੋਸੀਕਿਊਸ਼ਨ ਕਰਵਾਣੀ ਹੁੰਦੀ ਹੈ, ਉਸ ਦੇ ਵੇਰਵੇ। ਸੋ ਜ਼ਾਹਰ ਹੈ ਵੀ ਇੱਕ ਪਾਸੇ ਇਸਲਾਮ ਦੇ ਉਸ ਮੌਲਾਨਾ ਨੌਬੀ ਨੂੰ ਖਤਰਾ ਮਹਿਸੂਸ ਹੁੰਦੇ ਤੇ ਚੰਦੂ ਇੱਕ ਰਿਪਰੈਜ਼ੈਂਟੇਟਿਵ ਹੈ ਉਸੇ ਥਾਟ ਦਾ, ਉਸ ਜਨਾਊ ਵਾਲੇ ਬ੍ਰਾਹਮਣ ਤੋਂ ਲੈ ਕੇ ਗੋਂਦੇ ਦਰਵਾਜ਼ੇ ਤੋਂ ਲੈ ਕੇ ਉਹ ਸਾਰੀ ਲੌਬੀ। ਉਸ ਤੋਂ ਪਹਿਲਾਂ ਬੀਰਬਲ, ਅਸੀਂ ਬਹੁਤ ਵਾਰੀ ਬੀਰਬਲ ਚੁਟਕਲਿਆਂ ਤੱਕ ਮਹਿਦੂਦ ਰੱਖਿਆ ਹੋਇਆ ਹੈ। ਇਹ ਬੀਰਬਲ ਬ੍ਰਾਹਮਣ ਅਕਬਰ ਦੇ 9 ਰਤਨਾਂ ਦੇ ਵਿੱਚ ਇਹ ਵੀ ਫੌਜ ਲੈ ਕੇ ਆ ਜਾਂਦਾ ਹੈ, ਅੰਮ੍ਰਿਤਸਰ ਦੇ ਬਾਹਰ ਬਹਿ ਗਏ ਸੀ ਕਿ ਅਸੀਂ ਬ੍ਰਾਹਮਣ ਹੈ, ਸਾਨੂੰ ਟੈਕਸ ਦਿਓ ਨਹੀਂ ਤਾਂ ਹਮਲਾ ਕਰਾਂਗੇ। ਔਰ ਉਸੇ ਸ਼ਾਮ ਜਦੋਂ ਕਿ ਇਹ ਉਹਦਾ ਥ੍ਰੈਟਨਿੰਗ ਮੈਸੇਜ ਜਾਂਦਾ ਹੈ, ਦਿੱਲੀੋਂ ਮੈਸੇਜ ਆਇਆ ਕਿ ਭਾਈ ਚਿਤੌੜ ਦੇ ਵਿੱਚ ਬਗਾਵਤ ਹੋਈ ਹੈ ਜਾਂ ਉੱਥੇ ਮਾਰਿਆ ਗਿਆ। ਹੁਣ ਇਹ ਚੈਲੰਜ ਨੇ, ਕਦੇ ਸੁਲਹੀ ਤੇ ਨਾਰਾਇਣ ਰਾਗ ਸੁਲਹੀ का हाथ कि कोई ना पहुंचे सुलही हुए हुआ नापाक। ये सुलही खान सुरभि खान ये चैलेंजेस और अल्टीमेटली गुरु अर्जन साहब वो सच की मूरत वो शांति के पुंज लगभग अद्धे गुरु ग्रंथ साहिब की बाणी गुरु अर्जन साहिब की रचना गुरु ग्रंथ साहिब रूपी खजाना हरमंदर और जे शहर वसाण की गल करिए श्री अमृतसर जी को विकास तरन तारण साहिब शेहल्टा बेशक अज अमृतसर का हिस्सा है शेहल्टा वाला खूह लगाना और उन्होंने एज ए टाउन करतारपुर जो जलंधर के नेड़े है और श्री हरगोबिंदपुर साहब बेशक बाद गुरु हरगोबिंद साहब ने उसका विकास किया और जिन्ने खूह लवाए जिस कदर उन्होंने हरमन प्यार है ये वेड़े के हाकमां नूं लगदा कि भाई इन्हां को कुछ भोले भाले मुसलमान हिंदू ते कुछ ना समझ मुसलमान भी सौदा लैन लग पे ने एक पिछोकड़ है जिथे दोनों कन्वर्ज होंदे ने एक डेंजर के तौर ते चंदू उस थॉट नूं अगे तोड़दे अज भी जदों साडा ध्यान लाहौर वल जांदा है वो चंदू की हवेली तत्ती तवी ते बिठाना सिर ते रेत देग चू मालना और फिर जदों असीं पिछले 32 साल की गाथा सुनाते तो फिर वो इंसान वो सिंह सिंघणियां जिहड़े अणपछातियां लाशां बना दिते गए उन्होंने दास्तान है। पर गुरु अर्जन साहब की अपनी शहादत साडा इतिहासक सोर्स दसदे क्या गुरु अर्जन दरियाए नहीं मोड़ियो। असीं बेशक उसनूं एक डिफरेंट अंदाज पेश करते
पर उस टॉर्चर तो बाद गुरु अर्जन साहिब का शरीर रावी के हवाले कर देना जिथे अज डेरा साहब सुशोभित है, ये वाटरी ग्रेव की गल जिहड़ी हुंदी है। सो शहीदां दे सरताज गुरु अर्जन साहिब ने वो सब कुछ साडे लई पूरने पा के दस दिता है कि इस सच हक इंसाफ की डगर पे तत्ती तवी ते बहना पैगा, सिर ते रेत होएगी, देग विच उबालिया जाएगा, अणछाती लाश बना के पानिया दे विच जोड़ दिता जाएगा। जिवें कि जदों कि पायनियर ने एक आर्टिकल लिखा है वाई द कैनाल्स आर चोक्ड। एक बार इवन राजस्थान सरकार ने उस 90 के दौर पंजाब सरकार को कहा जी तुसीं इन्नियां डेड बॉडीज की क्रिमेशन के पैसे लेंदे हो, इन्ने हज़ार जिहड़ियां ने वो तां इस महीने दे विच आईयां और साडियां नहरां चोक्ड ने। ये रस्ता मैं याद है डॉक्टर सिंथिया कैप्टन महमूद जिन्होंने 4-5 साल की रिसर्च मेहनत तो बाद फाइटिंग फॉर फेथ एंड नेशन डायलॉग्स विद सिख मिलिटेंट्स किताब लिखी। उन्होंने मैं अमरीका कैनेडा ट्रैवल किया, बहुत सारे इंटरव्यूज इंटरप्रेटर के तौर पर। और एक सिख जिहड़ा कि अपने टॉर्चर की कहानी सुना रहा सी उन्होंने कि मेरे नाल किवें वापरिया, किवें पुट्ठा लटकाया, किवें नच्चा पाईया, की कीता है, किवें रोलर चलाया। ते वो 2 बार इंटरव्यू रोकना पिया, वो अपनी अखां गूंज के रोकती रही संख्या। और उस तो बाद उन्हें एंड सवाल पूछा कि भी जदों ये तुहाडे नाल वापरिया सी, व्हाट यू वर थिंकिंग, व्हाट वाज इन योर माइंड, हाउ यू वर टॉलरेटिंग एवरीथिंग। ते उन्हें ये गल कही कि मेरे सामने गुरु अर्जन साहिब सन, तत्ती तवी ते बैठे, सिर ते रेत पैंदी ते मैनू कह रहे सन कि पुत्र बोलना नहीं, ये सच का रस्ता है, इससे क्यों जाए कुछ वापर दे। ते जे असी शहीदां दे सरताज दे उस रस्ते ते 4 सदियां कौम साबित करना दे नाल तुरी, वो मुगलिया साम्राज होए, वो अफगान धाड़वी होण, वो सारा दौर ते जे 3 जून 1984 का दिन इन्हां मौजूदा हिंदुत्वी हाकमां ने शंकर और चाणक्य की औलाद जिन्हां कोल 1000 साल की गुलामी बाद पोलिटिकल पावर आई सिखां की बदौलत, ते फिर उन्होंने उही कीता कि जिहड़ा तुहाडा हेल्पर हुंदा है बेनेवोलेंट इज द मोस्ट हेटेड पर्सन। और साडे कहंदे ने कि जिस पौड़ी के डंडे तो चढ़े हो पहला वो डंडा तोड़ो, ये सियासी लोगों की स्टेटमेंट है। और उन्होंने जदों हमले के लिए इस गल को चुनिया उन्होंने सामने स्पष्ट सी। और जदों मैं जियोपॉलिटिकल स्टेटस की गल की है, सर कपूर सिंह कहते हैं क्यों दरबार साहब और अकाल तख्त साहब हमेशा वो अब्दाली हुए, वो तैमूर हुए, वो जहान खान हुए, जहां अंग्रेजा ने सरबराह बना के उन्होंने कंट्रोल रखे, क्योंकि वो समझते हैं ये ना जेरूशलम इहदे बराबर तुलदा है, ना बनारस इहदे बराबर तुलदा है, ना मक्का इहदे बराबर तुलदा है, ना दुनिया का कोई फलसफा। जेरूशलम किसी होर कारण करके पवित्र होएगा, मक्का किसी होर कारण करके मुकद्दस होएगा, बनारस लर्निंग का सेंटर होएगा, पर साडे लई हरमंदर साडा ये अमृतसर जिथे सिखां दी चाहना रही कि इस अमृतसर की जूह दे विच पहुंचदे हैं किते शहीदी मिल जाए। और जो प्रोफैसर पूरण सिंह याद करवाते हैं कि हरमंदर जो गुजरते हैं इस गल का ध्यान रखो, भजो ना, तेज ना करो, जिथे जिथे तुहाडा पैर टिके उत्थे पता नहीं उस सिल दे थल्ले किन्ने हजारां सिंहां सिंघणियां दा जिहड़ा वो खून डुलिया होया शहीदियां उन्होंने पाईयां ने। और सन जरनैल सिंह खालसा पिंडरांवाले, जनरल सुबेग सिंह, भाई अमरीक सिंह और उन्होंने 2-3 दर्जन साथी जिहड़े कि साडे इतिहास के नायक ने। असीं दुश्मन दी नीतियां घल्लूकारियां दे वारिस हैं, कोई शक नहीं है। 2 घल्लूकारे 18वीं सदी च असीं हंडाए, घल्लूकारा 84 भी असीं देखे, पर जिहड़ा नायकां दा इतिहास है और जे अफजल एहसन रंधावे नूं अकाल तख्त दा पहरेदार वो नजर आंदा है, जरनैलां दा जरनैल, ते उन्हां दे सामने जे दुश्मन दिल्ली के उत्ते बैठा है, अब्दाली और नसारंगढ़ और जकरिया खान और लखू जस्सू उन्हां दी लाइन पे है, ते इत्थे भी फिर अकाल तख्त दा पहरेदार है जिस दे सामने शहीद बाबा गुरबख्श सिंह ने
जिन्हां दे सामने शहीद बाबा दीप सिंह ने, जिन्हां सामने सर जमीन है। और ये गुरु का आशय जिहड़ा दृढ़ किया होया हर सिख ने, जिहड़ा बाणी दे नाल जुड़िया होया कि गगन दमामा बाजियो परियो निशाने काओ, खेत जो मांडियो सूरमा, अब जूझण को दाओ, सूरा सो पहचानी है, जो लड़े दीन के हे, पुरजा पुरजा कट मरे, कबू न छाड़े थे। और ये इतिहास दोहराया गया चमकौर की बड़ी घड़ी 20वीं सदी दे विच सजीव हो उठी। दुश्मन दियां सफा दे विच 32 साल बाद जे अज संत जरनैल सिंह खालसा पिंडरावालियां दी फोटो दिल्ली साम्राज नूं घबराहट दिंदी है, जे घल्लूकार है 84 का दिन उत्थे मनाउणा, किवें हर साल किस किस्म का माहौल सिर दिता जाता है, एक खौफ पैदा कर दिता जाता है कि उत्थे सिख इकट्ठे ना हो सकन। इस बार बाबा रणजीत सिंह ढंडरिया के उत्ते कुछ हफ्ते पहला किया गया हमला, तुसी सामने दे पात्र ना देखो कौन ने, जदों तुसी पिछे देखोगे फुटप्रिंट्स वाल देखोगे, पिछे बैठे हो माइंड और अपने आप में पता भी नहीं होंदा कि उन्होंने कौन वर्त रहा है, तो फिर ये गल स्पष्ट होएगी कि ये फुल स्केल अटैक टोटल वॉर है सिखा के खिलाफ, टोटल वॉर। और टोटल वॉर दे विच कुछ भी स्पेयर नहीं हुंदा, उहदे विच साडा वो थियोपोलिटिकल सेंटर, साडा हरमंदर, साडा अकाल तख्त, साडा इतिहास लुट लिया, साड़ दिता है। ते फिर सिख नस्ल खुशी एक तो बाद एक ते अखीरला टेस्ट असीं पिछले साल का देखते हैं, गुरु ग्रंथ साहिब जी के स्वरूप की बेअदबी। जे बुर्ज जवाहर सिंह वाला को 1 जून गुरु ग्रंथ साहिब का स्वरूप गायब कर दिता जाता है, फिर वो बैबल कला हुए, बरगाड़ी हुए। और तुसी सितम जरीफी देखो, 3-4 दिन पहला किसी ने बुर्ज जवाहर सिंह वाला किसी मार दिता है, जख्मी होया, मर गया जाके, और वो सारा टोला इकट्ठा होया होया एडमिनिस्ट्रेशन में है जी सिखा के हमले होंगे। हुण गल ये सामने आई है कि वो बंदा जी सीबीआई की इन्वेस्टिगेशन है, सीबीआई के विच मुख गवाह उहदा प्यो जिहड़ा वो एज ए ग्रंथी बुर्ज जवाहर सिंह वाला चाहे उत्थे वो करियाने की दुकान करते, और जाहिर है वो उहदा सौदा साहब का चेला सी, लेकिन मुख गवाह सीबीआई के बनने का मतलब की है कि कौन फोर्सेस ने जिन्होंने एलिमिनेट किया, पर कुल मिला के इन्हों भी अल्टीमेटली साडे खाते च पाने की कोशिश है। एक करंट हिस्सा जिहड़ा कि पंजाब दे विच बादलों का अवतार है, और हमेशा अफ्रीकन उस प्रोवर्ब की गल होंदी है कुहाड़ी के दस्ते कि भाई दरख्त जंगल दे विच बड़े खुश सन, बड़े मौसम बहार दे विच लकड़हारा आया, उसने देखा, उन्हें कहा ये तुहाडी खुशी मैं रहन नहीं देनी, उन्होंने कहा नहीं सानू कौन इस खुशी को खो सकते। तो ब्रीफली गल इतने मुकदी है कि एक दिन वो आया, फिर उस दे कोलों कुहाड़ी जिस विच उस जंगल की जिहड़ी लकड़ी है उहदा ही दस्ता सी, और किवें फिर उन्हें एक एक करके उस हर दरख्त को कट्टिया और उन्हें प्लेन कर दिता, पधरा कर दिता उस जंगल को। एक कुहाड़ी के दस्ते जिहड़े उत्थे होण इत्थे भी थले दीवान लंगर हॉल के गल हो रही सी भी की कारण है। अज बहुत सारिया थावां ते साडियां गुरुद्वारा मैनेजमेंट्स खालिस्तान की गल तो डरदियां ने, और इसकी अहमियत को घटा के दसन की कोशिश की जाती है। बड़े बड़े असी समागम करते हैं, $लाखों स्पेंड करते हैं, बहुता जोर इस गल से लगा होंगे कि कोई पंथक सोच वाले बुलारे लोग बोलने ते अरेंज करने वाले का होंगे जिहड़े उन्होंने कि भी इन्हों जिन्ना बैक पुश किया जाए ताकि वह बिल्कुल जिहड़ा है वो नामालूम इफेक्ट होए। सो जिथे इस किस्म का वर्तार है और निशाना साडा किथे लाई करते वो बड़ा स्पष्ट है। और संत जरनैल सिंह खालसा पिंडरावालियां के शब्दों जिहड़े मैं समझदा कि जिवें बाबा बंदा सिंह बहादुर की गल करते हैं, बहुत बार तुसीं कोई सोर्स साडा डॉक्टर गंडा सिंह का बाद चाहे प्राचीन पथ प्रकाश है साडे इतिहास का, और बाबा बंदा सिंह बहादुर की शख्सियत को लैके जे तुसीं इतिहासक हवाले देखोगे तो यह बनाया होगा जी वो बंदा गुरु बन गया, उन्होंने कहा सी विआह ना कराई, उन्हें विआह करा लिया, उसकी शक्ति चली गई, उसकी सत्ता चली गई।
ਪਰ ਜਦੋਂ ਤੁਸੀਂ ਦੇਖਦੇ ਹੋ ਕਿ ਕਿਉਂ ਜਿਹਾ ਅਨਿਆਂ ਅਸੀਂ ਬੀਤੇ ਦੇ ਹੀਰੋਆਂ ਨਾਲ ਕੀਤੇ, ਔਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੇ ਕਿਤੇ ਪਰਮਾਨੰਦ, ਜਿਹੜਾ ਬੇਸ਼ੱਕ ਭਾਈ ਮਤੀ ਦਾਸ ਦੇ ਖਾਨਦਾਨ ਦਾ ਸੀ ਪਰ ਆਰੀਆ ਸਮਾਜੀ ਹੋ ਗਿਆ, ਭਾਈ ਸ਼ਬਦ ਨੇ ਨਾਮ ਰੱਖਿਆ ਕਿਉਂਕਿ ਭਾਈ ਮਤੀ ਦਾਸ ਦੇ ਨਾਲ ਜੁੜਿਆ ਹੋਇਆ ਸੀ। ਉਹਨੇ ਜਦੋਂ 20ਵੀਂ ਸਦੀ ਦੀ ਬਿਗਨੇ ਬੰਦਾ ਵੈਰਾਗੀ ਦਾ ਇੱਕ ਪੈਕਟ ਲਿਖਿਆ, ਉਹਨੇ ਕਿਹਾ ਕਿ ਉਹਦਾ ਵੈਰਾਗੀ ਸੀ, ਉਹਦਾ ਤਾਂ ਸੰਬੰਧ ਇਵੇਂ ਹੀ ਸੀ 10ਵੇਂ ਪਾਤਸ਼ਾਹ ਨਾਲ। ਜਿਵੇਂ ਕ੍ਰਿਸ਼ਨ ਨੇ ਅਰਜਨ ਨੂੰ ਸਮਝਾਇਆ, ਅਰਜਨ ਹਥਿਆਰਾਂ ਦਾ ਨਿਪੁੰਨ ਸੀ, ਉਹਨੇ ਮਹਾਭਾਰਤ ਹਥਿਆਰ ਰੱਖ ਦਿੱਤੇ। ਕ੍ਰਿਸ਼ਨ ਨੇ ਗੀਤਾ ਸਮਝਾ ਦਿੱਤਾ ਕਿ ਹਥਿਆਰ ਚੁੱਕਣੇ ਕਿੰਨੇ ਜ਼ਰੂਰੀ ਨੇ, ਤੂੰ ਕਸ਼ਤਰੀਆ ਦਾ ਧਰਮ ਕਰ। ਬੰਦਾ ਬਹਾਦਰ ਵੀ ਜਿਹੜਾ ਉਹ ਕਸ਼ਤਰੀ ਸੀ, ਔਰ ਗੁਰੂ ਅਰਜਨ ਸਾਹਿਬ ਨੇ ਗੁਰੂ 10ਵੇਂ ਪਾਤਸ਼ਾਹ ਨੇ ਉਹਨਾਂ ਵੀ ਰੋਲ ਅਦਾ ਕੀਤਾ। ਇਸ ਤੋਂ ਬਿਯੋਂਡ ਕੋਈ ਨਹੀਂ। ਫਿਰ ਸਿੱਖਾਂ ਨੂੰ ਸਮਝ ਆਈ ਕਿ ਨਹੀਂ, ਇਹ ਬੰਦਾ ਵੈਰਾਗੀ ਤਾਂ ਆਰੀਆ ਸਮਾਜੀ ਲੈ ਜਾਂਦੇ ਨੇ ਸਾਡਾ, ਹੁਣ ਅਸੀਂ ਬੰਦਾ ਸਿੰਘ ਬਹਾਦਰ ਬਣਾਣਾ, ਨਹੀਂ ਤਾਂ ਅਸੀਂ 2-2.5-3 ਸਦੀਆਂ ਕਬਜ਼ ਕਰਕੇ ਰੱਖਿਆ ਬੰਦਾ ਸਿੰਘ ਨੂੰ। ਜਿਵੇਂ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਜੀ ਇਹ ਸੰਜੇ ਗਾਂਧੀ ਲਿਆਇਆ, ਰਜੈਬ ਸਿੰਘ ਲਿਆਇਆ, ਕਾਂਗਰਸ ਦੇ ਏਜੰਟ। ਔਰ ਜਦੋਂ ਸ਼ਹਾਦਤ ਤੋਂ ਬਾਅਦ ਵੀ ਜਦੋਂ ਤੁਸੀਂ ਇਸ ਕਿਸਮ ਦੇ ਲੋਕਾਂ ਨੂੰ ਚੈਲੰਜ ਕਰਦੇ ਹੋ, ਕਹਿੰਦੇ ਜੀ ਠੀਕ ਹੈ ਬਾਤ ਸ਼ਹੀਦ ਹੋ ਗਏ, ਲਿਆਏ ਤਾਂ ਇਹੀ ਸੀ, ਲਿਆਂਦਾ ਤੇ ਕਾਂਗਰਸ ਨੇ ਸੀ। ਸੋ ਅਸੀਂ ਜੇ ਇਹੋ ਜਿਹਾ ਹੀ ਵਰਤਾਰਾ ਬੀਤੇ ਦੇ ਨਾਲ ਰੱਖੇ, ਔਰ ਜਦੋਂ ਤੱਕ ਬੰਦਾ ਸਿੰਘ ਬਹਾਦਰ ਦੀ ਗੱਲ ਜਾਰੀ ਰਹੀ, ਜਿਹਨੂੰ 10ਵੇਂ ਪਾਤਸ਼ਾਹ ਨੇ ਆਪ ਚੁਣੇ, ਜਦੋਂ ਬੰਦਾ ਸਿੰਘ ਬਹਾਦਰ ਨੂੰ ਭੇਜਿਆ, ਭਾਈ ਦਇਆ ਸਿੰਘ ਵੀ ਨਾਲ ਨੇ, ਜਿਹੜੇ 80,000 ਦੇ ਇਕੱਠ ਸਭ ਤੋਂ ਪਹਿਲਾਂ ਆ ਕੇ ਸੀਸ ਉਹਨਾਂ ਨੇ ਤੇਗ ਦੇ ਥੱਲੇ ਰੱਖਿਆ ਸੀ, ਭਾਈ ਧਰਮ ਸਿੰਘ ਵੀ ਉਹਨਾਂ ਦੇ ਨਾਲ। ਔਰ ਉਹ ਬੰਦਾ ਸਿੰਘ ਬਹਾਦਰ ਜਿਹਨੇ ਹਿਲਾ ਕੇ ਰੱਖ ਦਿੱਤਾ ਹੈ, ਹੇਠਲੀ ਉੱਤੇ ਲਿਆ ਦਿੱਤੀ, ਔਰ ਯੂਰਪੀਅਨ ਦਾ ਟ੍ਰਿਬਿਊਟ ਦਿੰਦੇ ਨੇ ਕਿਉਂਕਿ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਈਸਟ ਇੰਡੀਆ ਕੰਪਨੀ ਦਾ ਬੰਦਾ ਵੀ ਜਿਹੜਾ ਉਹ ਦਿੱਲੀ 'ਚ ਬੈਠਾ ਹੋਇਆ, ਉਹਨਾਂ ਦਾ ਇੱਕ ਰਾਈਟ ਆਫ ਵਿੱਚ ਉਹ ਕਹਿੰਦੇ ਨੇ ਕਿ ਵੀ ਬੰਦਾ ਸਿੰਘ ਕੇਮ ਲਾਈਕ ਏ ਟੋਰਨੇਡੋ, ਉਹਨੇ ਸਭ ਕੁਝ ਹਿਲਾ ਦਿੱਤਾ ਹੈ। ਬੇਸ਼ੱਕ ਪਾਵਰ ਬੜੀ ਸ਼ਾਰਟ ਲਿਵਡ ਸੀ, ਬਟ ਵਾਂਸ ਹੀ ਮੇਡ ਸਿਕਸ ਟੂ ਸਿਪ from the cup of power, they could never forget that power. ਕਿ ਉਹਨੇ ਇੱਕ ਵਾਰ ਉਸ ਤਾਕਤ ਦੇ ਪਿਆਲੇ 'ਚੋਂ ਇੱਕ ਘੁੱਟ ਪਿਆ ਦਿੱਤਾ ਹੈ, ਔਰ ਫਿਰ ਸਿੱਖ ਭੁੱਲੇ ਨਹੀਂ। ਫਿਰ ਸਾਰੀ ਸਦੀ ਅਸੀਂ ਲੜੇ, 12 ਮਿਸਲਾਂ ਬਣਾਈਆਂ, ਰਣਜੀਤ ਸਿੰਘ ਦਾ ਰਾਜ ਬਣਾਇਆ। ਉਹਨੇ ਜੂਨ ਦਾ ਮਹੀਨਾ ਹੀ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹਨਾਂ ਨੇ ਚੜ੍ਹਾਈ ਕੀਤੀ ਹੈ। ਔਰ ਇਹ ਸਾਰਾ ਪਾਠ ਜਿਹੜਾ ਇੱਕ ਸਦੀ ਦਾ ਇਤਿਹਾਸ ਅੱਜ ਵੀ ਸਾਡੇ ਲਈ ਚਾਨਣ ਬਣਾ ਰਹੇ। ਸਾਨੂੰ ਜੇ ਅਗਵਾਈ ਮਿਲਣੀ ਹੈ ਤੇ ਉਹਦੇ ਚੋਂ ਜੇ ਫਰੋਮ ਕ੍ਰਾਸ ਟੂ ਕਰਾਊਨ, ਇਹ ਕਿਹਾ ਜਾਂਦਾ ਹੈ ਕ੍ਰਾਸ ਸ਼ਹਾਦਤ ਨੂੰ ਕਹਿੰਦੇ ਨੇ, ਹੈ ਸਰਦਾਰ ਦਾ ਦਾਰ ਉੱਤੋਂ ਦੀ ਰਸਤਾ। ਦਾਰ ਫਾਰਸੀ ਦੇ ਵਿੱਚ ਸੂਲੀ ਨੂੰ ਕਹਿੰਦੇ ਨੇ। ਸਰਦਾਰ ਦਾ ਮਤਲਬ ਇਹ ਹੈ ਕਿ ਜਿਹੜਾ ਸਿਰ ਸੂਲੀ ਤੇ ਰੱਖਣ ਵਾਲਾ ਹੈ, ਕਿ ਹੈ ਸਰਦਾਰ ਦਾ ਦਾਰ ਉੱਤੋਂ ਦੀ ਰਸਤਾ ਹੈ ਪਹਿਲਾ ਵਿਛੋੜਾ ਤੇ ਪਿੱਛੋਂ ਹਜ਼ੂਰੀ, ਹੈ ਬਾਣਾ ਫੁੱਟਣ ਵਾਸਤੇ ਭੋਏ 'ਚ ਮਿਲਦਾ। ਇਹ ਪਹਿਲਾ ਮਜ਼ਦੂਰੀ ਤੇ ਪਿੱਛੋਂ ਹੈ ਚੂਰੀ, ਹੈ ਆਸ਼ਿਕ ਲਈ ਸਿਰ ਕਟਾਉਣਾ ਜ਼ਰੂਰੀ, ਸ਼ਹੀਦਾਂ ਦਾ ਦਾਰੂ ਹੈ ਪਹਿਲਾ ਸਬੂਰੀ। ਇਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ 4 ਸਦੀਆਂ ਤੋਂ, ਤੇ ਉਸ ਦਾ ਜਵਾਬ ਅਕਾਲ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ, ਤੇ ਪਹਿਲਾ ਹੁਕਮਨਾਮਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰੇ ਜਵਾਬ ਸੀ। ਤੇ ਅੱਜ ਵੀ ਘੱਲੂਘਾਰੇ ਦਾ ਜਵਾਬ ਖਾਲਿਸਤਾਨ ਦੀ ਪ੍ਰਾਪਤੀ ਲਈ ਜੂਝਣੇ, ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ, ਇਹ ਸਾਡੀ ਡੈਸਟਨੀ ਹੈ। ਇਸ ਤੋਂ ਬਿਨਾਂ ਕੋਈ ਵੀ ਮਸਲਾ ਜਿਹੜਾ ਉਹ ਸਾਊਥ ਏਸ਼ੀਆ ਦੇ ਸਿੱਖਾਂ ਦਾ ਹੱਲ ਨਹੀਂ ਹੋ ਸਕਦਾ। ਇਹ ਗੱਲ ਅੱਜ ਸਮਝ ਆਏ ਜਾਂ ਹੋਰ ਇੱਕ ਸਦੀ ਦੀ ਖੁਆਰੀ ਤੋਂ ਬਾਅਦ ਸਮਝ ਆਏ, ਪਰ ਅਲਟੀਮੇਟਲੀ ਇਹ ਸੋਲੂਸ਼ਨ ਹੈ। ਅੱਜ ਦੇ ਇਸ ਦਿਨ ਜਿੱਥੇ ਅਸੀਂ ਆਪਣੀਆਂ ਯਾਦਾਂ 'ਚ ਗੁਰੂ ਅਰਜਨ ਸਾਹਿਬ ਨੂੰ ਲਿਆ ਰਹੇ ਹਾਂ, ਅਜੋਕੇ ਦੌਰ ਦੇ 3 ਦਹਾਕਿਆਂ ਦੇ ਉਹ ਹਜ਼ਾਰਾਂ ਸ਼ਹੀਦ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਬੰਨੇ, ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਣ ਮਤਾ ਹੋਏ। ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦੇ हैं। ਸ਼ਹੀਦਾਂ ਦਾ ਸੰਕਲਪ ਔਰ ਅੱਜ ਦੇ ਜੁਝਾਰੂਆਂ ਦਾ ਸੰਕਲਪ ਉਸ ਨੂੰ ਦੁਹਰਾ ਕੇ ਕੰਕਲੂਡ ਕਰਾਂ। ਦਿੱਲੀ तख्त पर रहेगी आप गुरु की फौज, छतन चलेंगे शीश पर, बड़ी करेगी मौज, किसी भी को चुक ले क्षमा। वाहिगुरू जी का खालसा, वाहिगुरू जी की फतेह।
ਚੇਅਰਪਰਸਨ ਡਾਕਟਰ ਅਮਰਜੀਤ ਸਿੰਘ ਜੀ, ਗੁਲਾਮੀ ਦੇ ਕਿਹੜੇ ਕਾਰਨ ਤੇ ਆਜ਼ਾਦੀ ਦੇ ਸੰਘਰਸ਼ ਦੇ ਕਿਹੜੇ ਪੈਂਤੜੇ ਖਾਲਸੇ ਨੇ ਬਣਾਉਣੇ ਹਨ, ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ। ਮੈਨੂੰ ਯਾਦ ਹੈ ਸੰਨ 1978 ਦਾ ਸ਼ਹੀਦੀ ਸਾਕਾ ਭਾਈ ਫੌਜਾ ਸਿੰਘ ਜੀ ਤੇ ਉਹਨਾਂ ਦੇ ਸਾਥੀ ਸ਼ਹਾਦਤ ਤੋਂ ਬਾਅਦ 1979 ਵਿੱਚ ਹੋਲੇ ਮਹੱਲੇ ਦੇ 5 ਲੱਖ ਇਕੱਠ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਨੂੰ ਬੰਦੂਕਾਂ ਦੇ ਨਾਲ ਸਲਾਮੀ ਦੇ ਕੇ ਇਸ ਸੰਘਰਸ਼ ਦਾ ਆਰੰਭ ਕਰ ਦਿੱਤਾ ਸੀਗਾ। ਔਰ ਇਸ ਸੰਘਰਸ਼ ਦੀ ਪ੍ਰੋੜਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਇਹ ਦੇ ਦਿੱਤੀ ਸੀ ਕਿ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਤੇ ਹਿੰਦੁਸਤਾਨ ਦੀ ਫੌਜ ਦਾ ਹਮਲਾ ਹੋਏਗਾ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਔਰ ਉਹਨਾਂ ਨੇ ਸ਼ਹਾਦਤ ਦੇ ਕੇ ਨੀਂਹ ਰੱਖ ਦਿੱਤੀ। ਹੁਣ ਸਾਡੇ ਕੋਲ ਇੱਕੋ ਇੱਕ ਰਸਤਾ, ਇੱਕੋ ਹੀ ਹੈ। ਉਹਨੂੰ ਫਿਰ ਵੀ ਕਿੱਧਰ ਮਰਜ਼ੀ ਝਾਤੀ ਮਾਰ ਲਈਏ, ਕੌਮ ਦੀ ਆਜ਼ਾਦੀ, ਖਾਲਿਸਤਾਨ ਦੀ ਪ੍ਰਾਪਤੀ। ਸੋ ਸਾਧ ਸੰਗਤ ਜੀ, ਫਿਲਾਡੈਲਫੀਆ ਤੋਂ ਸਾਡੇ ਵੀਰ ਜੀ ਲਾਲ ਸਿੰਘ ਜੀ ਅਤੇ ਸਰਦਾਰ ਇੰਦਰਜੀਤ ਸਿੰਘ ਜੀ ਬੈਂਸ ਆਏ ਹਨ, ਜਿਹੜੇ ਕਿ ਸਟੇਟ ਰਿਪਰੈਜ਼ੈਂਟੇਟਿਵ ਜਾਂ ਇਲੈਕਸ਼ਨਾਂ 'ਤੇ ਖੜੇ ਹਨ। ਮੈਂ ਲਾਲ ਸਿੰਘ ਨੂੰ ਬੇਨਤੀ ਕਰਾਂਗਾ ਕਿ ਕੁਝ ਮਿੰਟਾਂ ਲਈ ਆ ਕੇ ਤੇ ਆਪਣੇ ਵਿਚਾਰ ਉਹਨਾਂ ਬਾਰੇ ਰੱਖਣ। ਬਸ ਇਹਦੇ ਬਾਅਦ ਦੌਰਾਨ ਦੀ ਸਮਾਪਤੀ ਹੈ ਜੀ। ਸੰਗਤਾਂ ਜਿਸ ਤਰ੍ਹਾਂ ਕਾਗਰਚਿਤ ਹੋ ਕੇ ਬੈਠੀਆਂ ਹਨ, ਸਾਨੂੰ ਥੋੜ੍ਹੇ ਸਮਾਂ ਹੋਰ ਦਿਓ। ਆਪ ਜੀ ਬਹੁਤ ਬਹੁਤ ਮਿਹਰਬਾਨੀ। ਭਾਈ ਸਾਹਿਬ ਲਾਲ ਸਿੰਘ। ਗੁਰੂ ਸਵਾਰੀ ਸ਼ਾਸਤਰ ਜੀ ਆਓ ਫਤਿਹ ਦੀ ਸਾਂਝ ਤੇ ਗੱਲ ਕੀ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਤਾਂ ਦੀ ਜੋ ਸਵੇਰ ਤੋਂ ਲੈ ਕੇ ਹੁਣ ਤੱਕ ਸਤਿਗੁਰੂ ਦੀ ਇਲਾਹੀ ਬਾਣੀ ਜਸਾ ਰੂਪ ਕੇ ਤੋਂ ਉਪਰੰਤ 1984 ਦੇ ਸਾਕੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਆਪ ਜੀ ਨੇ ਵਿਚਾਰਾਂ ਸਰਵਣ ਕੀਤੀਆਂ ਹਨ। ਦਾਸ ਸਿਰਫ 2 ਮਿੰਟ ਹੀ ਆਪ ਦੇ ਲਊਗਾ, ਕਿਉਂਕਿ ਗੱਲ ਆਜ਼ਾਦੀ ਦੀ ਚੱਲ ਰਹੀ ਹੈ। ਆਜ਼ਾਦੀ ਦੀ ਗੱਲ ਦੇ ਨਾਲ ਹੀ ਮੈਂ ਸ਼ੁਰੂ ਕਰੂੰਗਾ ਤੇ ਮੇਰਾ ਜੋ ਮੇਨ ਮਸਲਾ ਹੈ ਜੋ ਇੱਥੇ ਦੀ ਪੋਲੀਟੀਕਲ ਪਾਵਰ, ਕਿਉਂਕਿ ਇੱਕ ਬੰਦੇ ਦੋ ਲਾਈਨਾਂ ਲਿਖੀਆਂ ਸੀ ਬਹੁਤ ਹੀ ਵਧੀਆ ਕਿ ਜਦੋਂ ਕੌਮਾਂ ਆਜ਼ਾਦੀ ਲਈ ਲੜਦੀਆਂ ਹਨ, ਸਰਕਾਰਾਂ ਉਹਨਾਂ ਨੂੰ ਧਾਰਮਿਕ ਮਸਲਿਆਂ ਵਿੱਚ ਉਲਝਾ ਦਿੰਦੀਆਂ ਹਨ। ਸਿੱਧਾ ਤੁਹਾਡੇ ਸਾਹਮਣੇ ਹੈ ਕਿਹੜਾ ਐਸਾ ਮਸਲਾ ਜਿਹੜਾ ਸਾਨੂੰ ਨਾ ਉਲਝਾਇਆ ਹੋਵੇ। ਕਾਰਨ ਕੀ ਆ? ਅਸੀਂ ਆਜ਼ਾਦੀ ਲਈ ਲੜਦੇ ਹਾਂ। ਸਰਕਾਰ ਬੜੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਆਜ਼ਾਦੀ ਲਈ ਲੜਨ ਵਾਲੇ ਕਿਹੜੇ ਕੇਸਾਂ 'ਚ ਕਿੱਥੇ ਫਸਾਉਣਾ। ਦੂਸਰੀ ਗੱਲ ਇਹਦੇ ਨਾਲ ਹੀ ਜੋ ਇੱਥੇ ਦੀ ਗੱਲ ਹੈ, ਜਿਸ ਤਰ੍ਹਾਂ ਕਿ ਅਸੀਂ ਉੱਥੇ ਆਪਣੇ ਰਾਜ ਲਈ ਲੜਦੇ ਹਾਂ, ਸਾਡਾ ਇੱਥੇ ਇਸ ਕੰਟਰੀ ਵਿੱਚ ਬਹੁਤ ਹੀ ਲੇਟ ਆਇਆ। ਅਮਰੀਕਾ ਦੇ ਵਿੱਚ ਪੈਂਸਿਲਵੇਨੀਆ ਛੋਟਾ ਜਿਹਾ ਸ਼ਹਿਰ ਹੈ, ਅਪਰ ਡਰਬੀ ਡੈਵਲ ਕਾਉਂਟੀ ਦਾ ਛੋਟਾ ਜਿਹਾ ਸ਼ਹਿਰ ਹੈ, ਜਿੱਥੇ ਸਾਡੀ ਤਕਰੀਬਨ 500 ਵੋਟ ਆ। 500 ਵੋਟ ਟੋਟਲ ਵੋਟ ਸਾਡੀ 45,000 ਹੈ। 500 ਵੋਟ ਦੇ ਵਿੱਚ ਅਸੀਂ ਪਿਛਲੇ ਤਕਰੀਬਨ 13-14 ਸਾਲ ਤੋਂ ਉੱਥੇ ਦੀ ਪੋਲੀਟੀਕਲ ਪਾਵਰ ਦੇ ਨਾਲ ਹੀ ਕੰਮ ਕਰਦੇ ਹਾਂ, ਕਿਉਂਕਿ ਸਾਡਾ ਹੁੰਦਾ ਹੈ ਕਿ ਜਿੱਥੇ ਵੀ ਅਸੀਂ ਜਾ ਕੇ ਵੇਖੀਏ ਜਾਂ ਹੋਵੇ ਸਾਡੀ ਗੱਲਬਾਤ ਟਾਊਨ ਤੋਂ ਬਾਅਦ ਕਾਉਂਟੀ ਤੋਂ ਬਾਅਦ ਸਟੇਟ ਤੋਂ ਬਾਅਦ ਫੈਡਰਲ। ਤਕਰੀਬਨ ਸਾਡੇ ਕੋਲ ਐਸੇ 4 ਹੀ ਤਰ੍ਹਾਂ ਦੇ ਸਾਡੇ ਬੰਦੇ ਸਾਨੂੰ ਪੋਲੀਟੀਕਲ ਤੇ ਜਾਣਦੇ ਹਨ। ਉਹਨਾਂ ਦੇ ਨਾਲ ਕੰਮ ਕਰਨ ਦੇ ਸਦਕਾ ਸਾਨੂੰ ਇਸ ਸਾਲ ਇੰਦਰਜੀਤ ਸਿੰਘ ਬੈਂਸ, ਜਿਸ ਨੂੰ ਕਿ ਰਿਪਬਲਿਕਨ ਪਾਰਟੀ ਵੱਲੋਂ ਸਟੇਟ ਰਿਪਰੈਜ਼ੈਂਟੇਟਿਵ, ਜਿਹਨੂੰ ਕਿ ਆਪਾਂ MLA ਵੀ ਕਹਿੰਦੇ, MLA ਦੀ ਸੀਟ ਮਿਲੀ ਹੈ। ਸਾਡੇ ਨਾਲ ਇੰਨੀ ਦੀ ਗੱਲ ਹੈ, ਜਿੰਨੀਆਂ ਕਿ ਸਾਡੇ ਤਕਰੀਬਨ ਈਸਟ ਕੋਸਟ ਦੀਆਂ ਸਟੇਟਾਂ ਹਨ, ਅੱਜ ਤੱਕ ਸਾਡਾ ਪੰਜਾਬੀ ਵੀਰ ਐਡੀ ਲੰਬੀ ਅਹੁਦੇ ਤੇ ਨਹੀਂ ਜਾਊਗਾ। ਦਾਸ ਇਸ ਕਰਕੇ ਤੁਹਾਡੇ ਸਾਹਮਣੇ ਖੜਾ ਹੋਇਆ ਹੈ ਕਿ ਸਾਡੇ ਪਾਸ ਸੀਮਤ ਰਿਸੋਰਸਿਸ ਹਨ। ਇਲੈਕਸ਼ਨ ਵੱਡੀ ਹੈ, ਸਾਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ, ਕਿਉਂਕਿ ਇਲੈਕਸ਼ਨ 2 ਚੀਜ਼ਾਂ ਨਾਲ ਲੜੀ ਜਾਂਦੀ, ਨੋਟ ਤੇ ਵੋਟ। ਜਿਹਦੇ ਕੋਲ ਨੋਟ ਨਾ ਹੋਣ ਉਹ ਵੀ ਇਲੈਕਸ਼ਨ ਨਹੀਂ ਲੜ ਸਕਦਾ, ਜਿਹਦੇ ਕੋਲ ਵੋਟਾਂ ਹੋਣ ਉਹ ਵੀ ਇਲੈਕਸ਼ਨ ਨਹੀਂ ਲੜ ਸਕਦਾ। ਕਾਰਨ ਇਹ ਹੈ ਕਿ ਇਸ ਵੇਲੇ ਡੈਮੋਕ੍ਰੇਟ ਪਾਰਟੀ ਪਾਵਰ ਦੀ ਹੈ। ਇਹਦੇ ਸਾਹਮਣੇ ਜੋ ਹੈ ਉਹ ਇੱਕ ਡੈਮੋਕ੍ਰੇਟ, ਉਹਦਾ ਕਾਫੀ ਜਾਣੀ ਕਿ ਸਾਨੂੰ 99% ਆਸ ਹੈ ਅਸੀਂ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਇਲੈਕਸ਼ਨ ਜਿੱਤਣੀ ਹੈ। ਇਸ ਵੇਲੇ ਤਕਰੀਬਨ ਸਾਡਾ 2.25 ਲੱਖ ਦਾ ਬਜਟ ਹੈ।
ਅਸੀਂ ਤੁਹਾਡੇ ਪਾਸ ਆਏ ਹਾਂ ਕਿਉਂਕਿ ਮੈਂ ਵੀ ਆਪ ਦਾ ਸੰਗਤ ਦਾ ਹਿੱਸਾ ਤੋਂ ਅਸੀਂ ਗਏ ਹਾਂ। ਸਾਨੂੰ ਪਤਾ ਹੈ ਕਿ ਤੁਹਾਡੇ ਕੋਲ ਬਿਜ਼ਨਸ ਹਨ। ਅਸੀਂ ਤਕਰੀਬਨ ਮੋਸਟਲੀ ਟੈਕਸੀ ਡਰਾਈਵਰ ਜਾਂ ਥੋੜ੍ਹੀ ਬਹੁਤ ਬਿਜ਼ਨਸ ਵਾਲੇ ਹਾਂ। ਦਾਸ ਦਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦਾ ਇੱਕੋ ਇੱਕ ਮਕਸਦ ਆ, ਅਸੀਂ ਇਸ ਕੰਟਰੀ ਵਿੱਚ ਰਹਿੰਦਿਆਂ ਹੋਇਆ ਅਸੀਂ ਪਾਵਰ ਵਿੱਚ ਆਈਏ, ਇਹਦੇ ਨਾਲ ਤੁਰੀਏ। ਆਓ ਸਾਡੀ ਤੁਸੀਂ ਹੈਲਪ ਕਰੋ, ਇਸ ਮੈਚ ਨੂੰ ਆਪਦੀ ਹੈਲਪ ਦੇ ਕੇ ਕਾਮਯਾਬ ਕਰਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸ਼ਨ ਪ੍ਰਹਲਾਦ ਸਿੰਘ ਜੀ, ਇਹ ਵੀ ਬਹੁਤ ਜ਼ਰੂਰੀ ਹੈ ਕਿ ਇਹਨਾਂ ਕੰਟਰੀਆਂ 'ਚ ਰਹਿ ਕੇ ਅਸੀਂ ਕਿਵੇਂ ਸ਼ਕਤੀ ਹਾਸਲ ਕਰਨੀ ਹੈ ਔਰ ਇਹਨਾਂ ਦੀ ਪੋਲੀਟੀਕਲ ਟੀਮ ਦੇ ਵਿੱਚ ਕਿਵੇਂ ਐਂਟਰ ਹੋਣਾ। ਸਾਥ ਮੇਰੀ ਆਲਮੋਸਟ ਦੀ ਸਮਾਪਤੀ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਇਹ ਪਤਾ ਹੈ ਕਿ ਮੇਰੀ ਸੰਗਤ ਦੇ ਵਿੱਚ ਬਹੁਤ ਸਾਰੇ ਨੌਜਵਾਨ ਐਸੇ ਹਨ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਵੇਖਿਆ ਔਰ ਅੱਜ ਤੱਕ ਉਹ ਇਸ ਸੰਘਰਸ਼ ਦੇ ਪ੍ਰਤੀ ਵਚਨਬੱਧ ਹਨ, ਕੌਮ ਦੀ ਆਜ਼ਾਦੀ ਲਈ ਸੰਘਰਸ਼ਸ਼ੀਲ ਹਨ। ਉਹਨਾਂ ਵਿੱਚੋਂ ਸਾਡਾ ਇਹ ਸੂਰਮਾ, ਸਾਡਾ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸਾਹਿਬ ਗੁਰਮੀਤ ਸਿੰਘ ਜੀ ਰਾਣਾ, ਸਾਨੂੰ ਖੁਸ਼ੀ ਹੁੰਦੀ ਹੈ ਕਿ ਇਹਨਾਂ ਦੇ ਪ੍ਰਬੰਧਕ ਤੁਸੀਂ ਲੈ ਕੇ ਆਉਂਦੇ ਹੋ ਜਿਨ੍ਹਾਂ ਨੇ ਕੌਮ ਦੀ ਅਗਵਾਈ ਵੀ ਕੀਤੀ ਹੈ ਔਰ ਅੱਗੇ ਵੀ ਉਹਨੇ ਕਰਨੀ ਹੈ, ਸੁਚੇਤ ਵੀ ਕਰਦੇ ਹਨ। ਸਰਦਾਰ ਗੁਰਮੀਤ ਸਿੰਘ ਰਾਣਾ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਆਈ ਸੰਗਤ ਨੂੰ ਜੀ ਆਇਆਂ ਨੂੰ ਕਹਿਣ, ਉਹਨਾਂ ਦਾ ਧੰਨਵਾਦ ਕਰਨ ਅਤੇ ਆਪਣੇ ਕੁਛ ਮਿੰਟਾਂ ਦੇ ਵਿਚਾਰ ਰੱਖਣ। ਸਾਥ ਇਸ ਤਰ੍ਹਾਂ ਤਕਰੀਬਨ ਦੇ ਬਾਅਦ ਰੰਗੀ ਜਥਾ ਆ ਗਿਆ। ਭਾਈ ਗੁਰਮੇਲ ਸਿੰਘ ਜੀ ਆਨੰਦ ਸਾਹਿਬ ਦਾ ਪਾਠ ਹੋਏਗਾ ਅਤੇ ਸਮਾਪਤੀ ਹੋਏਗੀ। ਸਰਦਾਰ ਗੁਰਮੀਤ ਸਿੰਘ ਜੀ ਦਾ ਗੁਰੂ ਚਰਨਾਂ ਦੇ ਕੋਲ ਬੈਠੇ ਗੁਰੂ ਪਿਆਰੇ ਖਾਲਸਾ ਜੀ ਉਹ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕੁਛ ਦਿਨ ਜ਼ਿਆਦਾ ਹੀ ਚੱਕ ਰਿਹਾ ਡਾਵੇ ਦਾ ਕਿ ਪੈਰੀ ਨਾ ਹਰੀ ਗੱਲ। ਬੜੇ ਧੰਨਵਾਦੀਆਂ ਆਪ ਸਭ ਦੇ ਕਿ ਤੁਸੀਂ ਕੌਮ ਦੀ ਦਾਸਤਾਨ ਸਵੇਰ ਤੋਂ ਲੈ ਕੇ ਹੁਣ ਤੱਕ ਸੁਣੀ। ਸਾਡੀ ਹਾਲਤ ਅੱਜ ਫਿਰ ਉਹ ਜੰਗਲ ਵਾਲੀ ਹੈ ਕਿ ਜਦੋਂ ਕਿਹਾ ਜਾਂਦਾ ਹੈ ਕਿ ਸਿੱਖ ਹੋ ਗਿਆ। ਸਰੀਰਕ ਤੌਰ ਤੇ ਆਪਾਂ ਕਾਫੀ ਦੱਸਦੇ ਹਾਂ, ਪਰ ਜਦੋਂ ਆਪਦੀ ਆਜ਼ਾਦੀ ਦੀ ਗੱਲ ਕਰਦੀ ਆ ਅਸੀਂ ਸੀਟ ਤੋਂ ਪਾਸੇ ਹੋ ਜਾਂਦੇ ਹਾਂ। ਸ਼ੁਕਰ ਹੈ ਮਹਾਰਾਜ ਦਾ, ਸਾਡੀ ਕੌਮ ਵਿੱਚ ਅੱਜ ਵੀ ਬੋਤਾ ਸਿੰਘ ਤੇ ਗਰਜਾ ਸਿੰਘ ਵਰਗੇ ਸਿੰਘ ਹਨ ਕਿ ਉਹਨਾਂ ਸਮੇਂ ਦੇ ਅਨੁਸਾਰ ਡਾਂਗਾਂ ਚੁੱਕ ਕੇ ਆਪਣਾ ਅਹਿਸਾਸ ਕਰਾਇਆ ਸੀ ਕਿ ਸਿੱਖ ਨੇ ਜਿਉਂਦੇ ਨੇ ਤੇ ਸਾਡੇ ਕੋਲੇ ਕਲਮਾਂ ਵਾਲੇ ਤੇ ਵਿਚਾਰਵਾਨ ਸਿੰਘ ਜਿਉਂਦੇ ਨੇ ਜਿਹੜੇ ਕੌਮ ਨੂੰ ਗਾਹੇ ਬਗਾਹੇ ਜਿਉਂਦੇ ਰਹਿੰਦੇ ਨੇ। ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਮੇਰੀ ਨਾਲ ਭਾਈ ਕਰਮਜੀਤ ਸਿੰਘ ਜੀ ਤੇ ਡਾਕਟਰ ਅਮਰਜੀਤ ਸਿੰਘ ਜੀ, ਅਸੀਂ ਖਿਮਾ ਦੇ ਜਾ ਚੁੱਕਾਂਗੇ। ਜਦੋਂ ਅਸੀਂ ਅਨਾਉਂਸਮੈਂਟ ਕੀਤੀ ਸੀ ਸਾਡੇ ਕੋਲ ਤੀਜੇ ਬੁਲਾਰੇ ਡਾਕਟਰ ਅਫਗਾਨ ਸਾਹਿਬ ਹੋਣੇ ਸੀ। ਉਹਨਾਂ ਨੂੰ ਯੂਐਨ ਦੇ ਵਿੱਚ ਕੋਈ ਕੰਮ ਪੈ ਗਿਆ, ਉਹ ਜਨੇਵਾ ਚਲੇ ਗਏ, ਉਹ ਪਹੁੰਚ ਨਹੀਂ ਸਕੇ। ਇਸ ਤੇ ਅਸੀਂ ਖਿਮਾ ਦੇ ਜਾ ਚੁੱਕਾਂ। ਬਾਕੀ ਸਾਰਾ ਇਤਿਹਾਸ ਤੁਸੀਂ ਅੱਜ ਦਾ ਇਹਨਾਂ ਤੋਂ ਸੁਣ ਲਿਆ। ਟਰਾਈ ਕਰੀਏ ਕਿ ਇਸ ਗੁਲਾਮੀ ਲਈ ਜੋ ਵੀ ਤਰਫੋਂ ਪਾ ਸਕੀਏ ਸਾਰੇ ਰਲ ਕੇ ਪਾਈਏ। ਇਸ ਦੇ ਨਾਲ ਹੀ ਆਏ ਹੋਏ ਸਾਰੇ ਮਹਿਮਾਨਾਂ ਦਾ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ। ਕੋਈ ਬੋਲ ਚੁੱਕ ਨਹੀਂ ਖੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Yeah.